अस्सलाम वालेकुम। ਸਿਆਣੇ ਕਹਿੰਦੇ ਆ ਵੀ ਹੱਸਦਾ ਪਿਓ ਦਾ ਤੇ ਰੋਂਦਾ ਮਾਂ ਦਾ। ਕਹਿਣ ਨੂੰ ਉਂਝ ਗੱਲ ਨਿਆਣੇ ਦੀ ਆ ਵੀ ਜੋਤਾ ਖੇਡਦਾ ਪਿਓ ਖਿਡਾਉਂਦਾ ਨਹੀਂ ਤੇ ਫਿਰ ਕਹਿੰਦਾ ਚੱਲ ਵੀ ਮਾਂ। ਪਰ ਇਹ ਗੱਲ ਹੈ ਵੀ ਇਦਾਂ ਹੀ ਆ। ਇਹਦੇ ਇਸ ਅਖਾਣ ਦੇ ਵਿੱਚ ਦੱਸਦੇ ਇਹ ਆ ਵੀ ਔਖੇ ਟਾਈਮ ਦਾ ਵਾਲੀ ਵਾਰਸ ਕੋਈ ਨਹੀਂ, ਚੰਗੇ ਟਾਈਮ ਦੇ ਵਿੱਚ ਸਾਰੇ ਹੀ ਨਾਲ ਆ ਤੇ ਔਖੇ ਟਾਈਮ 'ਚ ਵਾਲੀ ਵਾਰਸ ਕੋਈ ਨਹੀਂ। ਪਰ ਜਿਹੜਾ ਔਖੇ ਟਾਈਮ ਦੇ ਵਿੱਚ ਵੀ ਤੁਹਾਡੇ ਨਾਲ ਮੋਢਾ ਲਾਵੇ ਉਹਦੀ ਗੌਰ ਰੱਖਿਓ। ਅੱਛਾ, ਹੁਣ ਤੁਹਾਨੂੰ ਅਸੀਂ ਜਿੱਦਾਂ ਰੋਜ਼ੇ ਟਪਾਤ ਤੇ ਅਖਾਣ ਪਕਾਉਣ ਲਈਆਂ ਛਾਵਾਂ ਕਰਕੇ ਤੇ ਅੱਜ ਸਾਡੀ ਚਾਂਦ ਰਾਤ ਆ, ਸਵੇਰੇ ਸਾਡੀ ਈਦ ਆ। ਅੱਜ ਚੰਦ ਦੇਖ ਲਿਆ, ਅਖੀਰਲੀ ਇਫਤਾਰੀ ਹੋ ਗਈ, ਰੋਜ਼ਾ ਮੁੱਕ ਗਿਆ। ਅੱਜ ਚਾਂਦ ਰਾਤ ਆ, ਸਵੇਰੇ ਸਾਡੀ ਈਦ ਆ ਤੇ ਅਸੀਂ ਨਿੱਕੇ ਲਾ ਤੋਂ ਦੇਖਦੇ ਆਨੇ ਆ ਵੀ ਸਾਡੀਆਂ ਬੀਬੀਆਂ ਮਾਵਾਂ ਬਜ਼ੁਰਗ ਸਾਡੇ ਇਹ ਚਾਂਦ ਰਾਤ ਨੂੰ ਨਾ ਕੋਈ ਸ਼ੈ ਪਕਾਉਂਦੇ ਹੁੰਦੇ ਸੀ ਮਿੱਠੀ, ਵੀ ਸਵੇਰੇ ਤੜਕੇ ਉੱਠ ਕੇ ਜਾ ਕੇ ਨਮਾਜ਼ ਪੜ੍ਹ ਕੇ ਜਦੋਂ ਮੁੜ ਕੇ ਆਉਂਦੇ ਸੀ ਨਾ ਤੇ ਮੂੰਹ ਮਿੱਠਾ ਕਰਦੇ ਸੀ ਤੇ ਉਹ ਅੱਗੇ ਖੀਰ ਪੱਕਦੀ ਸੀ, ਕੋਈ ਬੂਰੇ ਵਾਲੇ ਚੌਲ ਪੱਕਦੇ ਸੀ ਤੇ ਬਹੁਤਾ ਸਾਡੇ ਸ਼ੀਰ ਪਕਾਉਂਦੇ। ਸ਼ੀਰ ਖੋਰਮਾ ਕਿੱਦਾਂ ਕਰਕੇ ਪੱਕਦਾ, ਕਿਵੇਂ ਕਰਕੇ ਪੱਕਦਾ ਤੇ ਇਹ ਏਡੀ ਸਾਡੀ ਪੰਜਾਬ ਦੀ ਰਹਿਤਲ ਬਹਿਤਲ ਦੀ ਸਾਰਿਆਂ ਤੋਂ ਇਹ ਡੂੰਘੀ ਡਿਸ਼ ਆ। ਇਹ ਸਾਡੇ ਹੱਡਾਂ 'ਚ ਰਚੀ ਹੋਈ ਆ ਬਈ ਈਦ ਤੇ ਜੇ ਸ਼ੀਰ ਖੋਰਮਾ ਨਾ ਹੋਵੇ ਤੇ ਕਹਿੰਦੇ ਵੀ ਈਦ ਹੀ ਹੈ ਨਹੀਂ। ਜਾਂ ਬੂਰੇ ਵਾਲੇ ਸੇਵੀਆਂ ਹੋਣ ਬੂਰੇ ਵਾਲੀਆਂ, ਬੂਰਾ ਪਾ ਕੇ ਘਿਓ ਪਾਈਏ, ਜਾਂ ਚੌਲ ਉਬਲੇ ਹੋਣ ਵੀ ਬੂਰਾ ਪਾ ਕੇ ਘਿਓ ਪਾਈਏ ਤੇ ਜਾਂ ਸ਼ੀਰ ਖੋਰਮਾ ਹੋਵੇ। ਤੇ ਜਿਹੜਾ ਉਹ ਬੂਰੇ ਵਾਲਾ ਹੈ ਨਾ ਚੌਲ ਜਾਂ ਸੇਵੀਆਂ, ਉਹ ਤੁਹਾਨੂੰ ਅਸੀਂ ਕਿਸੇ ਦਿਨ ਮੁੜ ਕੇ ਦਿਖਾ ਦਾਂਗੇ। ਅੱਜ ਅਸੀਂ ਸ਼ੀਰ ਖੋਰਮਾ ਪਕਾਉਣ ਲੱਗੇ ਹਾਂ। ਸ਼ੀਰ ਖੋਰਮਾ ਇੱਦਾਂ ਵੀ ਇੱਕ ਤਾਂ ਚਾਰ ਯਾਰੀ ਹੋ ਜੂਗੀ। ਸਾਰੇ ਕਹਿ ਲਓ ਵੀ ਪਿੰਡਾਂ ਦੇ ਵਿੱਚ ਨਾ ਦੂਰ ਜਿਹੜੇ ਮੁੰਡੇ ਨੌਕਰੀਆਂ ਕਰਦੇ ਆ, ਕਈ ਪ੍ਰਦੇਸ਼ ਕੱਟ ਰਹੇ ਆ, ਕਿੱਦਾਂ ਬਹੁਤਿਆਂ ਦੀ ਇਹ ਹੁੰਦੀ ਆ ਵੀ ਜਿਨ੍ਹਾਂ ਦਾ ਨਹੁੰ ਅੜ ਜਾਂਦਾ ਨਾ ਵੀ ਉਹ ਈਦ ਘਰੇ ਕਰਦੇ, ਉਹਨਾਂ ਦੀ ਤੱਗੋ ਤਾਂ ਹੁੰਦੀ ਵੀ ਈਦ ਘਰ ਕਰੇ। ਪਰ ਕਈ ਵਿਚਾਰਿਆਂ ਨੂੰ ਛੁੱਟੀ ਨਹੀਂ ਮਿਲਦੀ, ਕਈ ਜਿਹੜੇ ਆ ਉਹ ਬਾਹਰਲੇ ਮੁਲਕਾਂ 'ਚ ਕਰ ਰਹੇ ਆ। ਜਿੱਥੇ ਕੋਈ ਸਾਨੂੰ ਦੇਖ ਰਿਹਾ ਇਸ ਟਾਈਮ, ਸਾਰਿਆਂ ਨੂੰ ਈਦ ਮੁਬਾਰਕ ਹੋਵੇ ਜੀ ਸਾਡੇ ਵੱਲੋਂ। ਤੇ ਰੱਬ ਦੀ ਜ਼ਾਤ ਤੁਹਾਨੂੰ ਜਿੱਥੇ ਰੱਖੇ ਖੈਰੀ ਸਲਾਮਤੀ ਰੱਖੇ। ਤੇ ਅੱਜ ਦੇਖਦੇ ਹਾਂ ਜੀ ਸਾਡੇ ਜੋੜੀ ਤੁੰਬੇ ਵਾਲੇ ਰਾਣਾ ਸਾਹਿਬ ਕੀ ਕਰਕੇ ਸ਼ੀਰ ਖੋਰਮਾ ਕਰਕੇ ਪਕਾਉਂਦੇ ਆ ਤੇ ਕਿਵੇਂ ਕਰਕੇ ਪਕਾਉਂਦੇ ਆ। ਇੱਕ ਆ ਮੁੰਡਾ ਕੱਦੂਕਸ਼ ਕਰ ਰਿਹਾ, ਦੂਆ ਕੀ ਸਾਦੇ ਨੂੰ ਗਿਰੀ ਨੂੰ ਕੱਦੂਕਸ਼ ਕਰ ਰਿਹਾ, ਜਿਹਨੂੰ ਖੋਪਾ ਸਾਦੇ। ਖੋਪੇ ਨੂੰ ਕੱਦੂਕਸ਼ ਬਰੀਕ ਜਿਹਾ ਕਰਕੇ ਬਾਕੀ ਪੁੱਛ ਲੈਂਦੇ ਆ। ਹਾਂਜੀ ਨਿਸ਼ਾਨ ਸਾਹਿਬ, ਕੀ ਹਾਲ ਚਾਲ? ਰੋਜ਼ੇ ਤੁਹਾਡੇ ਕੈਸੇ ਲੰਘੇ? ਬਹੁਤ ਅੱਛੇ ਗੁਜ਼ਰੇ ਜੀ। ਹਾਂਜੀ, ਰੋਜ਼ਿਆਂ ਦਾ ਹੀ ਪੁੱਛਦੇ ਆ ਵੀ ਕੈਸੇ ਲੰਘੇ ਤੇ ਸਵੇਰੇ ਈਦ ਆ ਫਿਰ ਹੈ। अस्सलाम वालेकुम राणा साहब। राणा साहब किदां दे रोजे ਤੁਹਾਡੇ ਲੰਘੇ? शुक्र अल्हम्दुलिल्लाह बड़े अच्छे गुजरे हैं। अच्छा, हाँ ਤੁਹਾਡੇ ਐਸੇ ਸਭ ਰੋਜੇ ਕੈਸੇ ਨੇ? जी शुक्र अल्हम्दुलिल्लाह। ਰਾਣਾ ਸਾਹਿਬ ਕੀ ਅੱਜ ਸਾਨੂੰ ਜੋੜੀ ਤੁੰਬੇ ਵਾਲਾ ਦਿਖਾਓ ਕਰਕੇ? ਈਦ ਤੇ ਜਿਹੜੀਆਂ ਇਹੀ ਦੋ ਤਿੰਨ ਸ਼ੈਵਾਂ ਹੁੰਦੀਆਂ ਵਾ, ਜਾਂ ਖੀਰ ਹੁੰਦਾ ਵਾ, ਸ਼ੀਰ ਖੋਰਮਾ ਜਿਹੜਾ ਵਾ ਹਾਂ ਇਹ ਹੈ। ਤੇ ਬਾਕੀ ਪਹਿਲੇ ਦੌਰ 'ਚ ਸੇਵੀਆਂ ਵਾਲਾ ਹੁੰਦਾ ਸੀ ਤੇ ਅੱਜ ਅਸੀਂ ਸ਼ੀਰ ਖੋਰਮੇ ਵਾਲਾ ਜਿਹੜਾ ਵਾ ਨਾ ਇਹ ਕੰਮ ਕਰਨ ਲੱਗੇ ਆ, ਕਿਉਂਕਿ ਖੀਰ ਤਾਂ ਪਹਿਲੇ ਇੱਕ ਦਫਾ ਬਣਾ ਚੁੱਕੇ ਆ। ਅੱਛਾ, ਤੇ ਇਹ ਭਾਂਡੇ 'ਚ ਕੁਝ ਪਾਇਆ? ਨਹੀਂ ਬਸ ਹਲੇ ਤਾਂ ਲਾ ਲਓ ਇੱਕ ਵਾਰੀ ਅੱਗ ਤਾਂ ਬਾਲ ਲਓ। ਅੱਗ ਆਹੋ ਵੀ ਇੱਕ ਵਾਰੀ ਤਾਂ ਚੱਕ ਲਓ ਨਾ, ਐਵੇਂ ਰਾੜਨ ਲੱਗਿਆ। ਰੋਜ਼ਿਆਂ ਦੀ ਜੀ ਬੜੀਆਂ ਯਾਦਾਂ ਇਤਕੀ ਬਣੀਆਂ, ਬੜਾ ਕੁਝ ਸਾਨੂੰ ਬਣਾ ਕੇ ਰਾਣਾ ਸਾਹਿਬ ਨੇ ਖਵਾਇਆ ਵੀ, ਜ਼ਿਸ਼ਾਨ ਸਾਹਿਬ ਨੇ ਵੀ, ਬਾਕੀ ਦੋਸਤਾਂ ਨੇ ਵੀ। ਤੇ ਉਹ ਇੱਕ ਤਾਂ ਸਾਨੂੰ ਲਾਲਚ ਇਹ ਹੁੰਦਾ ਸੀ ਨਾ ਵੀ ਸਾਡੀ ਫਿਲਮ ਬਣਦੀ ਹੈ, ਤੇ ਇੱਕ ਸਾਰਿਆਂ ਤੋਂ ਵੱਡੀ ਗੱਲ ਇਹ ਵੀ ਕਦੀ ਕਿਤੇ ਬਹਿ ਕੇ ਦੇਖਾਂਗੇ ਹਾਂ ਪਿਛਲੇ ਪਾਰੇ ਜਾ ਕੇ, ਵੀ ਜਦੋਂ ਕਿਤੇ ਬੰਦਾ ਦੂਰ ਹੁੰਦਾ, ਜਿਵੇਂ ਹੁਣ ਇਹਨੇ ਚਲਾ ਜਾਣਾ, ਬਾਹਰ ਚਲਾ ਜਾਣਾ, ਜਾਂ ਸਾਡੇ ਜੋ ਕੋਈ ਬੁੱਢਾ ਹੋ ਜਾਊਗਾ, ਤੇ ਉਹ ਫਿਰ ਬਹਿ ਕੇ ਕਿਤੇ ਦੇਖਾਂਗੇ ਆਪਣੀਆਂ ਫਿਲਮਾਂ ਪੁਰਾਣੀਆਂ, ਉਹ ਯਾਦਾਂ ਉਹ ਬੰਦੇ ਨੂੰ ਬਣੀਆਂ। ਹੁਣ ਜਿੱਦਾਂ ਕਈ ਵਾਰੀ ਟੈਲੀਫੋਨ ਆਇਆ, ਰਾਣਾ ਸਾਹਿਬ ਆ ਜਦੋਂ ਪਕਾਇਆ ਨਹੀਂ ਆਪਾਂ ਇੱਕ ਵਾਰੀ ਸ਼ਾਇਦ, ਤੇ ਉਹ ਜਦੋਂ ਪਰੌਂਠੇ ਪਕਾਏ ਤੁਸੀਂ, ਕਈ ਬੰਦਿਆਂ ਦੇ ਟੈਲੀਫੋਨ ਆਏ ਵੀ ਕਹਿੰਦੇ ਅਸੀਂ ਵੀ ਡੇਰਿਆਂ ਦੇ ਵਿੱਚ ਇਦਾਂ ਹੀ ਕਰਦੇ ਹੁੰਦੇ ਸੀ। ਅੱਛਾ, ਮੇਰੀ ਆਵਾਜ਼ ਤੋਂ ਤੁਹਾਨੂੰ ਪਤਾ ਲੱਗ ਗਿਆ ਹੁਣ ਮੈਨੂੰ ਤਾਪ ਚੜਿਆ। ਇਹ ਸੱਚ ਮੈਂ ਦੱਸਣਾ ਪਹਿਲਾਂ ਸੀ, ਮੈਂ ਲੇਟ ਹੋ ਗਿਆ। ਮੈਨੂੰ ਤਾਪ ਚੜਿਆ, ਮੈਨੂੰ ਖੰਘ ਬੜੀ ਹੋਈ ਆ ਤੇ ਹੁੱਕਾ ਵੀ ਹੁਣ ਮੈਂ ਬਹੁਤ ਘੱਟ ਪੀ ਰਿਹਾ, ਹੌਲੀ ਛੱਡ ਰਿਹਾ। ਅੱਛਾ, ਤੇ ਉਹ ਦਵਾਈ ਦਾਰੂ ਲਿਆ ਤੇ ਹੁਣ ਥੋੜਾ ਜਿਹਾ ਕੋਈ ਆਸਰਾ ਹੋਇਆ ਤੇ ਮੈਂ ਕਿਹਾ ਚਲੋ ਗੱਲਬਾਤ ਕਰਦੇ ਆ। ਤੇ ਹੁਣ ਜੀ ਰਾਣਾ ਸਾਹਿਬ ਤੁਸੀਂ ਸਾਨੂੰ ਦੱਸ ਦਿਓ। ਹੈਗਾ ਮੇਰੇ ਕੋਲ। ਅੱਛਾ ਹਾਂ ਦੱਸੋ ਫਿਰ। ਦੱਸ ਰਹੇ ਆ ਵੀ ਹੁਣ ਬਸ ਰੱਖਦੇ ਆ ਭਾਂਡਾ ਤੇ ਦੁੱਧ ਪਾਉਂਦੇ ਆ, ਉਹ ਦੁੱਧ ਲੈ ਆਓ ਤੇ ਨੀਚੇ ਹੀ ਦੁੱਧ ਪਾ ਲੈਣਾ ਬਜਾਏ, ਕਿਉਂਕਿ ਅੱਗ ਤੇ ਕਈ ਵਾਰੀ ਨਾ ਹੱਥ ਚੜਾ। ਇਹ ਜਿਹੜੇ ਛੁੱਟੀ ਆਉਂਦੇ ਨਾ ਜਦੋਂ ਪਿੰਡਾਂ ਦੇ ਵਿੱਚ, ਅਗਲੀ ਸਾਈਡ ਤੇ ਲਿਆ ਯਾਰ, ਕੋਈ ਕੰਮ ਕਿਤੇ ਕੋਈ ਕਰਦਾ ਕੋਈ ਕਿਤੇ, ਤੇ ਉਹ ਫਿਰ ਸਾਰੇ ਯਾਰ ਬੇਲੀ ਰਲਦੇ ਆ। ਤੇ ਰਾਣਾ ਸਾਹਿਬ ਦੀਆਂ ਸਹੇਲੀਆਂ ਵੀ ਛੁੱਟੀ ਆਈਆਂ, ਸਹੇਲੀਆਂ ਕਿਹਾ ਮੈਂ ਬੇਲੀਆਂ ਨੂੰ, ਤੇ ਉਹ ਫਿਰ ਛੁੱਟੀ ਆਈ ਤੇ ਰਾਣਾ ਸਾਹਿਬ ਨੇ ਵੀ ਅੱਜ ਬੜਾ ਸੋਹਣਾ ਇੰਤਜ਼ਾਮ ਕਰਿਆ ਸੀ ਇਫਤਾਰੀ ਦਾ। ਰਾਤੀ ਇਹਨਾਂ ਨੇ ਉਹ ਖਾਇਆ ਜਿਹੜੀ ਮੁੱਲ ਮਿਲਦੀ ਨਹੀਂ, ਉਹ ਡਬ ਰੋਟੀ ਪੀਜ਼ਾ ਖਾਇਆ ਰਾਤੀ ਇਹਨਾਂ ਨੇ। ਸਾਨੂੰ ਇਹਨਾਂ ਨੇ ਦੱਸਿਆ, ਸਾਨੂੰ ਇਹਨਾਂ ਨੇ ਵੱਟਾ ਵੀ ਨਹੀਂ ਮਾਰਿਆ, ਕਿਉਂ ਜਦੋਂ ਇਹਨਾਂ ਦੇ ਪੁਰਾਣੇ ਬੇਲੀ ਆ ਗਏ ਸੀ ਨਾ ਫਿਰ ਸਾਨੂੰ ਇਹਨਾਂ ਨੇ ਵੱਟਾ ਨਹੀਂ ਮਾਰਿਆ। ਹਾਂਜੀ ਦੱਸੋ। ਹਾਂ ਤੇ ਬਿਲਕੁਲ ਇਹਦੇ 'ਚ ਕਿਹੜੀ ਸ਼ੱਕ ਹੈ, ਕਹਿੰਦੇ ਵੀ ਨਵੇਂ 9 ਦਿਨ ਪੁਰਾਣੇ 100 ਦਿਨ ਹੈ, ਮੂੰਹ ਤੇ ਕਹੀ ਜਾਂਦਾ। ਹਾਂ ਬਿਲਕੁਲ ਯਾਰ, ਇਹਦੇ 'ਚ ਕਿਹੜੀ ਦੇਖੋ ਵੀ
ਸ਼ਰਾਬ ਮੈਂ ਪੀਂਦਾ ਨਹੀਂ, ਕਹਿੰਦੇ ਵੀ ਦੋਸਤੀ ਤੇ ਸ਼ਰਾਬ ਪੁਰਾਣੀ ਹੀ ਚੰਗੀ ਹੁੰਦੀ ਹੈ। ਖੈਰ ਹੋਵੇ। ਆਹੋ ਬਹੁਤੇ ਦੇਖ ਕੇ ਇਹੀ ਕਹਿੰਦੇ ਵੀ ਰਾਣਾ ਜਿਹੜਾ ਨਾ ਪੱਕਾ ਪੀਂਦਾ, ਪਰ ਇਹਨਾਂ ਨੂੰ ਕੌਣ ਦੱਸੇ ਵੀ ਰਾਣਾ ਦੁੱਧ ਪੀਂਦਾ। ਆ ਦਿਖਾਓ ਦੁੱਧ ਵੀ, ਇਹ ਜੀ ਆਹੋ ਇਹ ਸ਼ਾਮ ਦਾ ਚੋਇਆ ਹੈ। ਇਹ ਕੱਚਾ ਦੁੱਧ ਆ ਜੀ, ਜਿੱਦਾਂ ਧਾਰਾਂ ਕੱਢੀਆਂ ਸੀ ਉਦਾਂ ਹੀ ਰੱਖ ਲਿਆ ਸੀ। ਇਹ 10 ਸਿਰ ਦੁੱਧ ਆ। ਇਹਦੇ ਵਿੱਚ ਕੀ ਪਾਉ ਜੋੜ ਤੂੰ? ਇਹਦੇ 'ਚ ਪਿਸਤੇ ਪੈਣਗੇ, ਬਦਾਮ ਪੈਣਗੇ, ਸੇਵੀਆਂ ਪੈਣਗੀਆਂ, ਕੁਝ ਚੌਲ ਥੋੜੇ ਜਿਹੇ ਪਾਵਾਂਗੇ, ਖੋਪਾ ਪਾਵਾਂਗੇ, ਅੱਛਾ ਹਾਂ, ਤੇ ਚੀਨੀ ਪਾਵਾਂਗੇ। ਠੀਕ ਹੈ। ਜਦੋਂ ਉੱਤੇ ਧਰਤਾ ਨਾ ਜੀ ਫਿਰ ਅਸੀਂ ਹਵਾਈ ਫਾਇਰਿੰਗ ਵੀ ਕਰਾਂਗੇ। ਇਹ ਵੀ ਇਹਦਾ ਹਿੱਸਾ ਹੀ ਆ। ਸ਼ੀਰ ਖੋਰਮੇ ਦੇ ਉੱਤੇ ਜੇ ਇੱਕ ਅੱਧਾ ਬ੍ਰੈਸਟ ਨਾ ਚਲਾਇਆ ਹੋਵੇ ਨਾ, ਇਹ ਬਣਦਾ ਨਹੀਂ। ਰੱਖੀ ਇਹਨੂੰ। ਹਾਂ ਰੱਖੋ, ਬਿਸਮਿਲ੍ਲਾ ਰੱਖੋ ਜੀ। ਸੰਭਾਲ ਕੇ, ਬਿਸਮਿਲ੍ਲਾ ਪੂਰਾ ਕਰਕੇ ਨਾ। ਇਹ ਥੋੜਾ ਜਿਹਾ ਬੰਦੇ ਜੀ ਹੋਰ ਵੀ ਆ ਰਹੇ ਆ ਤੇ ਫਿਰ ਬੈਠਾਂਗੇ, ਰੌਣਕ ਲੱਗੂ, ਕੋਈ ਗੱਲਬਾਤ ਵੀ ਕਰਾਂਗੇ। ਹੈ ਥੋੜਾ ਜਿਹਾ ਹੋਰ ਪਿੱਛੇ ਕਰ ਦੋ, ਪਿੱਛੇ, ਹਾਂ, ਕਿਉਂਕਿ ਅਗਲੇ ਪਾਸੇ ਜਿਹੜਾ ਨਾ ਖਾਲੀ ਹੁੰਦਾ ਵਾ। ਉੱਥੇ ਦੱਸ ਦੇ ਉਹਦੇ ਚ ਮੋਮੀ ਲਿਫਾਫੇ 'ਚ ਕੀ ਪਿਆ ਤੇ ਕੀ ਪਾਣਾ। ਤੇ ਹੁਣ ਨਾ ਇੱਕੋ ਚਮਚਾ ਦੂਸਰਾ ਲਿਆਓ, ਉਹ ਤਾਂ ਬਹੁਤ ਵੱਡਾ ਚਮਚਾ ਵਾ ਦੇ ਕੇ ਫੇਰਨੇ ਵਾਲਾ ਵਾ। ਇਹ ਜੀ ਕਾਲਾ ਸਾਹਿਬ ਰੰਗ ਬਰੰਗੀ ਸੇਮੀਆਂ ਆ, ਇਹ ਅਸੀਂ ਐਂਡ ਤੇ ਪਾਣੀਆਂ ਉਬਾਲ ਕੇ। ਇਹਨਾਂ ਦਾ ਕਲਰ ਬੜਾ ਪਿਆਰਾ ਆਉਂਦਾ ਤੇ ਖੂਬਸੂਰਤ ਲੱਗਦੀਆਂ। ਇਸ ਤੋਂ ਹਟ ਕੇ ਇਹ ਇਰਾਨੀ ਖਜੂਰ ਆ, ਇਹ ਅਸੀਂ ਪਾਵਾਂਗੇ ਜ਼ਾਇਕੇ ਵਾਸਤੇ, ਇਹ ਬਹੁਤ ਮਿਠਾਸ ਬਣਾਉਂਦੀ ਆ। ਇਹ ਕਿਸ਼ਮਿਸ਼ ਆ ਜੀ ਅੰਗੂਰਾਂ ਦੀ, ਇਹ ਅਸੀਂ ਪਾਵਾਂਗੇ। ਇਹ ਬਦਾਮ ਆ ਜੀ, ਇਹਦੇ ਛਿਲਕੇ ਉਤਾਰ ਕੇ ਇਹ ਪਾਵਾਂਗੇ। ਬਾਕੀ ਜੀ ਇਹੀ ਆਈਟਮਾਂ। ਇਸ ਤੋਂ ਇਲਾਵਾ ਛੁਹਾਰੇ ਆ, ਥੋੜੇ ਜਿਹੇ ਛੁਹਾਰੇ ਵੀ ਪਾਵਾਂਗੇ ਅਸੀਂ। ਤੇ ਆ ਖੋਪਾ ਆ ਜੀ, ਜਿਹਨੂੰ ਗਿਰੀ ਕਹਿੰਦੇ ਆ, ਇਹਨੂੰ ਕੱਦੂਕਸ਼ ਕਰਕੇ ਪਾਵਾਂਗੇ ਜੀ। ਇਹਦੇ ਚ ਅਸੀਂ ਕੋਈ 2 ਸਿਰ ਬੱਕਰੇ ਦਾ ਗੋਸ਼ਤ ਵੀ ਪਾਵਾਂਗੇ। ਖਿਆਲ ਸਾਹਿਬ ਕਿੱਦਾਂ ਦੇ ਨੰਗੇ ਰੋਜੇ ਤੁਹਾਡੇ? ਚੰਗੇ ਰੰਗ ਸਾਰੇ ਰੱਖੇ ਮਾਸ਼ਾਅੱਲਾ। ਹਾਂਜੀ ਕਲੀਮ ਸਾਹਿਬ ਕਿੱਦਾਂ ਦੇ ਰੋਜੇ ਨੰਗੇ? ਬਹੁਤ ਅੱਛੇ ਨੇ। ਅੱਛਾ ਜੀ, ਬਹੁਤ ਠੀਕ ਹੈ। ਅੱਛਾ ਇਹ ਕੰਮ ਹੈ ਰਾਣਾ ਸਾਹਿਬ ਕਿੱਡਾ ਕੁ ਲੰਬਾ ਹੈ? ਇਹਦੇ 'ਚ ਲੱਗ ਹੀ ਜਾਣਗੇ ਕੋਈ 3 ਘੰਟੇ। 3 ਘੰਟੇ? ਹਾਂ 3 ਘੰਟੇ ਜੀ ਕੰਮ ਕੰਮ ਆ। 3 ਘੰਟੇ ਕਿਹੜੀਆਂ ਗੱਲਾਂ ਸੁਣਾਵਾਂਗੇ ਬੈਕ? ਇਹ ਫਿਰ ਇੱਕ ਵਾਰੀ ਬਟਨ ਦਬ ਲਈ। 3 ਘੰਟੇ ਕੰਮ ਆ ਬਾਬਾ ਜੀ। ਇਹ ਅਸੀਂ ਦੁਪਹਿਰੇ 2 ਵਜੇ ਰੱਖਿਆ ਸੀ, ਹੁਣ ਆਉਣ ਤੋਂ ਪਹਿਲਾਂ ਅਸੀਂ ਉਤਾਰਿਆ। ਤੁਹਾਡਾ ਬਣ ਗਿਆ? ਹਾਂ ਉਹਦੀ ਵੀਡੀਓ ਬਣਾ ਲੈ। ਇੱਧਰ ਚਲੀਏ ਫਿਰ। ਇਹ ਤਾਂ ਫਿਰ ਲੰਬਾ ਕੰਮ ਆ ਜੀ। ਫਿਰ ਇੱਕ ਵਾਰੀ ਬਟਨ ਦਬ ਲਓ, ਆਹੋ, ਫਿਰ ਕਿਤੇ ਇਕੱਠੇ ਬਹਿ ਕੇ ਗੱਲਬਾਤ ਕਰਦੇ ਹਾਂ। ਕਲੀਮ ਸਾਹਿਬ ਤੁਸੀਂ ਕੋਈ ਗੱਲ ਕਰਨੀ? ਨਹੀਂ, ਈਦ ਦੀ ਤਿਆਰੀ ਹੈ ਪੂਰੀ? ਤਿਆਰੀ। ਕੱਪੜਾ ਜੁੱਤੀ ਲੈ ਲਿਆ ਜੀ? ਕੱਪੜਾ ਦਿੱਤੀ। ਹਾਂ ਇਹੀ ਈਦ ਆ ਜੀ, ਈਦ ਆ ਨਿਆਣਿਆਂ ਦੀ। ਹਾਂ ਹੁਣ ਛਾਲਾ ਮਾਰਦੇ ਫਿਰ ਰਹੇ, ਇਹਨਾਂ ਨੂੰ ਸ਼ੌਕ ਆ। ਇਹਨਾਂ ਨੇ ਹਾਲ ਰੋਜੇ ਵੀ ਰੱਖੇ, ਫਿਰ ਵੀ ਇਹਨਾਂ ਨੂੰ ਚਾਹ। ਅੱਛਾ, ਤਿਆਰੀ ਵਾਲੇ ਸਿਲਸਿਲੇ 'ਚ ਨਾ, ਹਾਂਜੀ ਆਪ ਪੁੱਛੋ ਜੀ। ਹਾਂ ਹਾਂ, ਪੂਰੀ ਤਿਆਰੀ ਆ। ਹਾਂਜੀ ਤੇ ਮਹਿੰਦੀ ਵੀ ਲਵਾ ਲਈ? ਹਾਂਜੀ ਅੱਛਾ, ਚੂੜੀਆਂ? ਵਾਹ ਲਾ ਮੇਰੀ ਧੀ ਨੇ ਦੇਖ ਮੈਂ। ਵਾਹ ਬਈ ਵਾਹ। ਤੇ ਚੂੜੀਆਂ ਲੈ ਲਈਆਂ? ਤੂੰ ਵੀ ਦਿਖਾ, ਹਾਂ, ਪਰਸ ਵੀ ਲੈ ਲੈ? ਦਿਖਾ ਲੈ। ਸਾਰੀਆਂ ਨੇ ਮਹਿੰਦੀ ਲਾਈ ਹੋਈ। ਅੱਛਾ ਜੀ, ਹਾਂ ਵੀ ਤੂੰ ਲੈ ਲੈ, ਤੂੰ ਤਾਂ ਨਹੀਂ ਮਹਿੰਦੀ ਲਾਈ? ਆਹੋ, ਉਹ ਤਿਆਰੀ ਤੋਂ ਨਾ ਚਲੋ ਇਹਦੇ ਹੀ ਤਾਂ ਕੱਪੜਿਆਂ ਦੀ ਹੈ। ਕਈ ਬੰਦੇ ਤਾਂ ਇਮਤਿਹਾਨ ਦੀ ਤਿਆਰੀ 'ਚ ਵੀ ਉਹ ਕਹਿੰਦੇ ਤਿਆਰੀ ਕਿਸ ਤਰ੍ਹਾਂ ਦੀ? ਕਹਿੰਦਾ ਵੀ ਸਬਜੈਕਟ ਤਾਂ ਤਿਆਰ ਕੋਈ ਨਹੀਂ ਹੋਇਆ, ਅਲਬੱਤਾ 4 ਸੂਟ ਤੇ 2 ਜੋੜੇ ਜੁੱਤੀਆਂ ਦੇ ਲੈ ਲਏ ਆ। ਤਿਆਰੀ ਜਿਹੜੀ ਹੈ ਨਾ ਪੂਰੀ ਹੈ, ਜਿੰਨੇ ਵੀ ਯਾਨੀ ਕਿ ਪੇਪਰ ਹੋਣਗੇ ਹਰ ਇੱਕ ਨਵਾਂ ਸੂਟ ਪਾ ਕੇ ਜਾਵਾਂਗੇ। ਔਰ ਫਿਰ ਕਈ ਬੂਟੀਆਂ ਲਾਣੇ ਦਾ ਦੌਰ ਹੁੰਦਾ ਸੀ ਨਾ ਜਦੋਂ, ਉਹ ਸੂਟਾਂ ਦੀ ਕਫਾਂ ਤੇ ਲਿਖ ਕੇ ਲੈ ਕੇ ਜਾਂਦੇ ਸੀ। ਹੈਂ? ਅੱਛਾ ਰਾਣਾ ਸਾਹਿਬ ਜਦੋਂ ਬੈਠੇ ਹੁੰਦੇ ਸੀ ਨਾ ਉੱਥੇ ਇਮਤਿਹਾਨ ਦਿੰਦੇ ਸੀ, ਪਰਚਾ ਦਿੰਦੇ ਸੀ ਬੈਗ, ਉਹ ਜਿਹੜਾ ਆਂਦਾ ਸੀ ਨਾ ਉੱਤੇ ਕਾਰੀਗਰ ਨਿਗਰਾਨ, ਉਹ ਆਂਦਾ ਹੀ ਰਾਣਾ ਸਾਹਿਬ ਦੀ ਤਲਾਸ਼ੀ ਜ਼ਰੂਰ ਲੈਂਦਾ। ਬਾਜੇ ਬੰਦੇ ਦੇਖਿਆ ਲੱਗਦੇ ਆ ਵੀ ਯਾਰ ਇਹਨੇ ਬੂਟੀ ਲਾਈ ਹੋਈ, ਹਾਲਾਂਕਿ ਬੰਦਾ ਹੈ ਕਾਬਲ ਸੀ ਰਾਣਾ, ਇਹ ਬੂਟੀ ਨਹੀਂ ਲਾਉਂਦਾ ਸੀ, ਪਰ ਤਲਾਸ਼ੀ ਹਰ ਵਾਰੀ ਦੇ ਕੇ ਆਂਦਾ। ਇਹ ਕੀ ਲਿਖਿਆ? ਈਦ ਮੁਬਾਰਕ ਆ, ਜ਼ੂਮ ਕਰਕੇ ਦਿਖਾਓ। ਵਾਹ ਜੀ ਵਾਹ, ਮੇਰੇ ਪੁੱਤ ਨੇ ਲਿਖਾਇਆ ਈਦ ਮੁਬਾਰਕ। ਵਾਹ, ਓਏ ਹਾਂ, ਟੂਟਾ ਆ ਗਿਆ ਟੂਟਾ। ਹਾਂਜੀ ਦੱਸੋ ਕਿਦਾਂ ਤਿਆਰੀ ਹੈ ਪੂਰੀ? देखे ये कहा ये देखे ये कहा ਇੱਧਰ ਨੂੰ ਹੋ। ਅੱਛਾ ਚੰਦ ਤਾਰਾ ਬਣਾਇਆ ਇਹਨੇ ਚੰਦ ਤਾਰਾ ਬਣਾਇਆ। ਚਲੋ ਜੀ ਇੱਕ ਵਾਰੀ ਬਟਨ ਦੱਬ ਲਓ ਜੀ, ਫਿਰ ਬਹਿ ਕੇ ਗੱਲਬਾਤ ਕਰਦੇ ਹਾਂ। ਹਾਂਜੀ ਰਾਣਾ ਸਾਹਿਬ ਹੁਣ ਕੀ ਪਾਣ ਲੱਗੇ ਹੋ? ਹੁਣ ਪਾਵਾਂਗੇ ਇਹਦੇ 'ਚ ਚਾਵਲ।
ਅੱਛਾ ਹਾਂ ਮਤਲਬ ਹੁਣ ਉਬਾਲਾ ਆ ਗਿਆ ਇਹਨੂੰ ਤੇ ਹੁਣ ਚੌਲ ਪੜੇ ਚਾਵਲ ਬਸ ਕੱਪ ਇੱਕ ਚਾਹ ਦਾ ਹੋਣਾ ਚਾਹੀਦਾ ਵਾ ਇਹ ਕਿੰਨਾ ਵਾ ਨਹੀਂ ਸਾਰੇ ਨਹੀਂ ਪਾਣੇ ਥੋੜੇ ਇਹਦੇ ਚ ਪਾਣੇ ਹਾਂ ਤੂੰ ਕੱਪ ਲੈ ਆਉਣਾ ਹੈ ਉਹ ਉਹ ਗਲਾਸ ਲੈ ਆ ਮੋਨੇ ਤੇ ਗਲਾਸ ਲਿਆ ਗਲਾਸ ਲੈਣਾ ਇੱਧਰ ਅੱਛਾ ਇਹ ਚਾਵਲ ਪਾਣੇ ਨੇ ਤੇ ਦੂਸਰਾ ਖੋਪਾ ਪਾਤਾ ਨਹੀਂ ਨਹੀਂ ਖੋਪਾ ਬਾਅਦ ਵਿੱਚ ਪਹਿਲੇ ਉਹ ਚਾਵਲ ਬਾਅਦ ਚ ਠੀਕ ਆ ਇਹ ਕਿੰਨੀ ਦੇਰ ਫਿਰ ਇਹਨਾਂ ਨੇ ਉਬਾਲਾ ਦੇਣਾ ਇਹਨਾਂ ਨੂੰ ਬਸ ਹੁਣ ਬਸ ਸ਼ਾਵਾਂ ਪਾਉਂਦੇ ਰਹਿਣਾ ਵਾ ਪੱਕਦੇ ਰਹਿਣਾ ਵਾ ਜਦੋਂ ਥੋੜਾ ਜਿਹਾ ਗਾੜਾ ਹੋ ਜਾਏਗਾ ਹਾਂ ਤੇ ਬਸ ਫਿਰ ਠੀਕ ਹੋ ਗਿਆ। ਲੈ ਦੇਖੋ ਹਾਂ ਬਸ ਠੀਕ ਹੈ ਚਲੋ ਥੋੜਾ ਜਿਹਾ ਕੰਮ ਕਰ ਲਓ ਬਸ ਕੈਮਰਾਮੈਨ ਦੀ ਮੰਨੋ ਚਾਰ ਦਾ ਫਿਰ ਕੱਪ ਹੁੰਦਾ ਬਸ ਹਾਂ ਗਲਾਸ ਜ਼ਿਆਦਾ ਵਾ ਬਸ ਠੀਕ ਹੋ ਗਿਆ ਨਿਸ਼ਾਨ ਸਾਹਿਬ ਤੁਸੀਂ ਇਹ ਰੱਖ ਦਿਓ ਪਿੱਛੇ ਬੜੀ ਮਿਹਰਬਾਨੀ ਸ਼ੁਕਰੀਆ ਹਾਂਜੀ ਹਾਂਜੀ ਬਿਲਕੁਲ ਜੀ ਇਸ ਤਰ੍ਹਾਂ ਹੀ ਇਹ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ ਮੈਂ ਤਾਂ ਇੱਕ ਨੰਬਰਦਾਰ ਦੇ ਹੱਥ 'ਚ ਕੈਮਰਾ ਵਾ ਹਾਂਜੀ ਦੂਸਰੇ ਨੰਬਰਦਾਰ ਦੇ ਹੱਥ 'ਚ ਮਾਈਕ ਆ ਗਿਆ ਵਾ ਹਾਂਜੀ ਇਹ ਅਸਲ ਨਾ ਜੀ ਇਹ ਸਾਡਾ ਜਿਹੜਾ ਨਾ ਮਤਲਬ ਤਾਵਨ ਜਿਹੜਾ ਤੁਹਾਡੇ ਨਾਲ ਕਰਦੇ ਪਏ, ਇਹ ਸਾਰਾ ਕੰਮ ਇਹਦੀ ਬਦੌਲਤ ਹੋ ਰਿਹਾ ਹਾਂ ਉਹ ਕੈਮਰਾ ਨਾ ਚਲਾਵੇ ਤੇ ਫਿਰ ਬਿਲਕੁਲ ਬੜੀ ਮਿਹਨਤ ਤੇ ਮਾਸ਼ਾਅੱਲਾ ਉਹਦੀ ਬੜਾ ਜਿਹੜਾ ਨਾ ਆ ਨਹੀਂ ਉਹਦੀ ਚੰਗੀ ਭਲੀ ਵਰਜਿਸ਼ ਹੋ ਜਾਂਦੀ 2 ਘੰਟੇ ਜਿਹੜਾ ਵਾ ਨਾ 2 ਘੰਟੇ ਜਿਹੜਾ ਪਕੜੀ ਰੱਖਦਾ ਵਾ ਬੜੀ ਮਿਹਨਤ ਵਾਲਾ ਕੰਮ ਹੈ ਵੇਖੋ ਤੇ ਬੜੀ ਮਿਹਰਬਾਨੀ ਰਾਣਾ ਖਾਲਿਦ ਮਕਬੂਲ ਸ਼ੁਕਰੀਆ ਹਾਂਜੀ ਨਾਲੇ ਜੀ ਜਿਹੜੇ ਹੈ ਨਾ ਫਿਆਜ਼ ਸਾਹਿਬ ਹਾਂਜੀ ਇਹ ਮਾਂ ਬੋਲੀ ਦੇ ਸਭ ਤੋਂ ਪੁਰਾਣੇ ਸੇਵਕ ਇਹ ਤੁਹਾਡਾ ਪਿਆਰ ਹੈ ਜੀ ਤੁਹਾਡਾ ਜਿਹੜਾ ਮੁਹੱਬਤ ਹੈ ਠੀਕ ਹੈ ਜੀ ਫਿਰ ਜਦੋਂ ਕੋਈ ਹੋਰ ਚੀਜ਼ ਪਾਵਾਂਗੇ ਤੇ ਫਿਰ ਤੁਹਾਨੂੰ ਫਿਰ ਦਿਖਾਵਾਂਗੇ ਠੀਕ ਹੈ ਮਿਹਰਬਾਨੀ ਸ਼ੁਕਰੀਆ ਤੇ 3-4 ਲਓ ਜੀ ਬੰਦੇ ਇੰਨੇ ਸਿਆਣੇ ਬੈਠੇ ਆ ਇਹਨੂੰ ਦੱਸੋ ਵੀ ਇਹਨੂੰ ਕੱਦੂਕਸ਼ ਕਿਉਂ ਸੱਦਦੇ ਆ ਅੱਗੇ ਉਹ ਲੰਮਾ ਜਿਹਾ ਹੁੰਦਾ ਸੀ ਪੈਰਾਂ ਵਾਲਾ ਹੁਣ ਆਹ ਨਵੇਂ ਡਿਜ਼ਾਈਨ ਚ ਆ ਗਿਆ ਦੱਸੋ ਵੀ ਇਹਨੂੰ ਕੱਦੂਕਸ਼ ਕਿਉਂ ਸੱਦਦੇ ਆ ਇਹ ਵਿੱਚ ਪਾਣ ਲੱਗੇ ਆ ਇਹ ਕੱਦੂ ਨੂੰ ਕੱਟ ਕਰ ਆ ਜੀ ਅਸੀਂ ਵਿੱਚ ਪਾਣ ਲੱਗੇ ਆ ਕੱਦੂਕਸ਼ ਕੀਤਾ ਆਪਣਾ ਖੋਪਾ ਗਿਰੀ ਇਹ ਚ ਸੌਗੀ ਵੀ ਪੈਣੀ ਨਹੀਂ ਅੱਛਾ ਇਹ ਚ ਗਿਰੀ ਪੈਣੀ ਕੱਲੀ ਪਾ ਦਈਏ ਪਾ ਦੇ ਬਿਸਮਿਲ੍ਲਾ ਸੌਗੀ ਬਹੁਤ ਬਾਅਦ ਸੌਗੀ ਫਿਰ ਇੱਥੇ ਬਹੁਤ ਫੁੱਲ ਜਾਂਦੀ ਆ ਛੁਹਾਰੇ ਤੋਂ ਆ ਕੇ ਲਿਆਵਾਂਗੇ ਉਹ ਨਾ ਇਹ ਪ੍ਰਾਂਚ ਪਾ ਹਾਂ ਇਹਨੂੰ ਕੱਦੂਕਸ਼ ਕਿਉਂ ਸੱਦਦੇ ਆ ਇਹ ਪਹਿਲੇ ਜ਼ਮਾਨੇ ਕੱਦੂਕਸ਼ ਕਰਦੇ ਹੁੰਦੇ ਸੀ ਅੱਛਾ ਕੱਦੂਕਸ਼ ਕਰਕੇ ਉਹ ਕੀ ਕਰਦੇ ਸੀ ਪ੍ਰਾਂਚ ਪਾਣੀ ਪਾ ਛੁਹਾਰੇ ਪਾ ਕੇ ਇਹ ਤਾਂ ਯਾਰ ਬੜਾ ਇੰਟਰਸਟਿੰਗ ਕੁਐਸਚਨ ਹੈ ਚੌਧਰੀ ਸਾਹਿਬ ਕੱਦੂ ਬੇਸਿਕਲੀ ਕਹਿੰਦੇ ਕੁਤਰਨ ਨੂੰ ਨਹੀਂ ਯਾਰ ਕੋਈ ਕਿਸੇ ਨੇ ਅਥੈਂਟਿਕ ਜਿਹਾ ਜਵਾਬ ਨਹੀਂ ਦਿਆ ਹਾਂਜੀ ਦਿਲ ਲੱਗਦਾ ਹਾਂਜੀ ਇਹਨੂੰ ਪੁੱਛਦੇ ਸਾਇੰਸਦਾਨ ਸਾਹਿਬ ਹਾਂਜੀ ਦੱਸੋ ਆਹੋ ਬਾਕੀ ਤਾਂ ਮਾਫੀ ਨਹੀਂ ਦਿੰਦੇ ਇੱਥੇ ਵੀ ਕੋਈ ਸੁਣਾਓ ਫਿਲਮ ਕੋਈ ਉਹ ਫਿਲਮ ਕਾਢ ਰਿਹਾ ਖਾਲਿਦ ਉਹ ਫਿਲਮ ਕਾਢ ਰਿਹਾ ਹਾਲੇ ਉਹ ਬੰਦਾ ਆ 2-4 ਬੰਦਿਆਂ ਨੇ ਨਾ ਆਪਸ ਵਿੱਚ ਗਾਣੇ ਸ਼ੁਰੂ ਕਰਤੇ ਵੀ ਜਿੱਥੇ ਗਾਣਾ ਖਤਮ ਹੋਊਗਾ ਨਾ ਉਹ ਤੋਂ ਸ਼ੁਰੂ ਕਰ ਦੇਣਾ ਉਹ ਰੇ ਤੇ ਗਾਣੇ ਖਤਮ ਹੁੰਦੇ ਰਹੇ ਹੈ ਉਹ ਮੋਕੂਆ ਦੇ ਕੋਲ ਉਹਨੇ ਅੱਗੇ ਆਪਣੇ ਸ਼ੁਰੂ ਰੇ ਨਾਲ ਕਰਤੇ ਜਿਹੜਾ ਦਿਲ ਆਇਆ ਕਰਤਾ ਇਹ ਰਾਣਾ ਦਾ ਰਾਣਾ ਹੋਰ ਨਹੀਂ ਮੈਨੂੰ ਨਹੀਂ ਇਹਦੇ ਆਮ ਤੌਰ ਤੇ ਕੱਦੂ ਕਸ਼ ਦਾ ਹੀ ਸੁਣਿਆ ਜਾਂਦਾ ਮੇਰੇ ਖਿਆਲ ਕਿ ਕੱਦੂ ਦਾ ਜਿਹੜਾ ਵਾ ਨਾ ਉਹ ਬਣਾਉਂਦੇ ਸੀ ਕਿ ਦੂਸਰਾ ਰਾਇਤਾ ਰੂਤਾ ਜਿਹੜਾ ਵਾ ਨਾ ਉਹ ਕੱਦੂ ਬਰੀਕ ਕਰਕੇ ਕਰਦੇ ਸੀ ਤੇ ਇਸ ਕਰਕੇ ਕੱਦੂ ਕਸ਼ ਵਾਲਾ ਜਿਹੜਾ ਯੂਜ਼ ਕੀਤਾ ਜਾਂਦਾ ਜ਼ਮੀਨ ਕਰਦੇ ਆ ਕੱਦੂ ਕਸ਼ ਨਹੀਂ ਉਹ ਨਹੀਂ ਉਹਨੂੰ ਵੀ ਕੱਦੂ ਕਸ਼ ਕਹਿੰਦੇ ਨਹੀਂ ਉਹ ਕੱਦੂ ਕਹਿੰਦੇ ਉਹ ਕੱਦੂ ਮਾਰਨਾ ਕੱਦੂ ਕਰਨਾ ਕਹਿੰਦੇ ਉਹਦੇ ਕਸ਼ ਵਾਲਾ ਨਹੀਂ ਕਸ਼ ਦਾ ਜਿਹੜਾ ਵਾ ਨਾ ਹੁਣ ਤੂੰ ਆਪਣਾ ਅਗਰ ਜੇ ਕੋਈ ਤੇਰੇ ਕੋਲ ਥੀਸਿਸ ਹੈ ਤੂੰ ਬਿਆਨ ਕਰ ਦੇ ਆਪਣਾ ਨਹੀਂ ਮੈਂ ਤਾਂ ਜਿਵੇਂ ਸਵਾਲ ਛੱਡਦੇ ਹੁੰਦੇ ਆ ਨਾ ਇਹ ਜਦੋਂ ਤੱਕ ਦੁਨੀਆ ਕਾਇਮ ਰਹੂਗੀ ਮੇਰਾ ਸਵਾਲ ਖੜਾ ਕੋਈ ਬੰਦਾ ਛੁੱਟੀ ਆ ਕਿਸੇ ਨੂੰ हाँ कमेंट से काश खत्म करना ਵੀ ਕਿਸੇ ਥਾਂ ਤੋਂ ਕੋਈ ਬੰਦਾ ਆ ਕੇ ਜਵਾਬ ਦੇ ਸਕਦਾ ठीक है जी ਨਾਮ ਵੀ ਦੱਸ ਦੇ ਕੋਈ ਜਵਾਬ ਦੇਣ ਵਾਲੇ ਵਾਸਤੇ ਆ ਕੌਲੀ ਆਦੀ ਦੇ ਦਾਂਗੇ ਸ਼ੀਰ ਖੌਰਮੇ ਦੀ ਪਿਆਲੀ ਦੇ नहीं जी वो ਜਿਹੜਾ ਵੀ ਦੇਗਾ ਉਹਦਾ ਫਿਰ ਅਗਲੇ ਵਲਾਗ ਚ ਉਹਦਾ ਨਾਂ ਨਾ ਹਾਂ ਉਹਦਾ ਦੱਸਾਂਗੇ ਵੀ ਹਾਂਜੀ ਜਿਹੜਾ ਬੰਦਾ ਦੱਸੂਗਾ ਨਾ ਜੀ ਇਹਨੂੰ ਕੱਦੂਕਸ਼ ਕਿਉਂ ਸੱਦਦੇ ਆ ਫਿਰ ਅਸੀਂ ਉਹਨਾਂ ਦਾ ਜਵਾਬ ਵੀ ਦੱਸਾਂਗੇ ਵੀ ਇਦਾਂ ਹੁਣ ਜਿੱਦਾਂ ਉਦਣ ਇਹ ਰਾਣਾ ਖਾਲਦ ਨੇ ਪੁੱਛਿਆ ਸੀਗਾ ਵੀ ਡਰਾਈਵਰ ਦਾ ਨਾਂ ਕੀ ਹੈ ਉਹ ਬਾਅਦ ਚ ਪਤਾ ਲੱਗਿਆ ਵੀ ਡਰਾਈਵਰ ਦਾ ਨਾਂ ਇਹਨੇ ਵਿੱਚੇ ਦੱਸਿਆ ਸੀ ਥੱਲੇ ਕਈ ਬੰਦਿਆਂ ਨੇ ਲਿਖਿਆ ਵੀ ਬੂਟਾ ਹਾਂ ਨਹੀਂ ਕਈਆਂ ਨੇ ਕਿਹਾ ਵੀ ਇੰਨੇ ਮਿੰਟ ਤੇ ਇੰਨੇ ਸੈਕਿੰਡ ਤੇ ਤਾਂ ਤੁਸੀਂ ਖੁਦ ਜਵਾਬ ਦੇ ਦਿੱਤਾ ਹਾਂ ਉਸ ਟਾਈਮ ਸਾਡੇ ਦਿਮਾਗ 'ਚ ਨਹੀਂ ਸੀ ਇਹ ਗੱਲ ਆਈ ਅਸਲ 'ਚ ਤੁਸੀਂ ਸਵਾਰੀਆਂ ਲੈਣ ਚੜਨ ਵਾਲੇ ਰੌਲੇ 'ਚ ਪੈ ਗਏ ਹਾਂ ਆ ਕੀ ਪਾਣ ਲੱਗਾ
ਇਹ ਛੁਆਰੇ ਹਾਂ ਖਜੂਰਾਂ ਵੀ ਪਾਣੀਆਂ ਕਿ ਨਹੀਂ? ਹਾਂ ਪਾ ਦਿਓ ਖਜੂਰਾਂ ਵੀ ਲਿਆਵੇ। ਖਜੂਰਾਂ ਵੀ ਤਤੀਆਂ ਕਰ ਤੇ ਛੁਹਾਰੇ ਜਿਹੜੇ ਆ ਇਹਦੇ ਤੋਂ ਕੱਢ ਲਓ ਗਿਟਕਾਂ ਵਗੈਰਾ ਕੱਢ ਲਓ ਖਜੂਰਾਂ ਤੇ ਛੁਹਾਰੇ। ਹਾਂ ਔਰ ਗਿਟਕਾਂ ਸਮੇਤ ਨਹੀਂ ਪਾਣੇ ਹਾਂ ਦਾਬਲਾ ਦਾਬਲਾ ਉਸਮਾਨ ਇੱਥੇ ਆ ਜਾ YouTube ਤੇ ਤੱਕ ਨਹੀਂ ਲੱਭਿਆ ਯਾਰ। ਨਹੀਂ ਲੱਭਣੀ ਬੰਦ ਕਰ ਦੇ ਉਹ ਚੱਲ ਰਿਹਾ ਇਹਨੂੰ ਜੇਬ ਚ ਪਾ ਨਾ ਹਾਂਜੀ ਹਾਂ ਬੰਦਿਆਂ ਨੂੰ ਬੜਾ ਟਾਈਮ ਦਿੱਤਾ ਜੀ ਅੱਗੇ ਮੈਂ ਪੁੱਛਿਆ ਸੀਗਾ ਵੀ ਇਹਨੂੰ ਕੱਦੂਕਸ਼ ਕਿਉਂ ਸਾਦੇ ਆ ਵੀ ਅੱਗੇ ਉਹ ਪੈਰਾਂ ਜਿਹਾ ਵਾਲਾ ਹੁੰਦਾ ਸੀ ਹੁਣ ਗੋਲ ਆ ਗਿਆ ਵੀ ਇਹਨੂੰ ਕੱਦੂਕਸ਼ ਦਾ ਨਾਂ ਕਿਉਂ ਰੱਖਿਆ ਬਥੇਰੇ ਟੇਵੇ ਟੂਵੇ ਲਾਏ ਇਹਨਾਂ ਨੇ ਕਿਸੇ ਨੇ ਕੋਈ ਪਤਾ ਨਹੀਂ ਲੱਗਿਆ ਮੈਂ ਜਵਾਬ ਆਪਣੀ ਅਕਲ ਨਾਲ ਦਿੰਦਾ ਕਿਸੇ ਨੂੰ ਹੋ ਸਕਦਾ ਕੋਈ ਕਿਸੇ ਨੂੰ ਇਸ ਤੋਂ ਚੰਗਾ ਜਵਾਬ ਆਂਦਾ ਹੋਵੇ ਇਹ ਜਿਹੜਾ ਜੀ ਕੱਦੂ ਆ ਨਾ ਕੱਦੂ ਸਾਦੇ ਆ ਕੱਦੂ ਇੱਕ ਤਾਂ ਹੈ ਨਾ ਸਬਜ਼ੀ ਵੀ ਕੱਦੂ ਦੀ ਇੱਕ ਬਣਾਵਟ ਆ ਮੇਰਾ ਪੁੱਤ ਚੁੱਪ ਕਰੀ ਕੱਦੂ ਦੀ ਬਣਾਵਟ ਆ ਕੱਦੂ ਇੱਕ ਸੂਰਤ ਦਾ ਨਾਮ ਆ ਇਹਨੂੰ ਚੁੱਪ ਕਰਾ ਦੇ ਜਾਂ ਪਰਾਂ ਲੈ ਜਾ ਦੱਸ ਰਿਹਾ ਵੀ ਅੱਛਾ ਜੀ ਹਾਂਜੀ ਕੱਦੂ ਤਾਂ ਸਾਦੇ ਆ ਵੀ ਕੱਦੂ ਇੱਕ ਸੂਰਤ ਦਾ ਨਾਮ ਆ ਵੀ ਕੱਦੂ ਇੱਕ ਬਣਾਵਟ ਦਾ ਨਾਮ ਆ ਪੂਰੀ ਸਬੂਤੀ ਸ਼ੈ ਦਾ ਨਾਮ ਆ ਕੱਦੂ ਤੇ ਕਸ਼ ਸਾਦੇ ਆ ਵੀ ਉਹਦਾ ਜਿੱਥੇ ਉਹ ਮੁੱਕ ਜਾਂਦੀ ਖਤਮ ਹੋ ਜਾਂਦੀ ਹੈ ਕਿਸੇ ਸ਼ੈ ਦੀ ਅਸਲ ਸੂਰਤ ਨੂੰ ਮਕਾਂਦਾ ਇਹ ਵੀ ਕੋਈ ਸ਼ੈ ਵੀ ਆ ਨਾ ਹੁਣ ਆਪਾਂ ਕਹਿ ਨਹੀਂ ਦਿੰਦੇ ਕੈਸਾ ਤੇਰਾ ਕੱਦੂ ਵਰਗਾ ਮੂੰਹ ਆ ਹੈ ਜਦੋਂ ਕਸ਼ ਹੋ ਜਾਣਾ ਫਿਰ ਉਹ ਕੱਦੂ ਵਰਗਾ ਨਹੀਂ ਰਹਿਣਾ ਕੀ ਬਾਤ ਜੋ ਸੇ ਬੜੇ ਅਥੈਂਟਿਕ ਜਵਾਬ ਦਿਆ ਜਿਹੜੀ ਅਸਲ ਸੂਰਤ ਆ ਨਾ ਉਹਦਾ ਇਹਦੇ ਐਂ ਉਹਨੂੰ ਕਰ ਦਿੰਦਾ ਬਰੀਕ ਖਤਮ ਕਰ ਦਿੰਦਾ ਅਸਲ ਨੂੰ ਤੇ ਇਹ ਐਨਐਫਟੀ ਨਹੀਂ ਹੈ ਕਿਉਂ ਭਾਈ? ਹਾਂ ਇਹ ਕੱਦੂ ਕਸ਼ ਆ ਕਰਨ ਨੂੰ ਇਹਦੇ ਤੇ ਗਾਜਰ ਵੀ ਕਸ਼ ਹੋ ਸਕਦੀ ਮੂਲੀ ਵੀ ਕਸ਼ ਹੋ ਸਕਦੀ ਪਰ ਉਹ ਮੁੜ ਕੇ ਨਾ ਮੂਲੀ ਨੇ ਮੂਲੀ ਰਹਿਣਾ ਨਾ ਗਾਜਰ ਨੇ ਗਾਜਰ ਰਹਿਣਾ ਇਹ ਬਿਲਕੁਲ ਇਹ ਗੱਲ ਪੂਰੇ ਕੱਦੂ ਦਾ ਨਾਮ ਆ ਇਹ ਬਲਕਿ ਜਦੋਂ ਕੱਦੂ ਨੂੰ ਕਸ਼ ਕਰ ਦਵੇਂ ਨਾ ਨਹੀਂ ਕੱਦੂ ਕਸ਼ ਹੁੰਦਾ ਰਿਹਾ ਰਾਇਤਾ ਬਗੈਰ ਕੱਦੂ ਕਸ਼ ਤੋਂ ਇਹ ਬਣਦਾ ਗੱਲ ਪੈਣ ਗੋਇਟੇ ਵਾਲੀ ਗੱਲ ਆ ਉਹ ਹੁਣ ਇਹ ਆ ਵੀ ਉਹ ਨੁਸਖੇ ਤੇ ਚੱਲ ਰਹੇ ਆ ਤੇ ਉਹਦੀ ਚੱਲਨੇ ਆ ਉਹ ਕੋਈ ਨਾ ਬੰਦਾ ਸਾਦਾ ਜਾ ਚਲਾ ਗਿਆ ਜਰਮਨੀ ਅੱਛਾ ਬੰਦਾ ਚਲਾ ਗਿਆ ਜਰਮਨੀ ਬੰਦਾ ਚਲਾ ਗਿਆ ਜਰਮਨੀ ਉੱਥੇ ਇੱਕ ਬੰਦੇ ਦਿਨ ਮਾੜੇ ਜੇ ਸੀ ਕੋਈ ਕੰਮਕਾਰ ਕੋ ਹੈ ਨਹੀਂ ਸੀ ਇੱਕ ਬੰਦਾ ਹੋਰ ਤੇਜਾ ਉਹਨੇ ਕਿਹਾ ਯਾਰ ਇੱਥੇ ਅਸੀਂ ਰੱਖਿਆ ਵਾ ਇੱਕ ਸੈਮੀਨਾਰ ਗੋਇਟੇ ਇਹਨਾਂ ਦਾ ਜਰਮਨਾਂ ਦਾ ਵੱਡਾ ਸ਼ਾਇਰ ਆ ਗਾਲਬ ਆਪਣਾ ਹਿੰਦੁਸਤਾਨੀਆਂ ਦਾ ਸ਼ਾਇਰ ਆ ਗਾਲਬ ਐਂਡ ਗੋਇਟੇ ਦਾ ਇੱਕ ਸੈਮੀਨਾਰ ਆ ਤੂੰ ਤਕਰੀਰ ਕਰਨੀ ਆ ਵਾਹ ਵਾਹ ਉਹਨੇ ਕਿਹਾ ਯਾਰ ਮੈਨੂੰ ਤਾਂ ਨਾ ਗਾਲਬ ਦਾ ਪਤਾ ਵਾ ਨਾ ਗੋਇਟੇ ਦਾ ਪਤਾ ਮੈਂ ਤਾਂ ਇੱਥੇ ਦਿਹਾੜੀਆਂ ਕਰਨ ਆਇਆ ਹਾਂ ਉਹਨੇ ਕਿਹਾ ਮੈਂ ਤੈਨੂੰ ਨਾ ਤਰਕੀਬ ਦੱਸ ਦਿੰਦਾ ਵਾਂ ਤੂੰ ਜੋ ਮਰਜ਼ੀ ਤੇਰੇ ਦਿਲ ਚ ਆਵੇ ਕਹਿੰਦਾ ਰਹੀਂ ਤੇ 5-4 ਫਿਕਰਿਆਂ ਤੋਂ ਬਾਅਦ ਕਹਿ ਦੇਣਾ ਗਾਲਬ ਐਂਡ ਗੋਇਟੇ ਵਾਹ 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 ਤੇ ਮੈਂ ਕਹਿੰਦਾ ਬਾਅਦ ਚ ਆਪੇ ਨਾ ਟਰਾਂਸਲੇਸ਼ਨ ਉਹਦੀ ਨਾ ਕਰ ਦੂੰਗਾ ਉਹ ਕਹਿੰਦਾ ਵੀ ਉੱਥੇ ਸਾਡਾ ਬੜਾ ਖੂਹ ਸੀ ਢੱਗੇ 4-4 ਵੀ ਹੁੰਦੇ ਸੀ 6-6 ਵੀ ਹੁੰਦੇ ਸੀ ਤਕਰੀਰ ਸ਼ੁਰੂ ਪਾਣੀ ਬੜਾ ਚੰਗਾ ਨਿਕਲਦਾ ਸੀ ਗਾਲਬ ਐਂਡ ਗੋਇਟੇ ਹੈ ਤਾੜੀਆਂ ਹੈ ਤਾੜੀਆਂ ਉਹਨੇ ਕਿਹਾ ਵੀ ਕਣਕ ਜਿਹੜੀ ਆ ਬੜੀ ਚੰਗੀ ਹੁੰਦੀ ਸੀ ਮੱਝਾਂ ਵੀ ਸੀ ਗਾਵਾਂ ਵੀ ਸੀ ਢੱਗੇ ਵੀ ਰੱਖੇ ਹੋਏ ਸੀ ਗਾਲਬ ਐਂਡ ਗੋਇਟੇ ਤੇ ਉਹ ਹਾਂ ਵੀ ਪਾਣੀ ਜਿਹੜਾ ਪਿੰਡੋਂ ਬੜਾ ਦੂਰ ਸੀ ਘੜਿਆਂ ਤੋਂ ਔਰਤਾਂ ਲਿਆਂਦੀਆਂ ਸੀ ਹੈ ਗਾਲਬ ਐਂਡ ਗੋਇਟੇ ਵਾਹ ਇਸ ਤਰ੍ਹਾਂ 5-7 ਵਾਰੀ ਗਾਲਬ ਐਂਡ ਗੋਇਟੇ ਬੜੀ ਤਾੜੀ ਤੋੜੀ ਵੱਜੀ ਉਹਨੇ ਬਾਅਦ ਚ ਤਰਜਮੇ ਵਾਲੇ ਨੇ ਕਿਹਾ ਵੀ ਆ ਜਨਾਬ ਆਪਣੇ ਭਾਈ ਜਿਹੜੇ ਹੈ ਸੀ ਇਹਨਾਂ ਨੇ ਗਾਲਬ ਐਂਡ ਗੋਇਟੇ ਤੇ ਇੰਨੀ ਅੱਛੀ ਤਕਰੀਰ ਕੀਤੀ ਆ ਨਾ ਵੀ ਇਹਦਾ ਮੈਂ ਪੂਰਾ ਖੁਲਾਸਾ ਜਿਹੜਾ ਵਾ ਨਾ ਬਾਅਦ ਚ ਬਿਆਨ ਕਰੂੰਗਾ ਲੇਕਿਨ ਇਹਨਾਂ ਨੇ ਗਾਲਬ ਐਂਡ ਗੋਇਟੇ ਦੇ ਮਜ਼ਮੂਨ ਨੂੰ ਬੜਾ ਚੰਗਾ ਇਸ ਗੱਲ ਤੇ ਤਾੜੀਆਂ ਦਾ ਇਸ ਗੱਲ ਤੇ ਇਹੀ ਇਹਨੇ ਕੱਦੂਕਸ਼ ਕੀਤਾ ਵਾ ਨਹੀਂ ਮੈਂ ਤੁਹਾਨੂੰ ਦੱਸਦਾ ਮੈਂ ਗੱਲ ਪੂਰੀ ਦੱਸਦਾ ਸਬਜ਼ੀਆਂ ਦੇ ਵਿੱਚੋਂ ਨਾ ਜੀ ਸਾਰਿਆਂ ਤੋਂ ਵੱਡੀ ਸਬਜ਼ੀ ਜਿਹੜੀ ਆ ਉਹ ਕੱਦੂ ਹੁੰਦਾ ਕੱਦੂ ਤੁਹਾਨੂੰ 1 ਮੀਲ ਤੇ ਪਿਆ ਵੀ ਦਿਖ ਜੂਗਾ ਕੱਦੂ ਹੁਣ ਤਾਂ ਵੱਡੇ ਵੱਡੇ ਚੌਧਰੀ, ਮੈਂ ਇੱਕ ਗੱਲ ਕਹਾਂ ਯਕੀਨ ਕਰੇਗਾ ਆ ਜਵਾਬ ਜਿਹੜਾ ਤੂੰ ਦਿਆ ਨਾ ਮੈਂ ਪਹਿਲਾਂ 1-2 ਵਾਰੀ ਸੁਣਿਆ ਲੇਕਿਨ ਮੈਨੂੰ ਯਾਦ ਕੋਈ ਨਹੀਂ ਸੀ ਹਾਂ ਆ ਮੁੰਡਾ ਬਹੁਤ ਚੰਗਾ ਕੱਦੂ ਉਹ ਜਿਹੜਾ ਹਾਂ ਉਹ ਇੱਕ ਸੂਰਤ ਦਾ ਨਾਮ ਆ ਇੱਕ ਬਣਾਵਟ ਦਾ ਨਾਮ ਆ ਕੱਦੂ ਜਦੋਂ ਚਲੋ ਜੀ ਜਦੋਂ ਉਹ ਕੱਦੂ ਕਸ਼ ਹੋ ਗਿਆ ਜਦੋਂ ਉਹਦੀ ਸੂਰਤ ਮੁੱਕ ਗਈ ਤਾਂ ਉਹ ਆ ਕਰਦਾ ਕੰਮ ਇਹ ਕੱਦੂ ਨੂੰ ਕਸ਼ ਕਰਦਾ ਕਿਸੇ ਸ਼ਾਇਦ ਦੀ ਬਣਾਵਟ ਮਕਾ ਦਿੰਦਾ ਨਹੀਂ ਮੈਂ ਐਸਾ ਮੈਂ ਇਹ ਐਡ ਕਰਨਾ ਹੈ ਗੱਲ ਇਹ ਉਹ ਬੰਦਾ ਜਿੰਦੀ ਉਹ ਨਹਿਰ ਜਿਹੜੀ ਤੇਰੇ ਸਿਰ ਝੁਕਾ ਕੇ ਗੱਲ ਕੱਟ ਕਰਨੀ ਹੋਈ ਦੱਸ ਦੇ ਵੀ ਮੈਨੂੰ ਕੀ ਭੁਲੇਖਾ ਲੱਗਾ ਅੱਛਾ ਨਹੀਂ ਜਿਹੜੀ ਉਹ ਨਹਿਰ ਜਿਹੜੀ ਭੁਲੇਖਾ ਲੱਗ ਗਿਆ ਹਾਂ ਮੈਂ ਨਾ ਜੀ ਉਸ ਬਿਰਾਜ ਤੇ ਕੋਈ 5 ਤੋਂ 7 ਵਾਰੀ ਗਿਆ ਮੱਛਲੀ ਖਾ ਕੇ ਆਇਆ ਉੱਥੇ ਤਸਵੀਰਾਂ ਮੇਰੇ ਕੋਲ ਮੌਜੂਦ ਆ ਲੇਕਿਨ ਮੈਨੂੰ ਨਾ ਉਸ ਦਿਨ ਭੁਲੇਖਾ ਲੱਗਦਾ ਰਿਹਾ ਹਾਂ ਦੇਨ ਕੁਝ ਹੋਰ ਸੀ ਕਹਿਣਾ ਮੈਂ ਜੇਲਮ ਸੀ ਮੇਰੇ ਮੂੰਹ ਚੋਂ ਨਾ ਸੇਂਧ ਨਿਕਲਦਾ ਰਿਹਾ ਬਈ ਜਿਹੜੀ ਉਹ ਹਾਲਾਂਕਿ ਸਾਨੂੰ ਸਾਹਮਣੇ ਦਿਖ ਰਿਹਾ ਕਿ ਆ ਜ਼ਿਲ੍ਹਾ ਜੇਲਮ ਦੇ ਵਿੱਚ ਬਿਰਾਜ ਆ ਤੇ ਦਰਿਆ ਜੇਲਮ ਆ
ਲੇਕਿਨ ਮੇਰਾ ਦਿਮਾਗ ਸੀਗਾ ਸਿੰਧ ਵੱਲ ਜਿਹੜੀ ਸਿੰਧ ਜੇਲਮ ਚ ਡਿੱਗਦੀ ਹੈ ਨਾ, ਗਰੋਟ ਵਾਲੇ ਕੋਲ ਜੀ ਜਿਹੜਾ ਵਾ ਨਾ, ਉੱਥੇ ਨਹਿਰ ਉਹ ਡਿੱਗਦੀ ਹੈ ਦਰਿਆ ਜੇਲਮ ਚ, ਔਰ ਬੜੀ ਭੁਲੇਖਾ ਲੱਗ ਹਾਈਟ ਗਿਆ ਤੋਂ ਜਿਸ ਗਿਰਦੀ ਗੱਲ ਦਾ। ਉਹ ਪਿਛਲੇ ਵਲਾਗ 'ਚ ਇੱਕ ਬੰਦੇ ਨੇ ਨਾ ਕਮੈਂਟ ਕੀਤਾ ਹੋਇਆ, ਮੈਂ ਉਹਨੂੰ ਰਿਪਲਾਈ ਵੀ ਕੀਤਾ ਬਕਾਇਦਾ ਜਾ ਕੇ ਨਾ, ਮੈਂ ਕਿਹਾ ਸਾਨੂੰ ਭੁਲੇਖਾ ਲੱਗ ਗਿਆ। ਨਹੀਂ ਭੁਲੇਖਾ ਬੰਦਾ ਜੀ ਗਲਤੀ ਹੋ ਜਾਂਦੀ ਹੈ, ਐਸੀ ਕੋਈ ਗੱਲ ਨਹੀਂ ਹੈ। ਹਾਂਜੀ ਸ਼ੁਗਰ ਮੇਲਾ ਵਿੱਚ ਗਲਤੀ ਵੀ ਹੋ ਜਾਂਦੀ। ਤੇ ਨਹਿਰ ਬੜੀ ਵੱਡੀ ਹੈ, ਨਹਿਰ ਬਹੁਤ ਡੂੰਗੀ ਆ। ਉਸ ਨਹਿਰ ਦੀ ਤਾਂ ਇਹ ਸੁਣੀ ਕੀ ਹੈ ਜੀ, ਸਾਡੇ ਰਿਸ਼ਤੇਦਾਰਾਂ ਦੀ ਵੀ ਹਾਰਵੈਸਟਰ ਵਿੱਚ ਡਿੱਗੀ ਸੀ, ਮੁੰਡਾ ਵੀ ਵਿੱਚ ਡਿੱਗ ਗਿਆ ਸੀ, ਤੇ ਹਾਰਵੈਸਟਰ ਵਿੱਚ ਡਿੱਗ ਕੇ ਡੁੱਬ ਗਈ, ਮੁੜ ਕੇ ਲੱਭੀ ਨਹੀਂ। ਏਡੀ ਡੂੰਗੀ ਨਹਿਰ ਆ। ਨਹਿਰਾਂ ਵੀ ਕਈ ਬੜੀਆਂ ਖੌਫਨਾਕ ਆ, ਦਰਿਆਵਾਂ ਤੋਂ ਵੀ ਗਾਂ ਆ। ਇਹ ਗੱਲ ਹਕੀਕਤ ਹੈ। ਹਾਂਜੀ ਨਹਿਰਾਂ ਵੀ ਏਡੀਆਂ ਇਹ ਕਿੰਨੀਆਂ ਨਹਿਰਾਂ? 7 ਨਹਿਰਾਂ। 7 ਨਹਿਰਾਂ ਜੀ। ਇਹ 1960 ਚ ਇਹ ਦਰਿਆ ਤੋਂ ਦਰਿਆ ਜਾਂਦੀਆਂ ਇੰਡੀਆ ਤੇ ਪਾਕਿਸਤਾਨ ਦਾ ਨਾ ਮਸਲਾ ਚੱਲ ਰਿਹਾ। ਕੋਈ ਗਿੱਟ ਕਿਸੇ ਦੇ ਦੇਖ ਤਸੱਲੀ ਨਾਲ ਕੀ ਹੁੰਦੇ ਤੇ ਬਸ ਪਾ ਦੇ। ਇਹ ਜਾਂਦਾ ਹੈ ਪਾਣੀ ਜੇਲਮ ਚੋਂ ਨਿਕਲ ਕੇ ਤੇ ਜਾ ਰਿਹਾ ਕਿੱਥੇ ਆ? ਇਹ ਨਾ ਜੀ ਝੰਗ ਤੇ ਹੀ ਆਂਦਾ, ਝੰਗ ਸਰਗੋਦਾ ਇਹ ਜੀ ਪਾਤੇ ਆ ਛੁਹਾਰੇ, ਇਹ ਛੁਹਾਰੇ ਪਾਏ। ਰਾਬਤਾ ਨਹਿਰ ਆ ਇਹ ਛੁਹਾਰੇ ਜੀ ਅਸੀਂ ਗਿਟਕਾ ਕੱਢ ਕੇ ਪਾਏ। ਹਾਂ ਛੁਹਾਰੇ ਪਾਏ, ਔਰ ਵਿੱਚ ਕੁਝ ਖਜੂਰਾਂ ਵੀ ਪਾਈਆਂ। ਖਜੂਰਾਂ ਵੀ ਪਾਈਆਂ? ਖਜੂਰਾਂ ਆਦੀਆਂ ਅੱਧੇ ਛੁਹਾਰੇ। ਅੱਛਾ ਤੇ ਆ ਦਿਖਾ ਦਿਓ ਜੀ, ਹੁਣ ਕੋ ਰੰਗ ਥੋੜਾ ਬਦਲ ਰਿਹਾ ਹੋਵੇ। ਆ ਹੁਣ ਖਜੂਰਾਂ ਦੀ ਵਜ੍ਹਾ ਤੋਂ ਥੋੜਾ ਜਿਹਾ ਹੋਰ ਬਦਲ ਜਾਣਾ ਛੁਹਾਰੇ ਦੇ ਖਜੂਰਾਂ ਦੇ। ਹਾਂ ਉਹ ਬਦਾਮ ਹੁਣ ਲੱਗੇ ਹੋਏ ਆ ਛਿੱਲਣ, ਨਾਮ ਆਪਾਂ ਚਿੱਟੇ ਹੀ ਪਾਣੇ ਛਿੱਲੇ ਹੋਏ ਆ। ਅੱਛਾ ਛਿੱਲ ਰਹੇ। ਮੋਨੀਦ ਉਹ ਦਿਖਾ ਦੀ ਮੁੰਡੇ ਛਿਲਦੇ ਉੱਧਰ। ਮੋਨੀਦ ਇਧਰ ਆਓ ਯਾਰ, ਆ ਟਾਈਮ ਲੱਗ ਗਿਆ ਜੀ। वो सवैया यार ना बॉयल करवा दो घर से। आ रखी वो सेवियां यार करवा दे बॉयल करो। ਉਹਨਾਂ ਚ ਨਾ ਲੇਸ ਆ, ਇਹ ਸੇਵੀਆਂ ਦੂਸਰੀਆਂ ਲੈ ਆਏ। ਸੇਵੀਆਂ ਦੂਸਰੀਆਂ ਇਹਨਾਂ ਚ ਲੇਸ ਆ, ਇਹਨਾਂ ਨੂੰ ਬੋਇਲ ਕਰਕੇ ਨਾ ਉਸ ਪਾਣੀ 'ਚ ਇਹਨਾਂ ਦੀ ਲੇਸ ਨਿਕਲ ਜੇਗੀ ਤੇ ਫਿਰ ਆਪਾਂ ਇਹਨਾਂ ਨੂੰ ਪਾਣਾ। ਹਾਂ ਜੀ ਆ ਦੇਖੋ ਜੀ, ਫਿਰ ਬਾਅਦ ਵਿੱਚ ਜਿਹੜਾ ਸਰੋਇਆ ਕਹਿੰਦਾ ਮੇਰੇ ਅੱਧੇ ਬਦਾਮ ਖਾ ਗਏ। ਹਾਂ ਕੀ ਕੀਤਾ? ਬਦਾਮ ਖਾਣ ਲੱਗੇ ਆ। ਚੱਲ ਪਾ ਵਿੱਚ ਨਹੀਂ ਸੀ ਮੁਕੱਦਰਾਂ ਹੀ ਤੁਹਾਡੇ। ਆਹੋ ਇੰਜ ਹੁੰਦਾ ਰਿਜ਼ਕ ਜਿਹੜਾ ਨਾ ਹੋਵੇ ਨਾ ਮੁਕੱਦਰਾਂ ਦਾ, ਹੱਥ ਆਇਆ ਕਾਬੂ ਵੀ ਡਿੱਗ ਜਾਂਦਾ। ਪਾਣੀ ਤੇ ਯਾਰ ਥੋੜਾ ਅਮਰੇ 5-7 ਪਾ ਦੋ। ਕੰਮ ਤਿਆਰ ਆ। ਹਾਂ ਕੰਮ ਤਿਆਰ ਆ। ਉਸਮਾਨ ਸਾਹਿਬ ਦੱਸੋ, ਅੱਜ ਦੀ ਰਾਤ ਜਿਹੜੀ ਆ ਚਾਂਦ ਰਾਤ ਪਹਿਲਾਂ ਕਿਵੇਂ ਦੇਖੀ, ਹੁਣ ਕਿਵੇਂ ਦੇਖੀ? ਪਹਿਲਾਂ ਤਾਂ ਸੀਗਾ ਕਿ ਜੀ ਜਿਹੜੇ ਬੰਦੇ ਨੇ ਵੀ ਆਪਣਾ ਤਿਆਰੀ ਕਰਨੀ ਆ, ਕੋਈ ਖਰੀਦਦਾਰੀ ਕਰਨੀ ਆ, ਉਹ ਪਹਿਲਾਂ ਕਰਦਾ ਹੁੰਦਾ ਸੀ। ਠੀਕ ਆ। ਤੇ ਚਾਂਦ ਰਾਤ ਨੂੰ ਬਾਜ਼ਾਰਾਂ 'ਚ ਸ਼ਾਪਿੰਗ ਵਾਲਾ ਚੱਕਰ ਪਹਿਲਾਂ ਕੋਈ ਨਹੀਂ ਹੁੰਦਾ ਸੀਗਾ। ਉਦੋਂ ਸੀਗਾ ਕਿ ਜੀ ਆਪਣੇ ਮਸਲਨ ਜਿਹੜੀ ਚੀਜ਼ਾਂ ਖਰੀਦੀਆਂ ਹੋਈਆਂ ਉਹਨਾਂ ਨੂੰ ਸੈਟਲਮੈਂਟ ਕਰਦੇ ਸੀਗੇ, ਤੇ ਬੱਚੀਆਂ ਮਹਿੰਦੀਆਂ ਲਾਉਂਦੀਆਂ ਸੀ। ਬੰਦੇ ਆਪਣਾ ਦਰਜੀ ਵਾਲਾ ਕੰਮ ਹੁੰਦਾ ਸੀ, ਲੇਟ ਤੇ ਦਰਜੀ ਕਰ ਜਾਂਦਾ ਸੀਗਾ। ਤੇ ਹੁਣ ਤੇ ਜਾਂ ਚਾਂਦ ਦਾ ਐਲਾਨ ਹੁੰਦਾ ਤੇ ਬਸ ਮੋਟਰਸਾਈਕਲਾਂ ਤੇ ਨਿਕਲ ਜਾਂਦੇ ਆ ਬਾਜ਼ਾਰਾਂ ਨੂੰ, ਗੇੜੇ ਕੱਢ ਕੇ ਸਾਰਾ ਕੰਮ ਖਰਾਬ ਕਰ ਦਿੰਦੇ। ਤੇ ਇਹ ਕੋਈ ਨਹੀਂ ਸਵਾਦ ਹੋਣ ਲੱਗਾ ਇਹਦਾ। ਨਹੀਂ ਉਸਮਾਨ ਸਾਹਿਬ ਇਹਨਾਂ ਦੀਆਂ ਗੱਲਾਂ ਮੁੱਕਰ ਤੇ ਹੈ, ਯਾਨੀ ਕਿ ਉਹ ਸਮਝਦੇ ਆ ਵੀਡੀਓ ਨਹੀਂ ਬਣ ਰਹੀ ਹੈ। ਤੁਸੀਂ ਵੀ ਜਦੋਂ ਬੋਲਦੇ ਹੋ ਫਿਰ ਅਸੀਂ ਨਹੀਂ ਬੋਲ ਸਕਦੇ। ਕੀ ਗੱਲ ਕਰ ਰਹੇ ਸੀ? ਚਾਂਦ ਰਾਤ ਪਹਿਲਾਂ ਚਾਂਦ ਰਾਤ ਦੇ ਬਾਰੇ ਹੀ ਗੱਲ। ਅਸਲ 'ਚ ਜਿਵੇਂ ਜੀ ਰਾਣਾ ਸਾਹਿਬ ਨੇਮਤ ਆ ਨਾ ਤੰਦਰੁਸਤੀ, ਜਿਵੇਂ ਸਿਹਤ ਨੇਮਤ ਆ, ਇਸ ਨੇਮਤ ਵਰਗੀ ਨੇਮਤ ਕੋਈ ਨਹੀਂ। ਇਦਾਂ ਹੀ ਜਿਹੜਾ ਕਹਿ ਲਓ ਨਾ ਵੀ ਆਪਣੇ ਘਰ 'ਚ ਰਿਜ਼ਕ ਜਿਹੜਾ ਲੱਭਣਾ, ਇਹ ਵੀ ਇਦਾਂ ਹੀ ਏਡੀ ਵੱਡੀ ਨੇਮਤ ਆ ਕਿ ਤੁਹਾਨੂੰ ਆਪਣਾ ਘਰ ਨਾ ਛੱਡਣਾ ਪਵੇ, ਘਰੋਂ ਦੂਰ ਨਾ। ਕਿਉਂਕਿ ਇਹ ਸਾਰੇ ਤਿਉਹਾਰ, ਸਾਰੇ ਮੌਕੇ, ਸਾਰੀਆਂ ਛਾਵਾਂ ਉਦੋਂ ਹੀ ਆ ਨਾ ਜਦੋਂ ਤੁਸੀਂ ਆਪਦੇ ਵਿਹੜੇ 'ਚ ਹੋਵੋ, ਆਪਦੇ ਪਿੰਡ ਵਿੱਚ ਹੋਵੋ, ਆਪਦੇ ਸੰਗੀਆਂ 'ਚ ਹੋਵੋ, ਭੈਣ ਭਰਾਵਾਂ 'ਚ ਹੋਵੋ। ਇਹ ਸਾਰੇ ਆਪਣੇ ਫਿਰ ਸ਼ੁਗਲ ਤਾਂ ਸਾਰੇ ਆ ਉਦੋਂ ਦੇ ਇਹ। ਅੱਛਾ, ਇੱਕ ਈਦ ਜਿਹੜੀ ਹੁੰਦੀ ਹੈ ਨਾ, ਵੈਸੇ ਤਾਂ ਬੜਾ ਖੁਸ਼ੀ ਦਾ ਮੌਕਾ ਹੁੰਦਾ ਵਾ, ਪਰ ਜਿਹੜੇ ਬੰਦੇ ਬਾਹਰ ਪੜ੍ਹ ਰਹੇ ਹੁੰਦੇ ਆ ਜਾਂ ਨੌਕਰੀ ਕਰ ਰਹੇ ਹੁੰਦੇ ਆ, ਉਹਨਾਂ ਨੂੰ 3 ਦਿਨ ਪਹਿਲੇ ਇਹੀ ਟੈਨਸ਼ਨ ਹੁੰਦੀ ਆ ਕਿ ਯਾਰ ਜਾਣਾ ਵਾ, ਬੱਸਾਂ 'ਚ ਜਗ੍ਹਾ ਨਹੀਂ ਮਿਲਦੀ ਹੈ ਵੱਡੇ ਸ਼ਹਿਰਾਂ 'ਚੋਂ। ਫਿਰ ਜਦੋਂ ਵਾਪਸੀ ਤੇ ਜਾਣਾ ਵਾ ਉਦੋਂ ਬੜਾ ਰਸ਼ ਹੁੰਦਾ ਵਾ। ਤੇ ਉਹ ਜਿਹੜੇ ਵੀ ਬੰਦੇ ਬਾਹਰ ਰਹਿੰਦੇ ਆ ਨਾ, ਉਹਨਾਂ ਲਈ ਯਾਨੀ ਕਿ ਈਦ ਕਰਨਾ ਜਿਹੜਾ ਵਾ ਨਾ ਬੜਾ ਜਾਨ ਜੋਖਿਆਂ ਦਾ ਹੀ ਕੰਮ ਆ। ਜਿਹੜੇ ਬੰਦੇ ਹੁਣ ਇਸਲਾਮਾਬਾਦ, ਲਾਹੌਰ ਆ ਨਾ, ਤੇ ਉਹਨਾਂ ਨੂੰ ਜਿਵੇਂ ਹੁਣ ਛੁੱਟੀ ਆਏ ਆ ਈਦ ਤੇ, ਇਹ ਵੀ ਇੱਕ ਪੂਰਾ ਜਹਾਦ ਆ ਲਾਰੀਆਂ ਦੇ ਵਿੱਚ ਚੜਨਾ ਜਿਹੜਾ ਨਾ, ਬਈ ਬੜਾ ਔਖਾ, ਬੜਾ ਰਸ਼ ਹੁੰਦਾ। ਕਿੰਨੀ ਵਾਰੀ ਦਾ ਕਿਰਾਇਆ ਬਹੁਤ ਵੱਧ ਜਾਂਦਾ ਵਾ, ਜਗ੍ਹਾ ਨਹੀਂ ਮਿਲਦੀ ਹੈ। 7-8 ਦਿਨ ਪਹਿਲੇ ਜਿਹੜੀ ਤੁਸੀਂ ਇੱਕ ਗੱਲ ਕਰੀ ਨਾ ਆਪਣਿਆਂ ਨਾਲ ਹੀ, ਤੂੰ ਦੇਖ ਵੀ ਉਹ ਉੱਥੇ ਸਾਲ ਪੂਰਾ ਰਹਿੰਦੇ ਆ, ਸੈੱਟ ਵੀ ਹੁੰਦੇ, ਰਿਹਾਇਸ਼ਾਂ ਵੀ ਹੁੰਦੀਆਂ, ਉੱਥੇ ਬੰਦੇ ਵਾਕਫ ਵੀ ਹੁੰਦੇ ਆ, ਪਰ ਪਿੰਡਾਂ ਨੂੰ ਆਉਂਦੇ ਈਦ ਕਰਨ। ਪਿੰਡਾਂ ਨੂੰ ਆਉਂਦੇ ਬੰਦਾ ਆਪਣੇ ਅਸਲ ਬੁਨਿਆਦ ਜੜਾ ਲਾਂਦਾ ਬੰਦਾ। ਇਹ ਹਰ ਸ਼ੇ ਆਪਣੇ ਮੋਢ ਡਾਲ ਨੂੰ ਤੁਰਦੀ, ਆਪਣੇ
ਜਿੱਥੋਂ ਗੱਲ ਸ਼ੁਰੂ ਹੁੰਦੀ ਨਾ ਉੱਥੇ ਹੀ ਆ ਕੇ ਮੁੱਕ ਈਦ ਤੇ ਤੁਸੀਂ ਇੱਕ ਦਿਨ ਜਾਂ 2 ਦਿਨ ਪਹਿਲੇ ਦੇਖੋ ਨਾ, ਤੁਹਾਨੂੰ ਇਸਲਾਮਾਬਾਦ ਦੇ ਨੰਬਰ ਪਲੇਟਾਂ ਵਾਲੀਆਂ ਇੰਨੀਆਂ ਗੱਡੀਆਂ ਜਿਹੜੀਆਂ ਵਾ ਨਾ ਤੁਹਾਨੂੰ ਇਹਨਾਂ ਸੜਕਾਂ ਤੇ ਨਜ਼ਰ ਆਉਣਗੀਆਂ ਕਿ ਇਸਲਾਮਾਬਾਦ ਦੇ ਬਾਰੇ ਤਾਂ ਬਹੁਤ ਕਿਹਾ ਜਾਂਦਾ ਨਾ ਕਿ ਉਹ ਈਦ ਤੇ ਖਾਲੀ ਹੋ ਜਾਂਦਾ ਵਾ। ਹਾਂਜੀ, ਸਾਰੇ ਸ਼ਹਿਰ ਜੀ ਪਿੰਡਾਂ ਵਾਲਿਆਂ ਨੇ ਆਬਾਦ ਕੀਤੇ ਹੋਏ, ਸਾਰੀਆਂ ਰੌਣਕਾਂ ਪਿੰਡਾਂ ਵਾਲਿਆਂ ਨਾਲ ਹੀ ਆ ਜੀ। ਉਹ ਜਦੋਂ ਘਰ ਨੂੰ ਆਏ ਫਿਰ ਪਿੱਛੇ ਬਚਦਾ ਕੀ। ਤੇ ਰੱਬ ਦੀ ਜ਼ਾਤ ਜੀ ਸਾਰਿਆਂ ਨੂੰ ਆਪਦੇ ਘਰ ਆਣਾ ਨਸੀਬ ਕਰੇ ਜੀ, ਤੇ ਇਹ ਰੌਣਕਾਂ ਮੇਲੇ ਸਭ ਨੂੰ ਨਸੀਬ ਹੋ। ਹਾਂਜੀ। ਤੇ ਪਰਦੇਸੀ ਜਿਹੜੇ ਆ ਉਹਨਾਂ ਤੇ ਮੁਸ਼ਕਲ ਟਾਈਮ ਹੁੰਦਾ, ਕਹ ਲੋ ਕਿ ਖੁਸ਼ੀ ਦਾ ਤਾਂ ਮੌਕਾ ਹੁੰਦਾ ਪਰ ਉਹ ਘਰੋਂ ਦੂਰ ਰਹਿ ਕੇ ਫਿਰ ਜਿਹੜੀ ਈਦ ਹੈ ਨਾ ਜਾਂ ਇਦਾਂ ਦਾ ਕੋਈ ਮੌਕਾ ਤਿਉਹਾਰ ਜਿਹੜਾ ਵਾ ਈਦ ਸ਼ਬਰਾਤ ਕੋਈ ਵੀ ਯਾਨੀ ਕਿ ਜਿਹੜਾ ਵਾ ਯਾਦ ਆਉਂਦਾ। ਤੁਸੀਂ ਜੀ ਇਹ ਜਿਹੜੀ ਚਾਂਦ ਰਾਤ ਨਿੱਕੇ ਲਾਤ ਦੇਖੀ ਆ, ਉਹ ਇਦਾਂ ਹੀ ਸੀ, ਸ਼ੀਰ ਖੁਰਮਾ ਹੀ ਪਕਾਉਂਦੇ ਹੁੰਦੇ ਸੀ ਬਾਹਰ? ਯਾਰ ਇਹ ਸ਼ੀਰ ਖੁਰਮੇ ਵਗੈਰਾ ਨਹੀਂ, ਅਸੀਂ ਤਾਂ ਬਹੁਤ ਦੁੱਧ ਹੁੰਦਾ ਸੀ ਘਰ ਦਾ, ਬਸ ਚੌਲ ਖੀਰ ਵਾਲਾ ਹੀ ਸਿਲਸਿਲਾ ਚੱਲਦਾ ਸੀ ਇੱਥੇ। ਅਲਬੱਤਾ ਰਹਿਮੇ ਸ਼ਾਹ ਜਿਹੜਾ ਸਾਡੇ ਨਾਨਕਿਆਂ ਦੇ ਇੱਥੇ ਸ਼ੀਰ ਖੁਰਮੇ ਵਗੈਰਾ ਹੈ ਸੀ। ਸਾਡਾ ਤਾਂ ਪਿੰਡ ਜਿਹੜਾ ਵਾ ਨਾ ਰਿਮੋਟ ਜਿਹਾ ਸੀ, ਉੱਥੇ ਤਾਂ ਬਸ ਇਹੀ ਸੀ ਵੀ ਖੀਰ ਹੀ ਪੱਕਦੀ ਸੀ। ਖੀਰ ਤਾਂ ਅੱਜ ਵੀ ਅਸੀਂ ਵੀ ਪਕਾਈ। ਇੱਥੇ ਤਾਂ ਸ਼ੀਰ ਦਾ ਜ਼ਿਆਦਾ ਰੁਝਾਨ ਹੈ, ਲਾਜ਼ਮੀ ਜੋ ਹੈ। ਇਹ ਕੋ ਆਪਣੇ ਇਲਾਕਿਆਂ ਦੇ ਵੀ ਹੈ ਕਿਤੇ। ਸੇਮੀਆਂ ਦੱਸੋ ਜਿਹੜੀਆਂ ਬੂਰਾ ਪਾਕਾਂ ਦੇ। ਸੇਮੀਆਂ ਦਾ ਹੁੰਦਾ ਸੀ, ਉਹ ਸੇਮੀਆਂ ਬਾਲ ਲੀਆਂ ਜਾਂਦੀਆਂ ਸੀ, ਹਾਂਜੀ, ਉਹਨਾਂ ਤੇ ਫਿਰ ਬੂਰਾ ਪਾਇਆ ਜਾਂਦਾ ਸੀ, ਫਿਰ ਦੇਸੀ ਘਿਓ ਜਿਹੜਾ ਵਾ ਨਾ ਉਹ ਪਾਇਆ ਜਾਂਦਾ ਸੀ। ਉਹ ਯਾਨੀ ਕਿ ਇੱਕ ਬੜੀ ਬਲਕਿ ਈਦ ਦੀ ਇੱਕ ਬੜੀ ਵੱਡੀ ਜਿਹੜੀ ਹੈ ਨਾ ਡਿਸ਼ ਜਿਹੜੀ ਹੈ ਨਾ ਸਵੇਰੇ ਵਾਲੀ, ਉਹ ਇਹੀ ਹੁੰਦੀ ਸੀ, ਬੂਰੇ ਵਾਲੀਆਂ ਸੇਮੀਆਂ। ਫਿਰ ਕਿਤੇ ਕਿਤੇ ਇਹ ਹੁੰਦਾ ਸੀ ਵੀ ਬੂਰੇ ਵਾਲੇ ਉਬਲੇ ਹੋਏ ਚੌਲ, ਉਹਨਾਂ ਤੇ ਬੂਰਾ ਪਾ ਕੇ ਤੇ ਉਹਨਾਂ ਤੇ ਘੀ ਜਿਹੜਾ ਵਾ ਨਾ ਇਹ ਚੱਲਦਾ ਸੀ। ਇਹ ਕਦੀ ਸਾਨੂੰ ਬਣਾ ਕੇ ਦਿਖਾਓਗੇ ਜੀ? ਇਨਸ਼ਾਅੱਲਾ ਤਾਲਾ ਇਹ ਕਰਦੇ ਆ ਹੁਣ ਨੈਕਸਟ ਚ ਜਿਹੜਾ ਵਾ ਨਾ ਇਹੀ ਕਰਾਂ ਹੈ। ਫਿਰਨੀ ਬਹੁਤ ਪੱਕੀ। ਹਾਂ ਚੋਲਾਂ ਤੋਂ ਤੇ ਕੋਈ ਸੇਮੀਆਂ ਤੋਂ ਬਾਹਰ ਹੀ ਨਹੀਂ ਨਿਕਲ ਰਹੇ ਹੈਗੇ ਦੋਨੇ ਜਣੇ। ਨਹੀਂ ਫਿਰਨੀ ਤਾਂ ਅਸੀਂ ਤਾਂ ਕਦੇ ਰਾਣਾ ਸਾਹਿਬ ਤੇ ਖਾਈ ਕੋਈ ਨਹੀਂ ਪਿੰਡ 'ਚ ਕਿਸੇ ਨੇ। ਬਹੁਤ ਫਿਰਨੀ ਨਹੀਂ ਫਿਰਨੀ ਬਹੁਤ ਅੱਛਾ। ਫਿਰਨੀ ਦਾ ਤੇ ਖੀਰ ਦਾ ਕਿਆ ਹੁੰਦਾ? ਉਹ ਫਿਰਨੀ 'ਚ ਚੌਲ ਪੀਸ ਕੇ ਪਾਤੇ ਜਾਂਦੇ ਆ, ਇੱਥੇ ਵੈਸੇ ਚੌਲ ਭਾਈ ਅਸੀਂ ਇੱਥੇ ਫਿਰਨੀ ਕਹਿੰਦੇ ਆ ਉਹ ਫੜ ਕੇ ਲਿਆਈ ਚਾਹ ਹੈ। ਕਸਟਰਡ ਨੂੰ। ਨਹੀਂ ਕਸਟਰਡ ਇੱਕ ਅਲੱਗ ਤੋਂ ਚੀਜ਼ ਆ। ਕਸਟਰਡ ਨੂੰ ਫਿਰਨੀ ਕਿੱਥੇ ਕਹਿ ਦਿੰਦੇ ਆ। ਲੋ ਜੀ ਕਮੈਂਟਾਂ 'ਚ ਬੰਦੇ ਦੱਸਣਗੇ ਹਾਂ ਵੀ ਅਸੀਂ ਕਸਟਰਡ ਤੇ ਫਿਰਨੀ ਨਹੀਂ ਤੂੰ ਕਹਿੰਦਾ ਵੀ ਬਹੁਤ ਪੱਕੀ ਹੈ ਫਿਰਨੀ, ਬਹੁਤ ਪੱਕੀ, ਕਿਤੇ ਪੱਕਣੀ ਰੱਖ ਕੇ ਭੁੱਲ ਗਏ ਸੀ ਵੀ ਬਹੁਤ ਪੱਕੀ ਹੈ। ਇਦਾਂ ਹੀ ਨਹੀਂ ਫਿਰਨੀ ਜਿਹੜੀ ਹੈ ਨਾ, ਸੇਮੀਆਂ ਉਬਾਲ ਕੇ ਆਈਆਂ। ਨਹੀਂ ਫਿਰਨੀ ਜਿਹੜੀ ਹੈ ਨਾ ਉਹ ਹੁੰਦੇ ਸੀ ਪੀਸੇ ਹੋਏ ਜਿਹੜੇ ਆ ਕਿੰਨੀ ਲੈ ਕੇ ਆ ਉਹ ਦਿਖਾਈਓ ਚੌਲ ਤੇ ਚਾਬੀ ਹੈ ਨਾ ਉਹ ਲਿਆ। ਕਸਟਰਡ ਦਾ ਯਾਰ ਇੱਕ ਉਹ ਕਸਟਰਡ ਦਾ ਆਂਦਾ ਸੀ ਬਾਜ਼ਾਰੋਂ। ਚਾਬੀ ਤੇ ਸਿੱਟਣਾ ਬਾਈ, ਇਹਨੂੰ ਨਾ ਪਲਾਸਟਿਕ ਦੀ ਚਾਬੀ ਤੇ ਸਿੱਟਣਾ ਆਪਾਂ, ਪਾਣੀ ਥੱਲੇ ਨਿਕਲ ਜਾਏਗਾ, ਸੇਮੀਆਂ ਉੱਤੇ ਰਹਿ ਜਾਣਗੀਆਂ। ਜਦੋਂ ਚਾਬੀ ਮੰਗਵਾ ਤਾ। ਚਾਬੀ ਲੈਣ ਗਿਆ ਮੈਂ ਇਹ ਸੇਵੀਆਂ ਤੋਂ ਹੋਰ ਲੈ ਆਇਆ, ਸੇਵੀਆਂ ਬਰੀਕ ਜਿਹੜੀਆਂ ਸੇਵੀਆਂ ਹੁੰਦੀਆਂ ਨਾ ਠੀਕ ਹੈ ਤੁਹਾਨੂੰ ਹੋਰ ਹੈ ਮੈਂ ਦੱਸਦਾ ਹੁਣ ਕਰਾਚੀ ਵਾਲੇ ਦੁੱਧ ਨੂੰ ਖੀਰ ਕਹੀ ਜਾਂਦੇ ਆ। ਬੋਲੀ ਦਾ ਫਰਕ। ਨਹੀਂ ਉਹ ਤਾਂ ਨਹੀਂ ਉਹ ਤਾਂ ਪਸ਼ਤੋ ਚ ਵੀ ਜਿਹੜਾ ਵਾ ਨਾ ਦੁੱਧ ਨੂੰ ਖੀਰ ਕਹਿੰਦੇ ਸਿੰਧ ਚ। ਹਾਂ ਖੀਰ ਵੀ ਕਹਿੰਦੇ ਦੁੱਧ ਨੂੰ ਸ਼ੀਰ ਖਾਰ ਬੱਚਾ। ਖੀਰ ਸ਼ੀਰ ਖਾਰ ਹੀ ਹੁੰਦਾ ਨਾ ਬੱਚਾ। ਇੱਧਰ ਆ ਜੀ, ਇੱਧਰ ਆ ਸਰੋਇਆ ਸਾਹਿਬ ਦਾ ਆ ਇਹਦੇ ਚ ਉਜਦੇ ਬਾਈ ਜੀ। ਆ ਤਾਂ ਮੈਂ ਇੱਥੇ ਲੱਭਦਾ ਨਾ ਤੇ ਕਮੈਂਟਾਂ 'ਚ ਤੁਹਾਨੂੰ ਪਤਾ ਧਿਆਨ ਨਾਲ ਕੱਪੜਾ ਕੁਪੜਾ ਕਿੱਥੇ ਰੱਖ। ਬਹਿਰਹਾਲ ਅਸੀਂ ਤਾਂ ਕਸਟਰਡ ਜਿਹੜਾ ਵਾ ਨਾ ਕਸਟਰਡ ਉਹ ਜਿਹੜਾ ਬਾਜ਼ਾਰੀ ਆ ਨਾ ਹੈ ਉਰਾ ਆ ਜਾ ਹਾਂ ਜੀ ਕਾਸਮ ਹੋ ਜੀ ਉਰਾ ਆ ਜਾ ਯਾਰ, ਤੂੰ ਸਾਡੀ ਫਿਲਮ ਦੇ ਵਿੱਚ ਆ। ਆ ਜਾ ਦੱਸ ਫਿਰਨੀ ਨੂੰ ਕਸਟਰਡ ਕਹਿੰਦੇ ਸੀ, ਕਸਟਰਡ ਨੂੰ ਫਿਰਨੀ ਕਹਿੰਦੇ ਸੀ। ਕੋਈ ਮੰਗੀ ਤੇਰੇ ਤੋਂ ਹੀ ਸੁਣਿਆ ਸਾਲਾ। ਹਾਂਜੀ ਜਨਾਬ ਹੁਣ ਦੱਸੋ। ਆ ਲਓ ਇੱਕ ਬੰਦਾ ਆ ਗਿਆ ਮੇਰੇ ਤੋਂ ਪਰਲੇ ਤੋਂ ਕੀ ਸੁਣਿਆ। ਚਲੋ ਦੋਵਾਂ ਤੋਂ ਸੁਣ ਲੈ। ਬਿਲਕੁਲ ਰਾਣਾ ਖਾਲਦ ਬਿਲਕੁਲ ਠੀਕ ਕਹਿ ਰਿਹਾ। ਸਾਡੇ ਜਿਹੜੇ ਪਿੰਡਾਂ ਥਾਵਾਂ ਦੇ ਵਿੱਚ ਆ ਨਾ, ਅਸੀਂ ਵੀ ਹੁਣ ਤੱਕ ਸੁਣਦੇ ਆਏ ਆ, ਫਿਰਨੀ ਕਹਿੰਦੇ, ਕਸਟਰਡ ਨੂੰ ਫਿਰਨੀ ਕਹਿੰਦੇ। ਜਦੋਂ ਨਵਾਂ ਕਸਟਰਡ ਆਇਆ ਸੀ ਨਾ, ਉਹਦਾ ਨਾਂ ਹੀ ਫਿਰਨੀ ਰੱਖਿਆ ਹੋਇਆ ਸੀ। ਉਹ ਹੁਣ ਥੋੜਾ ਜਦੀਦ ਦੌਰ ਆਇਆ ਤੇ ਉਹਨੂੰ ਚੇਂਜ ਕਰ ਲਿਆ ਇਹਨਾਂ ਨੇ। ਨਹੀਂ ਅਸੀਂ ਤਾਂ ਜਿਹੜਾ ਜਿੱਥੇ ਤੱਕ ਸੁਣਿਆ ਨਾ, ਜਿਹੜਾ ਡੱਬੇ ਵਾਲਾ ਜਿਹੜਾ ਵਾ ਨਾ ਉਹ ਕਸਟਰਡ ਆ ਤੇ ਪਿਸੇ ਹੋਏ ਚੌਲਾਂ ਦੀ ਫਿਰਨੀ ਆ, ਤੇ ਜਿਹੜੇ ਚੌਲ ਸਬੂਤੇ ਦੁੱਧ ਚ ਪਾਏ ਜਾਂਦੇ ਆ ਉਹ ਖੀਰ ਆ। ਚਲੋ ਇਹ ਤੁਸੀਂ ਜਿਹਦੇ ਚ ਕਮੈਂਟ ਵਿੱਚ ਪਤਾ ਲੱਗ ਹੀ ਜਾਣਾ ਹਾਂ ਸਾਡੇ ਦੋਸਤ ਦੇਖਣ ਜਿਹੜੇ ਆ। ਜਿਹਦੇ ਚ ਸੇਵੀਆਂ ਪਾਲੀਆਂ ਤੇ ਆ ਦੂਸਰੀਆਂ ਇਹ ਯਾਨੀ ਕਿ ਜਿਹੜਾ ਵਾ ਨਾ ਇਹ ਸ਼ੀਰ ਖੁਰਮਾ। ਅੱਛਾ ਹੁਣ ਇੱਕ ਹੋਰ ਡਿਸ਼ ਆ ਮਿੱਠੀ ਜੀ ਜਿਹੜੀ ਆ ਜਿਹਨੂੰ ਲਬੇ ਸ਼ੀਰੀ ਕਹਿੰਦੇ ਆ, ਉਹਦੇ ਚ ਕੁਝ ਵਾਵਾ ਹੋਰ ਸਾਰੀਆਂ ਸ਼ਾਮਾਂ ਵੀ ਪਾਉਂਦੇ ਆ ਹੈ। ਉਹ ਵੀ ਕਿਸੇ ਦਿਨ ਜਿਹੜਾ ਟਰਾਈ ਕਰ ਲਾਂਗੇ। ਅੱਜ ਰੰਗ ਬਰੰਗੀਆਂ ਸੇਮੀਆਂ। ਹਾਂ
ਇਹ ਪਾ ਦਈਏ ਇਹਦੇ ਚ? ਆਹੋ ਜੀ ਹੁਣ ਇਹੀ ਆ ਨਹੀਂ ਬਾਈ ਹਲੇ ਨਹੀਂ ਪਾਣੀਆਂ, ਫਿਰ ਵਿੱਚ ਮਿਕਸ ਹੋ ਜਣੀਆਂ, ਥੁੜ ਜਣੀਆਂ, ਇਹ ਨਰਮ ਆਲਰੇਡੀ ਬੋਇਲ ਹੋ ਜਾਣੀਆਂ। ਅਸਲ 'ਚ ਸੇਵੀਆਂ ਜਿਹੜੀਆਂ ਬਰੀਕ ਹੁੰਦੀਆਂ ਨਾ ਉਹ ਪਾਈ ਦੀਆਂ ਵਾ। ਇਹ ਹੁਣ ਸੇਵੀਆਂ ਬੋਇਲ ਆ ਕੇ ਅਸਲ 'ਚ ਨਾ ਨਹੀਂ ਬੋਇਲ ਹੋਈਆਂ ਆ ਜਿਹੜਾ ਤੁਸੀਂ ਆ ਕੰਮ ਕਰਨ ਲੱਗੇ ਆ ਇਹ ਵੀ ਸ਼ੀਰ ਖੋਰਮੇ ਦਾ ਇਹ ਆਈਟਮ ਨਹੀਂ ਹੈਗੀ। ਹਾਂ। ਇਹ ਇੱਕ ਲਹਿਦਾ ਤੋਂ ਬਕਾਇਦਾ ਇਹ ਪੱਕੀ ਪਕਾਈ ਆਈਟਮ ਹੈ। ਨਹੀਂ ਇਹ ਤਾਂ ਅਲੱਗ ਸੇਵੀਆਂ ਵਾ ਨਾ। ਨਹੀਂ ਉਹ ਬਰੀਕ ਸੇਵੀਆਂ ਉਹ ਸੇਵੀਆਂ ਪੈਂਦੀਆਂ ਆ ਜਿਹੜੀ ਆ ਇਹ ਇੱਕ ਨਿਕਲ ਕੇ ਦੌੜ ਜਾਂਦੀਆਂ ਵਿੱਚੋਂ। ਹਾਂ ਇਹ ਸ਼ੀਰ ਖੋਰਮੇ ਦੀ ਬਾਕੀ ਇੱਕ ਨਹੀਂ ਉਹ ਬਰੀਕ ਸੇਵੀਆਂ ਜੋ ਮਰਜ਼ੀ ਕਰ ਲਓ ਉਹ ਤੁਸੀਂ, ਬਰੀ- ਮੈਦੇ ਦੀ ਆ ਪਲਾਸਟਿਕ ਹੀ ਆ ਬਾਈ ਜੀ ਹੋ ਹੀ ਬੋਇਲ ਜਿਵੇਂ ਮਰਜ਼ੀ ਨਹੀਂ ਇਹ ਅੱਛਾ ਨਾ ਜ਼ਿਸ਼ਾਨ ਆ ਨਾ ਜਿਹੜਾ ਇਹ ਕਲਰਫੁਲ ਚੀਜ਼ਾਂ ਪਸੰਦ ਕਰਦਾ ਹੈ। ਹਾਂ ਵਰਨਾ ਸੇਵੀਆਂ ਜਿਹੜੀਆਂ ਨਾ ਉਹ ਬਰੀਕ ਹੀ ਕਿਉਂਕਿ ਬਰੀਕ ਸੇਵੀ ਦਾ ਇੱਕ ਆਪਣਾ ਟੇਸਟ ਹੁੰਦਾ ਵਾ। ਯਾਰ ਇਹ ਪੱਕੀ ਪਕਾਈ ਤਿਆਰ ਆ ਇਹ ਹਾਂ। ਚੀਜ਼ਾਂ ਵਾਸਤੇ। ਨਹੀਂ ਇਹ ਜਿਹੜੀ ਆ ਸ਼ੀਰ ਖੋਰਮੇ ਦੇ ਵਿੱਚ ਇਹ ਬਹੁਤ ਸੋਹਣੀ ਲੱਗਦੀ ਹੈ ਸੇਮੀ। ਇਹ ਐਡੀ ਸੋਹਣੀ ਲੱਗਦੀ ਹੈ। ਜਾਣੀ ਆ ਰੰਗ ਰੰਗ ਦਾ ਹਾਂ ਇਹ ਤਾਂ ਰੌਣਕ ਬਣਾਉਂਦੀ ਹੈ, ਇਹਦਾ ਅਸਲ ਰੰਗ ਰੂਪ ਇਹ ਬਣਾਉਂਦੀ। ਉਹ ਲੱਭੇ ਸ਼ਰੀਰ ਸੋਹਣੀ ਲੱਗਦੀ ਇਹ ਲੱਭੇ ਸ਼ੀਰੀ ਚ ਪੈਂਦੀਆਂ ਰੰਗ। ਲੱਭੇ ਸ਼ੀਰੀ ਕੁਛ ਆਇਆ ਲੱਭੇ ਸ਼ੀਰੀ ਵੀ ਇੱਕ ਇਹ ਰਾਣਿਆਂ ਦੀ ਸੁਗਾਤਾਂ ਆ ਜਨਾਬ। ਇਹ ਸ਼ੀਰ ਖਿਉਰਮਾ ਵੀ ਰਾਣਿਆਂ ਦਾ ਹੀ ਆ। ਕੈਸਾ ਸ਼ਾਇਰਾਨਾ ਡਿਸ਼ ਹੈ ਲਬੇ ਸ਼ੀਰ? ਹਾਂ ਨਹੀਂ ਉਹਦੇ ਚ ਬੜੀਆਂ ਸਾਰੀਆਂ ਸ਼ਾਵਾਂ ਹੁੰਦੀਆਂ। ਹਾਂ ਇਹ ਸ਼ੀਰ ਖੋਰਮਾ ਲੱਭੇ ਸ਼ੀਰੀ ਆ। ਹਾਂ ਇਹਦੇ 'ਚ ਤੁਸੀਂ ਇੱਕ ਹੋਰ ਸ਼ੈ ਵੀ ਪਾਈ ਇਹਦੇ 'ਚ ਖੋਇਆ ਵੀ ਪੈਂਦਾ। ਹਾਂ ਖੋਇਆ ਤਾਂ ਦੁੱਧ ਦੀ ਜਿਹੜੀ ਹੈ ਨਾ ਕਿਸੇ ਵੀ ਆਈਟਮ 'ਚ ਜਿਹੜਾ ਉਹਨੂੰ ਗਾੜਾ ਕਰਨ ਲਈ। ਅੱਜ ਬਾਹਰ ਡਿਸ਼ ਆ ਸਾਹਿਬ ਤੇ ਨਹੀਂ ਅਟੈਕ ਹੋ ਰਿਹਾ, ਬਾਕੀ ਆਲੇ ਦੁਆਲੇ ਘੁੰਮ ਰਿਹਾ। ਲੱਭੇ ਸ਼ੀਰੀ ਜਿਵੇਂ ਰਸ ਮਲਾਈ ਵੀ ਐਵੇਂ ਦੀ ਹੁੰਦੀ ਕੁਛ ਹੈ। ਨਹੀਂ ਉਹ ਜਿਹੜਾ ਰਸ ਮਲਾਈ ਹੈ ਨਾ ਉਹ ਵੀ ਦੁੱਧ ਦੇ ਹੀ ਰਿਲੇਟਡ ਹੈ ਉਹ ਜਿਹੜਾ ਫਲੂਦਾ ਜਾਂ ਰਸ ਮਲਾਈ ਹੈ ਨਾ ਉਹ ਵੀ ਦੁੱਧ ਤੋਂ ਹੀ ਰਿਲੇਟਡ ਆ। ਆਪਾਂ ਐਤਕੀ ਗਰਮੀਆਂ 'ਚ ਸਾਰੀਆਂ ਟਰਾਈ ਕਰਾਂਗੇ। ਠੀਕ ਬਾਕੀ ਗੱਲਾਂ ਮੈਂ ਕਿਹਾ ਠੀਕ ਆ, ਤੁਸੀਂ ਇਸ ਬਹਿਸ ਦੇ ਵਿੱਚ ਆਪਣਾ ਆਪ ਬਚਾਈ ਫਿਰ ਰਹੇ ਆ। ਹਾਂ ਤੁਹਾਡੇ ਤੁਸੀਂ ਹਲੇ ਨਿਸ਼ਾਨੇ ਤੇ ਆਏ ਨਹੀਂ ਹੈ। ਵਰਨਾ ਤਾਂ ਬਾਅਦ ਚੋਂ ਆਣੇ ਜਦੋਂ ਪੱਕ ਗਿਆ। ਵਰਨਾ ਤਾਂ ਇਹ ਹੁੰਦਾ ਅਖੀਰ ਮੁਕਣੀ ਆ ਤੁਹਾਡੇ ਤੇ ਆ ਕੇ ਭਾਵੇਂ ਲਬੇ ਸ਼ੀਰੀ ਤੇ ਕੋੜਾ ਸ਼ੀਰੀ। ਨਹੀਂ ਉਹ ਇੰਜ ਹੀ ਆ ਜਿਸ ਤਰ੍ਹਾਂ ਮੈਂ ਜਰਮਨ ਜਾਪਾਨ ਆ ਬਾਕੀ ਸਾਰੇ ਤਹਾਦੀ ਇੱਕ ਪਾਸੇ ਆ। ਤੁਹਾਡੀ ਇੱਕਦਮ ਹੋ ਜਾਣੇ ਆ ਜਦੋਂ ਟਾਈਮ ਆਣਾ। ਅੱਛਾ ਕਈ ਤਾਂ ਫਿਰ ਇਹ ਆ ਵੀ ਚੰਗੀ ਭਲੀ ਬੋਟੀਆਂ ਵੀ ਦਾੜ ਤੇ ਜਾਂਦੇ ਯਾਰ, ਫਿਰ ਕਹਿਣਗੇ ਇਹ ਨਾ ਐਵੇਂ ਖੋਰ ਦਿੱਤੀਆਂ ਰਾਣੇ ਨੇ। ਹੈਗੀ ਹੈ ਹਾਂ ਇਹ ਭਾਈ ਜੀ ਇਹ ਗੱਲ ਰਿਜ਼ਲਟ ਤੇ ਆਣੀ ਨਾ ਉਦੋਂ ਸੁਰ ਲੱਗਣੀ ਆ। ਔਰ ਇਹ ਤਾਂ ਮੈਂ ਬੜਾ ਤਰਲਾ ਕਰਕੇ ਨਾ ਸਰੋਏ ਦਾ ਮੈਂ ਕਿਹਾ ਅੱਲਾ ਦੇ ਬੰਦੇ ਉਹ ਕੜਾਈ ਜਿਹੜੀ ਹੈ ਨਾ ਉਹਨੇ ਮੇਰੀ ਪੱਕੀ ਬਦਨਾਮੀ ਦਾ ਬਾਇਸ ਬਣੀ ਹੋਈ ਆ ਵੀ ਉਹਦੇ ਤੋਂ ਤਾਂ ਮੇਰੀ ਜਾਨ ਜਿਹੜੀ ਆ ਨਾ ਛਡਾ ਤੇ ਆ ਡੱਬਾ ਜਿਹੜਾ ਉਹਨੇ ਕਿਹਾ ਲੱਤ ਨੀਲੀ ਆ, ਲੱਤ ਕਟਾਤੀ ਪਤਾ ਲੱਗਾ ਕੱਪੜੇ ਦਾ ਰੰਗ ਲੈਂਦਾ ਸੀ। ਹੈ ਜੀ ਬੰਦਾ ਨਵਾਂ ਆਇਆ ਜੀ ਇਹਨੂੰ ਪੁੱਛਦਾ ਖਾਲਸਾ ਸਾਹਿਬ ਕੀ ਪੁੱਛਣਾ ਵੀ ਫਿਰ ਨਹੀਂ ਕਦੇ ਖਾਧੀ? ਦੱਸੋ ਜੀ ਫਿਰ ਨਹੀਂ ਕਦੇ ਖਾਧੀ? ਹਾਂਜੀ ਜੀ ਖਾਧੀ ਫਿਰ। ਕੀ ਪੈਂਦਾ ਉਹਦੇ ਚ? ਕਿੰਨਾ ਗੋਸ਼ਤ ਪੈਂਦਾ, ਕਿੰਨਾ ਲੂਣ ਮਿਰਚਾਂ? ਉਹਦੇ ਚਾਵਲ ਪੈਂਦੇ ਪਿਸੇ ਹੋਏ। ਚਾਵਲ ਪੀਸੇ ਹੋਏ? ਲਓ ਜੀ ਇਹ ਵੀ ਵੋਟ ਪਿੱਛੇ ਚੌਲਾਂ ਵਾਲਾ। ਪੀਸੇ ਲੈ ਚਾਵਲਾਂ ਦਾ ਲੱਭੇ ਖੀਰ ਹੁੰਦੀ ਉਹਦੇ ਚ ਸਾਬਤ ਚਾਵਲ ਹਾਂ ਪੈਂਦੇ। ਤੇ ਸ਼ੀਰ ਖੋਰਮੇ ਚ ਕੀ ਪੈਂਦਾ? ਖੀਰ ਕੋ ਚਾਵਲ ਸਾਬਤ। ਤੇ ਕਸਟਰਡ ਨੂੰ ਕੀ ਕਹਿੰਦੇ ਆ ਪੰਜਾਬੀ ਦੇ ਵਿੱਚ? ਇਹ ਤਾਂ ਉਰਦੂ ਦਾ ਕਸਟਰਡ ਹੀ ਕਹਿੰਦੇ ਉਹਨੂੰ। ਯਾਰ ਉਹਨੂੰ ਕਸਟਰਡ ਕਸਟਰਡ ਹੀ ਕਹਿੰਦੇ, ਉਹਦਾ ਨਾਮ ਨਾਮ ਆ ਕਸਟਰਡ। ਕਸਟਰਡ ਨੂੰ ਪੰਜਾਬੀ ਚ ਫਿਰ ਨਹੀਂ ਕਹਿੰਦੇ ਆ। ਉਹ ਨਹੀਂ ਉਹ ਨਹੀਂ ਅੱਛਾ ਤੇ ਉਹਨੂੰ ਕੀ ਸਾਦੇ ਆ ਦੋਵੇਂ ਨੂੰ? ਫਿਰਨੀ ਖੀਰ ਹੁੰਦੀ ਆ। ਲੱਭੇ ਸ਼ੀਰੀ ਲੱਭੇ ਬਾਮ ਸ਼ੀਰੀ ਦਵਾਮ। ਵੈਸੇ ਤੇ ਤਾਰੀਕੀ ਔਰ ਰਾਤ ਉਹ ਟ੍ਰਾਈਫਲ ਹੁੰਦਾ ਇਹਦੇ ਫਲ ਫਰੂਟ ਤੇ ਰਾਣਾ ਸਾਹਿਬ ਕਿਸ ਟਾਈਮ ਗਏ? ਉਹਨੂੰ ਟ੍ਰਾਈਫਲ ਕਹਿੰਦੇ। ਟ੍ਰਾਈਫਲ ਅੱਲਾ ਆ ਦੱਸੋ ਜੀ ਇੱਕ ਵਾਰੀ ਤਫਸੀਲ ਨਾਲ ਦੱਸੋ ਜੀ ਫਰਕ। ਭਾਈ ਜਿਹਦੇ ਟ੍ਰਾਈਫਲ ਜਿਹਦੇ ਚ ਫਲ ਫਰੂਟ ਤੇ ਕਾਕਟੇਲ ਪੈਂਦਾ ਉਹਨੂੰ ਟ੍ਰਾਈਫਲ ਕਹਿੰਦੇ ਆ। ਤੇ ਜਿਹੜੀ ਆਹ ਵਾਲੀ ਸੇਮੀਆਂ ਜਿਹੜੀ ਪੱਕਦੀਆਂ ਆ ਇਹਨੂੰ ਇਹਦੇ ਹੀ ਅਲੱਗ ਤੋਂ ਇੱਕ ਡਿਸ਼ ਬਣਦੀ ਆ ਲੱਭੇ ਸ਼ਰੀ, ਉਹਦੇ ਚ ਵੀ ਕਾਕਟੇਲ ਪੈਂਦਾ ਠੀਕ ਹੈ। ਤੇ ਆ ਨਾਲ ਸੇਮੀਆਂ ਵੀ ਪੈਂਦੀਆਂ ਉਹਦੇ ਚ ਗੁਲਾਬੀ। ਮਿੱਠਾ ਪੁਡਿੰਗ ਜਿਹੜਾ ਵਾ ਉਹ ਵੀ ਉਹਦੇ ਚ ਕੀ ਚੀਜ਼ ਪੈਂਦੀ? ਲੇਕਿਨ ਉਹਦਾ ਮੈਨੂੰ ਰੈਸਪੀ ਦਾ ਨਹੀਂ ਹੈ, ਉਹ ਵੀ ਇੱਕ ਸਵੀਟ ਡਿਸ਼ ਜਿਹੜੀ ਹੈ। ਕਸਟਰਡ ਆ ਪੰਜਾਬੀ ਦੀ ਡਿਸ਼ ਹੀ ਹੈ ਨਹੀਂ। ਹਾਂ ਇੰਗਲਿਸ਼ ਡਿਸ਼ ਆ। ਉਹ ਸਾਦਾ ਕਸਟਰਡ ਹੀ ਆ ਬਸ। ਜਿਹੜੀ ਆ ਉਹ ਪੰਜਾਬੀ ਵਾਲੇ ਨੇ। ਜਾਂ ਗੋੜ ਵਾਲੇ ਚਾਵਲ ਪੰਜਾਬੀ ਆ। ਗੋੜ ਵਾਲੇ ਚਾਵਲ। ਤੀਸਰੀ ਗੱਲ ਦੱਸਣ ਲੱਗਿਆ ਸੀ ਨਹੀਂ ਬਸ ਉਹ ਟ੍ਰਾਈਫਲ ਦੀ ਦੱਸੀ ਆ। ਟ੍ਰਾਈਫਲ ਉਹਨੂੰ ਕਹਿੰਦੇ ਸੇਮੀਆਂ ਤੇ ਵਾਕਈ ਇਹਦੇ ਹੀ ਸੁੱਕੀਆਂ ਪੈਂਦੀਆਂ। ਸੁੱਕੀ ਪੈਂਦੀ ਹੈ। ਹੁਣ ਭਾਈ ਅਸੀਂ ਤਾਂ ਇਹ ਤਾਂ ਨਹੀਂ ਵੀ ਤੂੰ ਸਾਹਿਬ ਵੀ ਅਖੀਰ ਸੇਵ ਕਰ ਰਹੇ ਆਪਣੇ ਆਪ ਨੂੰ ਹਿਸਾਬ ਲਾ ਲਿਆ। ਇਹਨਾਂ ਨੂੰ ਉਲਝਾ ਕੇ ਨਾ ਵੀ ਪਟਾਕਾ ਕੋਈ ਨਾ ਵਜਾਏ। ਗੱਲ ਰਲੇ ਨਾ
ਇਹਨਾਂ ਦੀ ਆਪਸ ਚ ਰਲੇ ਨਾ, ਉਹ ਕਵੇ ਵੀ ਇਹ ਸੇਮੀਆਂ ਪੈਂਦੀਆਂ ਸੁੱਕੀਆਂ, ਉਹ ਕਵੇ ਗਿੱਲੀਆਂ ਪੈਂਦੀਆਂ, ਉਹ ਕਵੇ ਰੰਗ ਵਾਲੀ ਪੈਂਦੀਆਂ, ਉਹ ਕਵੇ ਨਹੀਂ। ਅਖੀਰ ਪਟਾਕਾ ਨਾ ਵੱਜੇ ਤੇ ਰਾਣਾ ਸਾਹਿਬ ਬਚੇ। ਐਂਡ ਤੇ ਰਾਣਾ ਸਾਹਿਬ ਕੋ ਮੈਂ ਤਾਂ ਕਿਹਾ ਸੀ ਮੈਂ ਤਾਂ ਕਿਹਾ ਸੀ, ਇੱਕ ਗੱਲ ਤੇ ਮੁੱਤਫਿਕ ਹੀ ਨਹੀਂ ਹੋਏ, ਇੱਕ ਪੇਜ ਤੇ ਨਹੀਂ ਆਏ ਤੁਸੀਂ। ਅੱਛਾ ਹੁਣ ਨਾ ਇਸ ਰੌਲੇ 'ਚ ਨਾ ਚੀਨੀ ਨਾ ਭਲਾ ਦਿਓ, ਚੀਨੀ ਜਿਹੜੀਆਂ ਲੈ ਆਓ ਫਿਰ ਬਾਅਦ 'ਚ ਕਹਿਣਾ ਫਿੱਕੀ ਆ ਜਿਹੜਾ ਖੰਡ ਲਿਆਓ ਜੀ। ਗੁੜ ਪਾ ਲਓ ਵਿੱਚ ਇਹਦੇ। ਨਹੀਂ ਗੁੜ ਨਵਾਂ ਲੱਭੇ ਸ਼ੀਰੀ ਹੋ ਜਾਊਗਾ। ਜੇਬ ਤੇ ਲਾ ਦੇ ਚਾਹੇ ਕਿੰਨੇ ਟਕਨੇ ਪਾਣੇ ਰਾਣਾ ਢੱਕਣ ਨਹੀਂ ਯਾਰ, ਚਮਚ ਜਿਹੜੇ ਆ ਨਾ ਕਿਲੋ ਦੁੱਧ 'ਚ ਇੱਕੋ ਹੀ ਚਮਚਾ ਪਾਣਾ ਚਾਹੀਦਾ ਵਾ। ਦਿਓ ਚਮਚਾ ਵੀ ਚਮਚ ਹਾਂ ਲਿਆ ਚਮਚਾ ਲਿਆ। ਹਾਂ ਚਮਚ ਰਾਣਾ ਸਾਹਿਬ ਹਾਂ ਖਾਣਾ ਨਹੀਂ ਰਾਣਾ ਸਾਹਿਬ ਖਾਣਾ ਚਮਚ ਤਾਂ ਕੁਝ ਵੀ ਬਣਦਾ ਤਾਂ ਹਾਂ। ਅੱਛਾ ਮੇਰੀ ਗੱਲ ਸੁਣਨਾ, ਜਿਹੜਾ ਚਾਹ ਵਾਲਾ ਚਮਚ ਨਹੀਂ, ਜਿਹੜਾ ਦੂਸਰਾ ਖਾਣੇ ਵਾਲਾ ਤਾਂ ਹਾਂ ਕਿਲੋ ਦੇ ਵਿੱਚ ਇੱਕ ਹਾਂ ਕਿਲੋ ਫਾਰਮੂਲਾ ਇਹੀ ਆ। ਪਾ ਲਓ ਹਾਂ ਪਾ ਲਓ ਤੇ ਇਹੀ ਤੁਸੀਂ ਇਸੇ ਦੇ ਗੱਲ ਤੇ ਆ ਜਾਓ। ਤੁਸੀਂ ਆ ਜਿੰਨੇ ਦੁੱਧ ਆ ਨਾ 10 ਚਮਚ ਪਾ ਕੇ ਮੈਨੂੰ ਦੱਸਿਓ ਚੀਨੀ ਵਿੱਚ ਹੋਈ ਕਿ ਨਹੀਂ ਹੋਈ। ਕਮਾਲ ਆ ਯਾਰ। 10 ਚਮਚਾ ਨਾਲ ਚੀਨੀ ਦੁੱਧ ਛੱਡ ਕੇ ਥੋੜਾ ਹੋ ਗਿਆ ਜਨਾਬ, ਉਹ ਯੂਜ਼ ਹੋਣਾ ਨਹੀਂ ਲੈ ਕੇ ਆਗਾ। ਚੈੱਕ ਕਰ 5 ਕਿਲੋ ਹੋ ਗਿਆ ਹੋਣਾ, 5 ਕਿਲੋ ਹੋ ਗਿਆ ਹੋਣਾ। ਹੁਣ ਚੀਨੀ ਚ ਵੀ ਮਿਠਾਸ ਹੈ ਨਹੀਂ ਜਿਹੜੀ ਪਹਿਲਾਂ ਨਹੀਂ ਨਹੀਂ ਤੁਸੀਂ 10 ਚਮਚ ਪਾ ਕੇ ਦੇਖੋ, ਜੇ ਘੱਟ ਹੋਈ ਤਾਂ ਮੇਰੀ ਗੱਲ ਸੁਣਨਾ, ਮੇਨ ਮੂਨ ਕੇ ਨਹੀਂ ਪਾਣਾ, ਤੁਸੀਂ ਥੋੜਾ ਜਿਹਾ ਚੀਨੀ ਸਿੱਟੋ ਨਾ, ਉਹਨੂੰ ਖੋਰ ਲਓ। ਜੇ ਮਹਿਸੂਸ ਹੈ ਵੀ ਹਲੇ ਫਿੱਕੀ ਹੈ ਥੋੜੀ ਜਿਹੀ ਵਿੱਚ ਆਪਾਂ ਹੋਰ ਚਲੋ ਅਸੀਂ 10 ਚਮਚੇ ਪਾ ਲੈਂਦੇ ਨਾ। ਕੇ ਪਾ ਕੇ ਆਪਾਂ ਉੱਤੋਂ ਪ੍ਰੈਸ਼ਰ ਕੁੱਕਰ ਲਾ ਦੇਣਾ, ਕਿਹੜਾ ਬੰਦ ਕਰ ਦੇਣਾ, ਉੱਤੋਂ ਚੈੱਕ ਕਰਦੇ ਰਵਾਂਗੇ 2-4 ਮਿੰਟ ਬਾਅਦ। ਜੇ ਆਪ ਆਲੀ 1 ਕਿਲੋ ਦੇ ਵਿੱਚ ਆ ਚਮਚੀ ਪਾਣੀ ਇੱਕ, ਉਹ ਪੈਣਾ ਬਣਦੀ ਜੁੜਦੀ ਜੀ ਗੱਲ ਆ। ਨਹੀਂ ਉਹ ਨਹੀਂ ਕੋਈ ਹੋਰ ਤਾਂ ਵੱਡਾ ਬਹੁਤਾ। ਰਾਜ ਮਾਨਕ ਵੇਖ ਲਓ, ਚੈੱਕ ਕਰ ਮੰਨਣੀ ਰਾਣਾ ਸਾਹਿਬ ਦੀ ਅਸੀਂ। ਇਹ ਤਾਂ ਰਿਜ਼ਲਟ ਹੁਣੇ ਤੁਹਾਨੂੰ ਆ ਜਾਣਾ ਨਾ। ਪਾਵਰ ਰਾਣਾ ਸਾਹਿਬ 10 ਚਮਚ ਹੀ ਹੈ। ਬਿਸਮਿਲ੍ਲਾ ਕਰਕੇ ਆ ਪੜੋ ਨਾ ਕਰ ਨਿਸ਼ਾਨ ਪੜ ਲਾ। ਓ ਯਾਰ ਇੱਕ ਤੇਰੇ ਵਰਗਾ ਨਾ 3 ਕਿਲੋ ਪਾਣੇ ਵਾਲਾ ਆਇਆ ਸੀ ਤੇ ਗਜਰੇਲੇ 'ਚ ਅਸੀਂ ਬਹੁਤ ਥੋੜੀ ਪਾਈ ਸੀ ਤੇ ਫਿਰ ਵੀ ਜਿਹੜਾ ਨਾ ਬਿਸਮਿਲ੍ਲਾ 1 2 3 ਜਿੰਨੀ ਮਰਜ਼ੀ ਭਰ ਲਾ। 4 5 ਸਵਾ 5 ਠੀਕ 5.5 ਪੌਣੇ 6 ਨਹੀਂ ਅੜ ਜਾਗਾ ਆਵਾਜ਼ ਨਹੀਂ ਕਰਾਂ 6 ਆਖਰੀ ਆ। ਕਿੰਨੀਆਂ ਹੋਈਆਂ? ਚੈੱਕ ਕਰ ਲਿਓ ਚੀਨੀ। ਇਹਦਾ ਤਾਂ ਪਤਾ 10 ਚਮਚ ਹੋਰ ਪੈਣੇ ਆ। ਇਹਦਾ ਤਾਂ ਪਤਾ ਵੀ ਨਹੀਂ ਲੱਗਣਾ। ਇਹ ਗੱਲ ਠੀਕ ਨਹੀਂ ਪਤਾ ਲੱਗਣਾ ਹੈਗਾ। ਓਏ ਇੱਕ ਡੋਜ਼ ਜਿੰਨਾ ਤੁਸੀਂ ਦੁੱਧ ਆ ਨਾ 16ਵਾਂ ਹਿੱਸਾ ਚੀਨੀ ਪੈਂਦਾ। ਆ ਲੈ ਬਈ 1 ਮਿੰਟ ਤੱਕ ਮੋਬਾਈਲ ਫੜ ਆ ਬੰਦਾ ਇਹਨੇ ਨਾ ਸ਼ੀਰ ਖੋਰਮੇ ਦੇ ਨਾ ਅਸੂਲੋ ਜਵਾਬਤ ਲਿਖੇ ਸੀਗੇ ਇੱਕ ਕਿਤਾਬ ਦੇ ਵਿੱਚ। 16ਵਾਂ ਹਿੱਸਾ ਬਹੁਤ ਹਕੀਮ ਬਣਾ ਰਹੇ ਆ ਇੱਥੇ ਵੀ ਜਿਹੜਾ। ਅੱਛਾ ਤੁਸੀਂ 16ਵਾਂ ਹਿੱਸਾ 3 ਤੋਲੇ ਚੀਨੀ ਪਾਣੀ ਆ, 2 ਤੋਲੇ ਆ ਪਾਣਾ, 3 ਮਾਸ਼ੇ ਆ। 16ਵਾਂ ਹਿੱਸਾ ਮੈਂ ਤੁਹਾਨੂੰ ਦੱਸ ਦਿੰਦਾ, 1 ਮਿੰਟ ਗੱਲ ਸੁਣੋ। ਪਲੇਟ ਲੈ ਕੇ ਆਓ, ਚਮਚ ਲੈ ਕੇ ਅਗਰ ਇਹਦੀ ਅਗਰ ਇਹਦਾ ਪੂਰਾ ਹਿਸਾਬ ਕੱਢਣਾ ਨਾ, ਇਹਦਾ ਪੂਰਾ ਹਿਸਾਬ ਉਹਦੇ ਮੁਤਾਬਕ ਗੱਲ ਇਹ ਆ ਵੀ ਇਹ 10 ਕਿਲੋ ਦੁੱਧ ਆ। 10 ਕਿਲੋ ਸੀ ਨਾ ਤਕਰੀਬਨ, ਹੈ ਪੂਰਾ 10 ਕਿਲੋ। ਅੱਛਾ ਪੂਰਾ 10 ਕਿਲੋ ਦੁੱਧ ਆ। ਇਹਦੇ ਵਿੱਚ ਨਾ ਪਾਈਆ ਨਾਲੋਂ ਉੱਤੇ ਚੀਨੀ ਪੈਣੀ ਲਾਜ਼ਮੀ ਆ, ਉਸ ਤੋਂ ਅੱਗੇ ਆਪਣੀ ਹਸਬੇ ਜ਼ਰੂਰਤ। ਹਾਂ 10 ਪਾਈਆ ਤੋਂ ਉੱਤੇ ਤੇ 10 ਚਮਚੀਆਂ ਜਿਹੜੀਆਂ ਪਾਈਆਂ ਇਹ ਕਦੇ ਵੀ ਨਹੀਂ ਪਾਈਆ। ਚੀਨੀ ਵੀ ਥੋੜੀ ਆ। ਹਾਂ ਨਹੀਂ ਇਹਦੇ ਚ ਪਾਈਆ ਕੱਢ ਕੇ ਦੇਖ ਲਓ। ਚਲੋ ਡੇਢ ਪਾ ਬਣਦੀ ਆ 10 ਕਿਲੋ ਦੇ ਵਿੱਚ। ਇਹਦੀ ਡੇਢ ਕੋਪ ਹੁਣ ਕਿਹੜਾ ਰੋਜੇ ਆ, ਚੈੱਕ ਕਰਾ ਦੂੰ। ਆ ਚਮਚੀ ਧਵਾ ਦਿਓ ਪਾਣੀ ਨਾਲ। ਚਮਚੀ ਨੂੰ ਕੀ ਲੱਗ ਗਿਆ? ਹਾਂਜੀ ਖੁਰ ਗਈ। ਤੇ ਤੂੰ ਇਹਦੇ ਨਾਲ ਹੀ ਪਾ ਦੇ, ਚਮਚੀ ਨਾਲ ਕੀ ਆ? ਯਾਰ ਨਹੀਂ ਇਹਦੇ ਨਾਲ ਕਿਸ ਤਰ੍ਹਾਂ ਖੋਰ ਗਈ ਤੇ ਗਰਮ ਇੰਨਾ ਦੁੱਧ ਆ। ਜਿੱਦਾਂ ਨਾ ਕਹਿ ਦਿਓ ਅੱਧੀ ਬੜਾ ਚਮਚ ਥੱਲੇ ਪਈ ਰਹਿ ਗਈ। ਆਹੋ ਇਹ ਥੱਲੇ ਨਾ ਲਾ ਦਿਓ। ਪੁਰਾਣਾ ਅੱਗ ਹੀ ਨਹੀਂ, ਕੋਈ ਨਹੀਂ ਥੱਲੇ। ਨਹੀਂ ਅੱਗ ਥੋੜੀ ਅੱਗ ਬਹੁਤੀ ਤੇਜ਼ ਨਹੀਂ ਇਹਦੇ ਚ ਯਾਰ ਚੱਲਦੀ ਹੈ। ਤੁਸੀਂ ਵੀ ਕੁਝ ਦੱਸੋ ਜੀ। ਉਧਰ ਰਿਜ਼ਲਟ ਉੱਥੇ ਜਾ ਰਿਜ਼ਲਟ ਉਧਰ ਹੀ ਆ ਰਿਹਾ ਬਸ। ਨਾਲੇ ਇੱਕ ਹੋਰ ਆ, ਇਹ ਬਾਈ ਨੇ ਕਹਣਾ ਲੋ ਇੱਕ ਬੰਦਾ ਹਲੇ ਇੰਨੇ ਹੋਰ ਅੱਧਾ ਸੜਨਾ ਵਾ। ਹਲੇ ਅਗਰ ਮਿੱਠਾ ਯਾਨੀ ਕਿ ਥੋੜਾ ਵੀ ਹੋਇਆ, ਜਦੋਂ ਹੋਰ ਸੜਨਾ ਇਹਨੂੰ ਪਾਈਆ ਕਰਦੇ ਸਾੜ ਕੇ। ਜਿੱਦੇ ਮਰਜ਼ੀ ਕਰ ਨਹੀਂ ਇਹਨੂੰ ਪਾਈਆ ਕਰਦੇ ਸਾੜ ਕੇ। ਤੇਰੇ ਕੋਲ ਫਾਰਮੂਲੇ ਤਾਂ ਮੌਜੂਦ ਆ ਨਾ ਰਾਣਾ ਸਾਹਿਬ। ਆ ਲਿਆਓ ਜਰਾ, ਪਾਓ ਨਾ ਮਾੜਾ ਜਿਹਾ, ਦਿਖਾਓ, ਚੈੱਕ ਕਰਾਓ। ਨਹੀਂ ਇੱਕ ਮਿੰਟ ਬਾਅਦ ਦਿਖਾਈ ਯਾਰ ਸੇਮੀਆਂ ਇਧਰ। ਲੈ ਵੀ ਅਸੀਂ ਜਿਹੜਾ ਬੰਦਾ ਨਵਾਂ ਆਣਾ ਨਾ, ਅਸੀਂ ਉਹਦੇ ਕੋਲ ਸਵਾਲ ਫਿਰਨੀ ਵਾਲਾ ਲਾਜ਼ਮੀ ਕਰਨਾ। ਆਓ ਜੀ ਰਾਣਾ ਸਾਹਿਬ, ਰਾਣਾ ਨਮਾਨ ਅਕਰਮ। ਹੈਲੋ ਜੀ। ਆ ਕੀ ਕੀਤਾ? ਨਹੀਂ ਪਹਿਲਾਂ ਤੁਹਾਡੇ ਕੋਲ ਆਂਦੀ ਇੱਕ ਸਵਾਲ ਹੋਣਾ। ਫਿਰਨੀ ਖਾਈ ਕਦੇ? ਆਹੋ ਅੱਗੇ ਘਰਾਂ ਬਣਦੀਆਂ ਹੀ ਸੀ। ਫਿਰਨੀ ਕਿਵੇਂ ਬਣਦੀ ਆ? ਇਹ ਨਹੀਂ ਪਤਾ, ਮੈਨੂੰ ਤਾਂ ਚਾਹ ਨਹੀਂ ਬਣਾਣੀ ਆਉਂਦੀ। ਉਂਝ ਵੈਸੇ ਆ ਬੜੀ ਆਰਫ ਆ ਬੜੀ ਫਿਰ ਆਹੀ ਆ ਬਸ ਕਸਰ ਤੋਂ ਥੋੜੀ ਜਿਹੀ ਨਰਮ।
ਨਹੀਂ ਉਂਝ ਕਸਟਰਡ ਪਤਲੀ ਨਹੀਂ ਕਸਟਰਡ ਪੈਂਦਾ ਉਹਦੇ ਹਾਂ ਯਾਰ ਉਹ ਤਾਂ ਨਹੀਂ ਪੈਂਦਾ ਇਦਾਂ ਖਾ ਲਾ ਉਂਗਲੀ ਲਓ ਜੀ ਸਾਨੂੰ ਸੋਰ ਭਾਈ ਕਿਸੇ ਹੋਰ ਨੂੰ ਪਈ ਮੈਨੂੰ ਤਾਂ ਚਾਹ ਵੀ ਮਾਂ ਨੇ ਦਿੱਤੀ ਸਾਰੀ ਉਮਰ ਸਾਨੂੰ ਕਿਹੜਾ ਬਾਈ ਬਾਹਰੋਂ ਆ ਕੇ ਦੇ ਕੇ ਜਾਂਦੇ ਸਾਨੂੰ ਮਾਂ ਮੈਂ ਕੁਝ ਨਹੀਂ ਪਕਾਇਆ ਪਿਓ ਕਦੇ ਪਕਾ ਸਾਰੀ ਕੇ ਉਮਰ। ਦਿੰਦਾ ਸੀ, ਸਾਨੂੰ ਵੀ ਮਾਂ ਹੀ ਪਕਾ ਕੇ ਸਾਨੂੰ ਵੀ ਮਾਂ ਨੇ ਦੇਈ ਉਸਤਾਦ ਮੈਂ ਤੇ ਬੈਠਾ ਰਹਿਣਾ ਚਾਹ ਪੀਣੀ ਇਹਦੇ ਚ ਨਾ ਜੀ ਚੈੱਕ ਕਰ ਲਓ ਅੱਧਾ ਕਿਲੋ ਚੀਨੀ ਹਲੇ ਹੋਰ ਪੈਣੀ ਆ ਖਾ ਲੈ ਤੂੰ ਆਪ ਦੇ ਦੇਖ ਲਓ ਰਾਤ ਜਿਹਨੂੰ ਇਹਦੇ 'ਚ ਹੈ ਹੀ ਨਹੀਂ ਚੀਨੀ ਚੀਨੀ ਹੈ ਹੀ ਨਹੀਂ ਰਾਣਾ ਸਾਹਿਬ ਚੀਨੀ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਨਹੀਂ ਹੈ ਜੀ ਸੇਮੀਆਂ ਲੈਣੀਆਂ ਇਹ ਫਾਰਮੂਲੇ ਪਤਾ ਨਹੀਂ ਕਿੱਥੋਂ ਕੱਢ ਕੇ ਲੈ ਆਂਦੇ ਆ ਇਹੋ ਜਿਹਾ ਹੀ ਇਹਨਾਂ ਨੇ ਫਿਰਨੀ ਤੇ ਕਸਟਰਡ ਦਾ ਕਰਿਆ ਅਸੀਂ ਮੰਨਦੇ ਆ ਵੀ ਫਿਰਨੀ ਚੌਲਾਂ ਵਾਲੀ ਨੂੰ ਵੀ ਕਹਿੰਦੇ ਆ ਅਸੀਂ ਉਹਦੀ ਗੱਲ ਤੋਂ ਇਨਕਾਰੀ ਨਹੀਂ ਹੈਗੇ ਪਾਈ ਹੋਈ ਆ ਯਾਰ ਲੇਕਿਨ ਸਾਡੇ ਇੱਥੇ ਕਸਟਰਡ ਨੂੰ ਵੀ ਫਿਰਨੀ ਕਿਹਾ ਜਾਂਦਾ ਗੱਲ ਸੁਣ ਲੈ ਨਾ ਕਲੀਅਰ ਇਹਦੇ ਚ ਹੁਣ ਆ ਗਈ ਸਮਝ ਮੈਨੂੰ ਜਿਹੜੀ ਫਿਰਨੀ ਆ ਨਾ ਇਹ ਹੈ ਚੌਲਾਂ ਦੇ ਆਟੇ ਵਾਲੀ ਹੋਈ ਤੇ ਜਿਹੜਾ ਕਸਟਰਡ ਆ ਇਹਦੇ ਚੋਂ ਕਸਟਰਡ ਵਾਲਾ ਡੱਬੇ ਵਾਲਾ ਹੀ ਆ ਉਹ ਤਾਂ ਹੈ ਹੀ ਆ ਫਰਕ ਹੈ ਕਸਟਰਡ ਕਾਹਦਾ ਬਣਦਾ ਰਾਣਾ ਸਾਹਿਬ ਜੀ ਰਾਣਾ ਸਾਹਿਬ ਜੀ ਰਾਣਾ ਸਾਹਿਬ ਮੈਂ ਤੁਹਾਡੇ ਨਾਲ ਮੁੱਤਫਿਕ ਆ ਘੱਟ ਮਿੱਠਾ ਠੀਕ ਸੀ ਨਹੀਂ ਨਹੀਂ ਇਹਦੇ ਚਾਲੇ ਯਾਰ ਬੜਾ ਘੱਟ ਹੈ ਬੜਾ ਘੱਟ ਜਾਣਾ ਇਹਨੇ ਨਹੀਂ ਚੀਨੀ ਇਹਦੇ 'ਚ ਹੈ ਹੀ ਨਹੀਂ ਭਾਈ ਤੁਸੀਂ ਵੀ ਤਾਂ ਕੋਈ ਥੋੜਾ ਜਿਹਾ ਐਡ ਕਰੋ ਵਿੱਚ ਹੈਲੋ ਰਾਣਾ ਸਾਹਿਬ ਫੜੋ ਸਾਡਾ ਕੰਟੈਂਟ ਆ ਖਾਣਾ ਪੀਣਾ 10 ਮਿੰਟ ਪਾ ਦੋ ਫਿਰ ਹੈ ਕਿਤੇ ਚੀਨੀ ਹਲੇ ਥੋੜਾ ਜਿਹਾ ਸ਼ੂਗਰ ਵਾਲੇ ਨੂੰ ਵੀ ਚੈੱਕ ਕਰਾ ਲਓ ਉਹਨੇ ਵੀ ਕਹਿਣਾ ਕੋਈ ਨਹੀਂ ਇੱਕ ਮਿੰਟ ਆ ਬੰਦਾ ਬਹੁਤ ਕਾਰੀਗਰ ਹੈ ਨੰਬਰਦਾਰ ਪਿੰਡਾ ਇਹ ਅਸਲ ਕੰਮ ਮੇਨ ਇਹਦਾ ਮੇਨ ਦਾ ਕੰਮ ਹੈ ਨੰਬਰਦਾਰ ਲੈਬਾਰਟਰੀ ਆ ਪਾਈਆ ਖਾ ਕੇ ਦੱਸ ਰਾਣੇ ਤੇ ਲਾ ਦੇ ਬਿਸਮਿਲ੍ਲਾ ਦੀ ਬਰਕਤ ਆ ਗਿਆ ਕਿ ਲਓ ਜੀ ਦੱਸੋ ਹੁਣ ਦੱਸੋ ਪਾ ਲਓ ਮਿੱਠਾ ਯਾਰ ਮੇਰੀ ਗੱਲ ਸੁਣੋ ਨਾ ਹਲੇ ਤੁਸੀਂ ਇਹਨੂੰ ਥੋੜਾ ਜਿਹਾ ਨਾ ਇਹਨੂੰ ਹਲੇ ਹੋਰ ਘੱਟ ਲੈਣ ਦਿਓ ਯਾਰ ਕਹਿਣਾ ਰਾਣਾ ਖਾਦਾ ਤਾਂ ਭਾਵੇਂ ਪਾਈਆ ਕਰ ਲੈ ਨਹੀਂ ਨਹੀਂ ਭਾਵੇਂ ਪਾਈਆ ਕਰ ਲਾ ਯਾਰ ਮੇਰੀ ਗੱਲ ਚੀਨੀ ਘੱਟ ਦਾ ਇਲਾਜ ਹੈ ਜੇ ਜ਼ਿਆਦਾ ਹੋ ਗਈ ਨਾ ਉਹਦਾ ਵੀ ਇਲਾਜ ਉਹਦਾ ਕੀ ਇਲਾਜ ਆ ਉਹ ਸੇਵੀਆਂ ਪਾ ਲਾਂਗੇ ਬਾਅਦ ਚ ਮੁੱਕਿਆ ਰਾਣਾ ਸਾਹਿਬ ਜਿਹੜਾ ਨੰਬਰਦਾਰ ਆ ਨਾ ਇਹ 5 ਮਿੰਟ ਸ਼ਹਿਰੀ ਦੇ ਕੋਲੋਂ ਦੇ ਸਕਦਾ ਕੋਲੋਂ ਦੇ ਰਿਹਾ ਮੀਆਂ ਰੋਜ਼ਾ ਰੱਖ ਲਓ ਤੇ ਆਪਾਂ ਚੀਨੀ ਨਹੀਂ ਤੇ ਕਿਵੇਂ ਪਾ ਸਕਦੇ ਰਾਣਾ ਫਿਰ ਗੱਲ ਸੁਣ ਲੈ ਮੇਰੀ ਹੁਣ 10 ਚਮਚ ਪੈਣੇ ਆ ਨਹੀਂ ਯਾਰ ਗੱਲ ਯਾਰ ਇੱਕ ਮਿੰਟ ਮੈਨੂੰ ਤੁਸੀਂ ਨਾ ਸਾਦਾ ਜੀ ਇੱਕ ਗੱਲ ਦੱਸ ਦਿਓ ਦੇਖਣ ਵਾਲੇ ਵੀ ਵੀ ਕਿਲੋ ਦੁੱਧ ਜਿਹੜਾ 1 ਚਮਚ ਨਾਲ ਮਿੱਠਾ ਹੋ ਸਕਦਾ ਆਹ ਗੱਲ ਵਾਸਤੇ ਤੇ ਦੱਸ ਦਿਓ ਕਿਲੋ ਘੱਟ ਕੇ ਸੜ ਕੇ ਅੱਧਾ ਕਿਲੋ ਹੋ ਜਵੇ ਤਾਂ ਵੀ ਨਹੀਂ ਚਮਚ ਨਾਲ ਮਿੱਠਾ ਫਿਰ ਵੀ ਨਹੀਂ ਹੁੰਦਾ ਨਹੀਂ ਮੇਰੀ ਗੱਲ ਸੁਣ ਇੱਕ ਜਦੋਂ ਚਮਚ ਕਿਲੋ ਨਾਲ ਨਾ ਦੁੱਧ ਸਿਰਫ ਕਿਲੋ ਦੋ ਦੁੱਧ ਦਾ ਨਾ ਚਮਚ ਦੁੱਧ ਇੱਕ ਰਹਿ ਕੱਪ ਜਾਣਾ। ਰਹਿ ਗਿਆ ਜਦੋਂ ਇੱਕ ਕੱਪ ਇੱਕ ਚਮਚ ਨਾਲ ਮਿੱਠਾ ਨਹੀਂ ਹੁੰਦਾ ਮੈਂ ਤਾਂ ਰਾਣਾ ਸਾਹਿਬ ਤੁਹਾਡੇ ਨਾਲ ਇਤਫਾਕ 10 ਕਰਦਾ ਕਿਲੋ ਦਾ ਪਾਈਆ ਬਣਾਉਂਗਾ ਤੂੰ ਨਹੀਂ ਮੈਂ ਕਹਿ ਰਿਹਾ ਕਿਲੋ ਦਾ ਕਿਲੋ ਦੁੱਧ ਆ ਨਾ ਕਿਲੋ ਜਦੋਂ ਘੱਟ ਕੇ ਜਿਹੜਾ ਵਾ ਨਾ ਪਾਈਆ ਰਹਿ ਗਿਆ 4 ਹਿੱਸੇ 3 ਹਿੱਸੇ ਸੜ ਗਿਆ ਦੁੱਧ ਹੈ ਤੇ ਇਹ ਜਦੋਂ ਇੱਕ ਕੱਪ ਆ ਉਹਦੇ ਚ ਇੱਕ ਚਮਚਾ ਨਹੀਂ ਮੈਨੂੰ ਫਿਰ ਇਹ ਦੱਸੋ ਵੀ ਇਹ 10 ਕਿਲੋ ਨੂੰ ਤੁਸੀਂ 2 ਕਿਲੋ ਬਣਾਉਂਗੇ ਬਸ ਹਾਂ ਤੇ 2 ਕਿਲੋ ਹੀ ਬਣਨਾ ਜੇ ਆ ਜਾਓ ਜੀ ਫਿਰ ਮੇਰੀ ਗੱਲ ਸੁਣੋ ਜੀ ਸਾਡੀ ਬਾਵਾ ਖੜੀ ਰਾਣਾ ਸਾਹਿਬ ਮੈਂ ਰਾਣਾ ਸਾਹਿਬ ਨਾਲ ਇਤਫਾਕ ਕਰਦਾ ਜੀ ਪੂਰਾ ਇਹ ਖੰਡ ਕੋਈ ਚੰਗੀ ਸ਼ੈ ਨਹੀਂ ਹੈ ਇਹ ਜਿੰਨੀ ਘੱਟ ਪਵੇ ਉਨੀ ਚੰਗੀ ਉਹ ਲੈਦੀ ਗੱਲ ਆ ਤੂੰ ਨਾ ਪਾ ਇਹ ਕਿਹੜਾ ਤੂੰ ਟੱਪ ਗਿਆ ਇਹ ਤੂੰ ਕਿਹੜੀ ਗੱਲ ਤੂੰ ਫਿੱਕੀ ਪਕਾ ਲਾ ਦੀ ਮਰਜ਼ੀ ਹੈ ਲੇਕਿਨ ਗੱਲ ਕਿਹੜੇ ਕਿ ਅਜੀਬ ਦੀ ਗੱਲ ਹੋ ਰਹੀ ਸਿਆਣੇ ਕਹਿੰਦੇ ਵੀ ਜਿਹੜੇ ਹੱਥਾਂ ਦੇ ਵਿੱਚੋਂ ਮਿੱਠਾ ਖਾਦਾ ਹੋਵੇ ਨਾ ਕਈ ਵਾਰੀ ਉੱਥੇ ਜੇ ਕੋਈ ਘੱਟ ਮਿੱਠਾ ਕਦੀ ਉਹ ਸੱਥਾਂ ਚ ਆ ਜਾਵੇ ਤੇ ਚੁੱਪ ਰਹੋ ਯਾਰ ਉਹ ਜਿੱਦਾਂ ਜੇ ਗੱਲ ਕਰੋ ਨਾ ਤੁਸੀਂ ਸਮਝੌਤੇ ਦੀ ਹੈ ਫਿਰ ਤਾਂ ਇਹਦੇ ਚ ਭਾਵੇਂ ਤੁਸੀਂ ਨਾ ਵੀ ਪਾਓ ਅਸੀਂ ਕਹਿਣਾ ਬੱਲੇ ਬੱਲੇ ਇੱਥੇ ਬਹੁਤ ਸਾਰਾ ਜਿਹੜਾ ਸਾਡਾ ਏਰੀਆ ਨਾ ਜਦੋਂ ਦੁੱਧ ਦੇ ਵਿੱਚ ਕਿੰਨੀ ਕੁ ਦੇਰ ਆ ਲਿਆ ਇਹਨੂੰ ਲਾਣੀ ਅਸੀਂ ਦੁੱਧ ਸੋਡਾ ਪੀਣ ਜਾਂਦੇ ਹਲੇ ਕਿਹਾ ਹੋਇਆ ਦੇਖ ਅਸੀਂ ਇੱਥੇ ਦੁੱਧ ਸੋਡੇ ਦੇ ਵਿੱਚ ਮਿੱਠਾ ਯਾਰ ਇਹ ਸੇਵੀਆਂ ਦਾ ਸਾਨੂੰ ਬਿਲਕੁਲ ਕੋਈ ਤਜਰਬਾ ਨਹੀਂ ਹੈ ਜਿਹੜਾ ਪਾਉਂਦੇ ਐਵੇਂ ਕਹੀਏ ਲੇਕਿਨ ਅਸੀਂ ਆ ਡੇਰਿਆਂ ਤੇ ਜਾਈਏ ਨਾ ਉੱਥੇ ਦੁੱਧ ਸੋਡੇ ਦੇ ਵਿੱਚ ਕੱਲੀ ਬੋਤਲ ਪਾ ਕੇ ਉਹ ਕਹਿੰਦੇ ਆ ਵੀ ਮਿੱਠਾ ਬੜਾ ਤੇ ਉਹ ਪੀਣ ਚ ਚੱਸ ਵੀ ਆਂਦੀ ਐ ਐਸੀ ਗੱਲ ਨਹੀਂ ਹੈ ਅਸੀਂ ਇਹ ਗੱਲ ਕਰ ਰਹੇ ਆ ਵੀ ਇਹਦੇ ਚ ਭਾਵੇਂ ਨਾ ਵੀ ਪਾਓ ਤਾਂ ਵੀ ਫਿੱਕੀ ਖੀਰ ਵੀ ਪੱਕਦੀ ਪਤਾ ਤੁਹਾਨੂੰ ਨਮਕੀਨ ਹਾਂ ਖੀਰ ਹੀ ਕਹਿੰਦੇ ਆ ਉਹਨੂੰ ਟੇਸਟੀ ਹੁੰਦੀ ਹੈ ਨਮਕ ਵਾਲੀ ਹੁੰਦੀ ਉਹ ਆਪਣਾ ਸਵਾਦ ਆ ਉਹਦਾ ਇੱਕ ਵੱਖਰਾ ਤੇ ਜੇ ਹੁਣ ਇਹਦਾ ਮਿੱਠਾ ਪੂਰਾ ਕਰਨਾ ਜਾਂ ਤਾਂ ਇਹ ਹੁਣ ਰਾਣਾ ਸਾਹਿਬ ਇਹਨੂੰ ਨਾ ਕਰ ਕਰਕੇ ਕਿਲੋ ਤੇ ਲਿਆਣ ਵੱਧ ਤੋਂ ਵੱਧ 1.5 ਕਿਲੋ ਹੋਵੇ 10 ਚਮਚੇ ਮਿੱਠਾ 12 ਖਾ ਲੇਕਿਨ 1 ਕਿਲੋ ਦੇ ਵਿੱਚ 1 ਚਮਚਾ ਅਸਲ 'ਚ ਰਾਣਾ ਸਾਹਿਬ ਹੁਣ ਗੱਲ ਕਰ ਬੈਠਾ ਹੁਣ ਮਜਬੂਰੀ ਆ ਹੁਣ ਅਸੀਂ ਵਾਪਸ ਨਹੀਂ ਜਾ ਸਕਦੇ ਰਾਣੇ ਨੂੰ ਭੱਜਣਾ ਪੈਣਾ ਉਦਣ ਵੀ ਜਿੱਦਣ ਇਹਨੇ ਕਿਹਾ ਘਿਓ ਬਥੇਰਾ ਆ ਉਹ ਚਰਸੀ ਕਢਾਈ ਦੇ ਵਿੱਚ ਮੈਂ ਇਹਨੂੰ ਕਿਹਾ ਘਿਓ ਪਾ ਲਾ ਨਹੀਂ ਆਖਰ ਰਾਣਾ ਸਾਹਿਬ ਨੇ ਇਹ ਗੱਲ ਕੀਤੀ ਵੀ ਘਿਓ ਪਾ ਲੋ ਕਹਿੰਦਾ ਬਰਤਨ ਵੱਡਾ ਹਾਂ ਤੇ ਬਰਤਨ ਵੱਡਾ ਇੰਨਾ ਚੌੜਾ ਬਰਤਨ ਹੈ ਰਾਣਾ ਤੂੰ ਇੰਨ ਕਰਕੇ ਕਹਿ ਦੇ ਹੈ ਨਹੀਂ ਬਰਤਨ ਬਦਲੋ ਨਹੀਂ ਤੇ ਰਾਣਾ ਸਾਹਿਬ ਤੋਂ ਨਹੀਂ ਨਹੀਂ ਮੈਂ ਹਲੇ ਨਾ ਇਸ ਗੱਲ ਤੇ ਕਾਇਮ ਆ ਇਹਨੂੰ ਹਲੇ ਦੇਖ ਮੇਰੀ ਗੱਲ ਸੁਣਾ ਇਹ ਇੱਥੇ ਸੀ ਹਲੇ
ਇਹਨੇ ਹਲੇ ਆ ਦੇਖ ਨਾ ਹਲੇ ਤਾਂ ਇਹ ਕਿਸੇ ਗਾੜੇ ਪੜਨ ਚ ਆਇਆ ਹੀ ਨਹੀਂ। ਕਿਨਾਰਿਆਂ ਨੂੰ ਵੀ ਜਰਾ ਖਿੱਚ ਕੇ ਨਾ ਥੱਲੇ ਕਰੇ ਆ ਨਾਲ ਦੀ ਨਾਲ ਖੋਆ ਬਣ ਰਿਹਾ। ਇਹ ਕਿਹੜਾ ਬਰਫੀ ਬਣ ਰਹੀ ਆ? ਯਾਰ ਬਰਫੀ ਨਹੀਂ ਬਣ ਰਹੀ, ਕੋਈ ਫਿਰ ਕੋਈ ਗੱਲ ਤਾਂ ਹੁੰਦੀ ਨਾ, ਬਣਦੀ ਜੋੜਦੀ ਆ ਰਿਹਾ। ਘਟ ਕੇ ਆ ਰਹੇ ਹੁਣ ਹੋ ਜਾਣਾ। ਚਲੋ ਜੀ, ਚਲੋ ਇਹਨੂੰ ਥੋੜਾ ਜਿਹਾ ਕਰ ਲੈਣੇ ਆ ਬਾਅਦ ਵਿੱਚ ਜਿਹੜਾ ਨਾ ਇਹਨੂੰ ਚੈੱਕ ਕਰਕੇ ਫਿਰ ਕੋਈ 5 ਚਮਚੇ ਅਗਰ ਕਹਿੰਦੇ ਪਾ ਲਾਂਗੇ। ਇਹ ਮਿੱਠਾ ਕਿਸ ਤਰ੍ਹਾਂ ਬਣ ਜਾਣਾ ਸੀ ਜਿਹੜਾ ਤੁਸੀਂ ਆ ਪਾਇਆ ਨਾ ਵਿੱਚ, ਇਹਨੂੰ ਕੀ ਖੋਪੇ ਨੂੰ ਕੀ ਕਹਿੰਦੇ ਆ? ਕੋਪਾ ਹੀ ਕਹਿੰਦੇ। ਤੁਸੀਂ ਪਾਇਆ ਇਹਨੂੰ ਕੱਟ ਕੇ। ਹਾਂ ਅਗਰ ਤੁਸੀਂ ਇਹਨੂੰ ਬਰੀਕ ਕੱਦੂਕਸ਼ ਕਰਦੇ ਨਾ, ਜਿਵੇਂ ਬਿਲਕੁਲ ਬਰੀਕ ਕਰਦੇ, ਉਹ ਪਾਉਂਦੇ ਨਾ, ਉਹਦੇ 'ਚ ਮਿੱਠਾ ਹੁੰਦਾ, ਉਹਨੇ ਉਹ ਕਮੀ ਪੂਰੀ ਕਰ ਦੇਣੀ ਸੀ। ਨਹੀਂ ਜਿੰਨੀ ਚੀਜ਼ਾਂ ਪੈਂਦੀਆਂ ਰਹਿਣੀਆਂ ਉਹਨਾਂ ਨੇ ਤਾਂ ਬਲਕਿ ਮਿੱਠੇ ਦਾ ਘਟਾਉਣਾ। ਯਾਰ ਮਿੱਠੇ ਦੇ ਵਿੱਚ ਇਹਦੇ ਵਿੱਚ ਖਜੂਰਾਂ ਵੀ ਆ ਮਿੱਠੀਆਂ, ਇਹਦੇ ਵਿੱਚ ਛੁਹਾਰੇ ਵੀ ਉਂਝ ਮਿੱਠੇ ਆ, ਠੀਕ ਆ। ਇਹਦੇ ਵਿੱਚ ਹਜੇ ਉਹ ਪੈਣੀਆਂ ਸੋਗੀ ਨਹੀਂ ਪਾਣੀ ਪੀਣਾ, ਉਹ ਫੁੱਲ ਜਿੰਦੇ ਉਹ ਖਾਣ ਪਸੰਦ ਨਹੀਂ ਕਰਦੇ। ਕੌਣ ਨਹੀਂ ਪਸੰਦ ਕਰਦਾ ਖਾਣੇ ਵਾਲੇ ਨਹੀਂ ਸ਼ੀਰ ਖੋਰ ਵਿੱਚ ਵੇਖੀ ਨਹੀਂ ਕਰਦੇ ਵੈਸੇ ਉਹ। ਉਧਰ ਕੈਮਰਾ ਚੱਲ ਰਿਹਾ ਦਿਖਾਣੇ। ਕੱਲੀਆਂ ਹੋ ਗਈਆਂ ਜੀ ਸੇਮੀਆਂ। ਵਾਹ ਵਾਹ ਕੱਲਾ ਕੱਲਾ ਚੌਲ ਕਰਤਾ। ਚੱਲ ਲੈ ਉਹ ਹੁਣ ਰਾਣਾ ਦੇ ਸ਼ਾਨ ਇਸ ਗੱਲ ਤੇ ਜਿੱਦ ਕੀਤੀ ਬੜਾ ਕਿ ਸੇਵੀਆਂ ਪਾਣੀਆਂ ਹੀ ਪਾਣੀਆਂ। ਉਹ ਪਾਓ ਨਾ ਵਿੱਚ, ਪਾਲਾ ਹੁਣ ਟੇਸਟ ਤਾਂ ਬਣੂਗਾ, ਖਾਣ 'ਚ ਸਵਾਦ ਵੀ ਆਊਗਾ। ਨਹੀਂ ਯਾਰ ਨਹੀਂ ਇਹ ਪੱਕਣਾ ਨਹੀਂ ਯਾਰ। ਇਹ ਆਲਰੇਡੀ ਬੋਇਲ ਆ, ਬੋਇਲ ਕਰਾਈਆਂ ਹੋਈਆਂ। ਯਾਰ ਫਿਰ ਉਹ ਨਾ ਹੋਵੇ, ਇਹਨੂੰ ਥੋੜੀ ਜਿਹੀ ਯਕ ਜਾਣ ਜੀ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜੀ ਬਰੀਕ ਸੇਵੀਆਂ ਹੁੰਦੀਆਂ ਨੇ ਉਹ ਤਾਂ ਯਕ ਜਾਣ ਜੀ ਹੋ ਜਾਂਦੀਆਂ। ਯਕਦਮ ਹੋ ਜਾਂਦੀ ਆ, ਆਲਰੇਡੀ ਬੋਇਲ ਆ। ਆ ਜਾ ਰਾਣਾ। ਚਲੋ ਰਾਣਾ ਸਾਹਿਬ ਵੀ ਮੰਨ ਲਾ ਯਾਰ, ਪਰ ਇਹਨਾਂ ਦਾ ਤਾਂ ਜੋੜ ਬੜਾ ਤਕੜਾ ਪੈਂਦਾ, ਹੁਣ ਕੀ ਕਰੀਏ। ਉਹ ਨਹੀਂ ਅੱਜ ਤਾਂ ਹੋ ਗਿਆ ਆਲਰੇਡੀ ਬੋਇਲ ਹੋਈਆਂ, ਜਦ ਕੱਚੀਆਂ ਹੁੰਦੀਆਂ ਮੈਂ ਫਿਰ ਛੋਟੀ ਪੀਂਦਾ ਹਲੇ। ਉਹ ਤੁਹਾਡੇ ਮੈਂ ਗੱਲ ਸੇਮੀਆਂ ਤੇ ਨਹੀਂ ਨਾ ਲਿਆਣੀ, ਮੁੜ ਕੇ ਕਹਿ ਦੇਣ ਵੀ ਸੇਮੀਆਂ ਦੇ। ਰਾਣਾ ਸਾਹਿਬ ਤੁਸੀਂ ਕੀ ਕਹਿੰਦੇ, ਪਾ ਦਈਏ ਹੁਣ ਸੇਮੀਆਂ? ਨਹੀਂ ਇਹਨਾਂ ਸੇਵੀਆਂ ਦਾ ਮੈਨੂੰ ਤਾਂ ਬਿਲਕੁਲ ਹੈ ਹੀ ਨਹੀਂ ਤਜਰਬਾ ਜਿਹੜਾ। ਕਰੇ ਵੀ ਮੇਰਾ ਤਜਰਬਾ ਹੀ ਕੋਈ ਨਹੀਂ। ਹਾਂ ਉਹ ਸੇਵੀਆਂ ਬਰੀਕ ਪੈਂਦੀਆਂ ਵਾ। ਸੇਮੀਆਂ ਪਾ ਦਈਏ ਜੀ? ਨਹੀਂ ਆਪਾਂ ਨਹੀਂ ਇਹ ਸੇਵੀਆਂ ਦੇ ਬਾਰੇ 'ਚ ਕੁਝ ਵੀ। ਸੇਮੀਆਂ ਪਾ ਦਈਏ ਜੀ? ਅਸੀਂ ਕਦੇ ਵੇਖੀਆਂ ਨਹੀਂ ਵੈਸੇ ਸੇਵੀਆਂ ਇਹ ਮੋਟੀਆਂ। ਇਹ ਸੇਮੀਆਂ ਜੀ ਮੈਂ ਪਵਾਣੀਆਂ ਲਾਣ 15 ਜਾਂ 10 ਮਿੰਟ ਪਹਿਲਾਂ। ਚਲੋ ਠੀਕ। ਸੇਮੀਆਂ ਇਹਨਾਂ ਦੇ ਖਾਤੇ ਆ ਹੁਣ, ਇਹ ਗੱਲ ਹੋਈ। ਨਹੀਂ ਸੇਵੀਆਂ ਨਾਲ ਸਵਾਦ ਲੱਗੂਗਾ, ਇਹ ਗੱਲ ਨਹੀਂ ਹੈਗੀ। ਲੱਗੀ ਗੱਲ ਸਵਾਦ। ਚੀਨੀ ਰਾਣਾ ਸਾਹਿਬ ਦੇ ਨਹੀਂ ਬੈਣਾ ਮਿਕਸ ਉਹ ਬੋਇਲ ਕਰਾਈਆਂ ਹੋਈਆਂ। ਕਰੋ ਜੀ ਗੱਲਬਾਤ ਜੀ। ਬੋਇਲ ਕਰਾਈਆਂ ਹੋਈਆਂ ਬਾਈ ਜੀ, ਬੋਇਲ ਕੋਈ ਨਹੀਂ, ਮੈਂ ਤਾਂ ਕਹਿੰਦਾ ਸੰਸਾਰ ਕੱਢ ਲੈਂਦੇ। ਹਾਂ ਚੀਨੀ ਤਾਂ ਅਸੀਂ ਬਹੁਤੀ ਕਰ ਲਈ, ਆਪ ਤਾਂ ਕੋਈ ਪਾ ਲਈ। ਚੀਨੀ ਬਹੁਤੀ ਦਬਲਾ ਬਟਨ ਇੱਕ ਵਾਰੀ। ਚੀਨੀ ਵੱਧ ਗਈ ਜੀ, ਸੁਣ ਲਓ ਪਈ ਜੀ। ਹਾਂ ਵੇਖਦਾ ਸਹੀ ਕਰਾਓ ਚੈੱਕ ਕੱਲੇ ਕੱਲੇ। ਯਾਰ ਜਦੋਂ ਮੇਰੀ ਗੱਲ ਸੁਣੋ ਨਾ, ਜਦੋਂ ਸਾਡੇ ਉਸਤਾਦ ਬੈਠੇ ਆ ਕੁਰਸੀ ਦੇ ਉੱਤੇ, ਸਿਰ ਸਲਾਮਤ ਬੈਠੇ ਆ, ਜਦੋਂ ਕਹਿ ਰਹੇ ਵੀ ਮੈਂ ਪੂਰੀ ਕਰ ਦੇਣੀ ਹੈ ਚੀਨੀ, ਫਿਰ ਤੁਹਾਨੂੰ ਕੀ ਪੀੜਾ ਤੁਹਾਨੂੰ? ਯਾਰ ਸਾਨੂੰ ਸਮਝਾਵੇ ਨਾ, ਕਰਨੀ ਕਿਵੇਂ ਪੂਰੀ ਉਸਤਾਦ ਨੇ। ਆਖਰ ਤੇਰੇ ਉਸਤਾਦ ਨੇ ਨਾ, ਆਖਰ ਤੇਰੇ ਉਸਤਾਦ ਨੇ ਮਾਫੀ ਮੰਗ ਲੈਣੀ ਆ। ਬਿਲਕੁਲ ਉਦਾਂ ਹੀ ਪੂਰੀ ਕਰਨੀ ਹੈ ਜਿੱਦਾਂ ਅਸੀਂ ਕਹਿ ਰਹੇ ਹਾਂ। ਹੋਰ ਪਾ ਕੇ ਉਹ ਨਹੀਂ ਪੂਰੀ ਹੋਣੀ। ਕਿਉਂ ਪਾਇਆ ਜਿੱਦਣ ਕੋਈ ਮੈਂ ਦੱਸਿਆ ਮੈਂ ਨਹੀਂ ਕਿਉਂ ਤਾਂ ਭਾਂਡਾ ਬਦਲਵਾ ਕੇ ਪਾਇਆ ਨਾ ਤੁਸੀਂ। ਇਹ ਤਾਂ ਬਦਲ ਦੋ। ਤੁਸੀਂ ਪ੍ਰੈਸ਼ਰ ਨਹੀਂ ਲੈਣਾ ਆਇਆ। ਤੁਹਾਡੇ ਤੇ ਨਾ ਪ੍ਰੈਸ਼ਰ ਪਾ ਰਹੇ ਆ। ਮੈਂ ਕਹਿੰਦਾ ਤੁਸੀਂ ਐਸੇ ਨਾ ਸੇਮੀਆਂ ਪਾ ਦਿਓ, ਬਹੁਤ ਕੰਮ ਇੱਥੇ ਸਵਾਦੀ ਹੋ ਗਏ ਨੇ। ਚੀਨੀ ਪਾ ਦਿਓ, ਚੀਨੀ ਦੇ 5 ਚਮਚੇ ਪਾ ਦਿਓ। ਬਹੁਤ ਪਤਲੀ ਆ। ਤੁਸੀਂ ਕਹੋ ਨਾ, ਰਾਣਾ ਸਾਹਿਬ ਦਾ ਦਿਲ ਕਰੂਗਾ ਪਾਣਗੇ, ਦਿਲ ਕਰੂਗਾ ਨਾ ਪਾਣ। ਅੱਜ ਤਾੜੀਆਂ ਵੱਜਣੀਆਂ ਹੀ ਵੱਜਣੀਆਂ ਫਿਰ। ਗੱਲ ਸੁਣੋ ਜੀ, ਸਾਡਾ ਆਪਣੇ ਦਿਮਾਗ ਨਾਲ ਪਕਾਣੀ ਆ। ਨਹੀਂ ਅਸੀਂ ਤਾਂ ਆਪਣੇ ਫਾਰਮੂਲੇ ਦੇ ਤਹਿਤ ਚੱਲ ਰਹੇ ਹਾਂ। ਅਸੀਂ ਖੀਰ ਚ ਨਾ ਅੱਜ ਕਹਿ ਲਓ ਵੀ ਜਾਣ ਨਹੀਂ ਦੇਣਾ ਸਾਨੂੰ ਅਸੀਂ। ਅਸੀਂ ਤਾਂ ਖੀਰ ਚ ਇੱਕੋ ਹੀ ਚਮਚਾ ਪਾਈਦਾ ਵਾ ਕਿਲੋ ਵਾਲੀ ਚ। ਤੁਸੀਂ ਜੀ ਆਪਣੇ ਹਿਸਾਬ ਨਾਲ ਪਕਾਣੀ ਹੈ, ਇਹ ਗੱਲਾਂ ਕਰਦੇ ਰਹਿਣ। ਜਿੱਦਾਂ ਤੁਹਾਨੂੰ ਸਹੀ ਲੱਗਦਾ। ਕੰਮ ਇੱਥੋਂ ਹੀ ਹੋਇਆ ਕਿ ਦੂਸਰਾ ਮਾਲ ਵੀ ਪੈ ਗਿਆ। ਇਹ ਬੜੀ ਸਵਾਦੀ ਬਣੂਗੀ। ਇਹ ਤਾਂ ਨਾ ਮੈਂ ਚੈੱਕ ਕੀਤੀ, ਮੈਨੂੰ ਇਵੇਂ ਲੱਗ ਰਿਹਾ ਜਿਵੇਂ ਨਾ ਸ਼ੂਗਰ ਫ੍ਰੀ ਉਹ ਆ। ਇਧਰ ਆ ਯਾਰ ਨੂਣੀ ਖੀਰ ਖਾਈ ਕਦੇ? ਨੂਣੀ ਖੀਰ ਖਾਈ ਤੇ ਉਹ ਵੀ ਸਵਾਦ ਹੁੰਦੀ। ਨਾਲੇ ਜੇ ਬਹੁਤ ਮਿੱਠਾ ਖਾਣਾ ਵਾ ਤੇ ਜਲੇਬੀਆਂ ਮੰਗਵਾ ਲਓ, ਅੱਧਾ ਕਿਲੋ ਉਹ ਪਾ ਲੈਣੇ। ਐਸੇ ਬਹੁਤ ਟਾਇਰ ਕੰਮ ਖੜਾ, ਤੁਸੀਂ ਨੂੰ ਚੈੱਕ ਕਰਕੇ ਦੇਖੋ। ਹਕੀਕਤ ਗੱਲ ਆ, ਜਮ ਚੈੱਕ ਕਰ। ਇੰਨੀ ਪਤਲੀ ਆ ਹਲੇ ਇਹ। ਉਹ ਪਤਲੀ ਹੈ, ਉਹ ਜ਼ਾਇਕਾ ਦੇਖ, ਉਹ ਮਿੱਠੇ ਨਾਲ। ਖਲੋਨਾ ਗਲਤ ਹੈ। ਬਿਸਮਿਲ੍ਲਾ। ਔਰ ਇਹ ਕੋਲੀ ਚੈੱਕ ਕਰਾ ਲਓ ਭਾਈ। ਕੋਈ ਨਹੀਂ ਮਿੱਠੀ ਮੁੱਠੀ ਆਇਆ। ਮਿੱਠੀ ਹੀਰਾ ਜੀ ਤੇ ਸ਼ਹਿ ਖਾਣੀ ਫਿੱਕੀ, ਕੋਈ ਗੱਲ। ਅਸਲ ਗੱਲ ਪਤਾ ਇਹਦੇ ਚ ਨਾ ਸੇਵੀਆਂ ਜਿਹੜੀਆਂ ਦੂਸਰੀਆਂ ਉਹ ਬਹੁਤ ਜ਼ਰੂਰੀ ਪਾਣੀਆਂ ਸੀਗੀਆਂ। ਇਹ ਗਾੜੀ ਸੇਵੀਆਂ ਤੋਂ ਬਗੈਰ ਹੋਣੀ ਨਹੀਂ। ਉਹ ਸੇਮੀਆਂ ਉਹ ਪਾ ਦੇਣੀਆਂ। ਫੇਣੀਆਂ ਪਈਆਂ ਉਹ ਪਾ ਲਓ। ਇਹਦੇ ਨਾਲ ਗਾੜੀ ਨਹੀਂ ਹੋਣੀ। ਨਹੀਂ ਫੇਣੀਆਂ ਨਾਲ ਬਹੁਤ ਸੋਹਣਾ ਮਿੱਠਾ। ਹਾਂ ਅੱਜ ਤੁਸੀਂ ਚੈੱਕ ਕਰੋ ਮਿੱਠਾ। ਨਹੀਂ ਯਾਰ ਹਲੇ ਤੁਸੀਂ 15-20 ਮਿੰਟ ਬਾਅਦ 15-20 ਮਿੰਟ ਬਾਅਦ ਤੁਸੀਂ ਦੇਖਿਓ ਨਾ। ਨਹੀਂ ਕੋਈ ਮਿੱਠਾ ਨਹੀਂ, ਦੁੱਧ ਦਾ ਹੀ ਜਾਇਕਾ।
ਹਾਂ ਦੁੱਧ ਦੀ ਮਿਠਾਸ ਹੁੰਦੀ ਹੈ। ਇਹਦਾ ਦੁੱਧ ਇੰਨਾ ਕੁ ਤਾਂ ਆਪ ਖੁਦ ਮਿੱਠਾ ਹੁੰਦਾ। ਹੁਣ ਇਸ ਤੋਂ ਉੱਤੇ ਮਿੱਠਾ ਨਹੀਂ ਹੋਣਾ ਚਾਹੀਦਾ ਨਹੀਂ ਜੇ ਆ ਦੇਖ ਨਾ ਆ ਦੇਖ ਮੈਂ ਕਹ ਰਿਹਾ ਜੀ ਮੈਂ ਤੁਹਾਡੇ ਨਾਲ ਆ, ਜਿੱਦਾਂ ਤੁਸੀਂ ਕਰੋ ਉਦਾਂ ਠੀਕ ਹੈ। ਅੱਛਾ ਗੱਲ ਸੁਣ ਲਓ ਉਹ ਇੰਨੀ ਕਿ ਜਿਹੜੀ ਬਰੀਕ ਸੇਮੀਆਂ ਨਾ ਜੇ ਇਹਨੂੰ ਕੋਈ ਕਰਨਾ ਨਾ ਗਾੜਾ ਨਹੀਂ ਹਲੇ 15-20 ਫਲੋਰ ਸੇਮੀਆਂ ਨੇ ਕਰ ਦੇਣਾ ਉਹਨਾਂ ਨੇ ਨਹੀਂ ਗਾੜਾ ਕਰਨਾ ਨਹੀਂ, ਉਹਨਾਂ ਨੇ ਨਹੀਂ ਗਾੜਾ ਕਰਨਾ, ਉਹ ਸੇਮੀਆਂ ਉਹ ਮੰਗਾਓ ਬਰੀਕ ਹਾਂ ਉਹ ਬਰੀਕ, ਹਾਂ ਉਹ ਮੰਗਵਾ ਯਾਰ, ਨਾ ਰਿਸਕ ਲਓ ਜਿਹੜਾ ਨਾ। ਹਾਂ ਨਹੀਂ ਦੇਖੋ ਕੰਪਰੋਮਾਈਜ਼ ਹੁੰਦਾ ਇਹਨਾਂ ਨੇ ਫੁੱਲ ਇਹ ਨਹੀਂ ਨਾ ਉਹ ਕਰਦੀਆਂ ਕੰਮ ਉਹ ਯਾਰ ਚੰਗੀਆਂ ਭਲੀਆਂ ਅਸੀਂ ਘਰ ਪਾ ਕੇ ਪਕਾਇਆ ਨਹੀਂ ਹੈ ਨਹੀਂ ਇਹ ਵੀ ਪਾ ਲੈਂਦੇ ਆ, ਸਹੀ ਆ ਇਹ ਵੀ ਪਾਣੇ ਆ, ਇਹ ਵੀ ਪਾਣੇ ਆ। ਨਹੀਂ ਇਹਨੂੰ ਗਾੜਾ ਨਹੀਂ ਕਰਨਾ, ਉਹ ਜਿਹੜੀਆਂ ਨੂੰ ਗਾੜਾ ਕਰ ਦਿੰਦੇ ਮੈਂ ਨਹੀਂ ਵਿੱਚ ਆ ਰਿਹਾ, ਮੈਂ ਤਾਂ ਅੱਗ ਬਾਲ ਰਿਹਾ। ਉਹਨੇ ਨਾ ਉਹ ਇੱਥੋਂ ਆ ਕੇ ਨਾ ਸਾਰੀ ਵੀਡੀਓ ਜਿਹੜੀ ਆ ਮੈਂ ਤੈਨੂੰ ਕਿੰਨੀ ਵਾਰੀ ਕਹਿ ਲਿਆ ਵੀ ਇੱਧਰ ਆ ਜਾ। ਉਹ ਯਾਰ ਇਹਨਾਂ ਬਹੁਤਾ ਨਹੀਂ ਭੋਰੀਦਾ ਇਹਨਾਂ ਨੂੰ। ਇਹ ਦੇਖ ਇਹ ਇੰਨੇ ਨਹੀਂ, ਦੋ ਪੋਟੇ ਰੱਖੇ ਨੂੰ, ਦੋ ਪੋਟੇ ਲਗਾਈ, ਮੰਨੋ ਉਹਨਾਂ ਦੀ ਯਾਰ ਦੋ ਪੋਟੇ ਨੇ। ਦੇ ਗੱਲ ਉਹ ਠੀਕ ਕਰ ਰਿਹਾ, ਹੋਰ ਪਾ ਮਾੜੀ ਯਾਰ ਜਿਵੇਂ ਰਾਣਾ ਕਹਿੰਦਾ ਉਦਾਂ ਉਦਾਂ ਹੀ ਆ ਅਸੀਂ ਤਾਂ ਬਈ ਉਹ ਯਾਰ ਉੱਥੋਂ ਸੋਟਾ ਲਿਆ ਕੇ ਰਾਣਾ ਕਹਿੰਦਾ ਨਾ ਜਦੋਂ ਐਂਡ ਤੇ ਬਲੇਮ ਉਹਨੇ ਆਪਣੇ ਸਿਰ ਲੈਣਾ, ਤੁਸੀਂ ਉਹਦੇ ਮੁਤਾਬਕ ਕਰੋ ਜੋ ਕਹਿੰਦਾ। ਜੋ ਕਰਨ ਠੀਕ ਨਹੀਂ ਉਹ ਆਟਾ ਬਣਾਈ ਜਾਂਦਾ ਕਹਿੰਦਾ ਮੈਂ ਜ਼ਿੰਮੇਦਾਰ ਆ। ਸੇਮੀਆਂ ਦਿਖਾ, ਉਹਨੂੰ ਲਾਗੇ ਕਰਨਾ ਆਂਦਾ ਵਿੱਚ, ਹਾਂ ਬਸ ਇੰਨਾ। ਉਹ ਤਾਂ ਉਂਝ ਲਾਗੇ ਲਿਆ ਆ। ਨਹੀਂ ਕਰ ਲੈਂਦਾ। ਦੱਸੋ ਜੀ ਉਹ 5 ਕਿਲੋ ਪਾ ਦੇ। ਇਹ ਅੱਜ ਹੋਰ ਪਾ ਲਾ। ਨਹੀਂ ਨਾ ਬਹੁਤ ਹੈ, ਅੱਛਾ ਚਲੋ ਜੀ ਠੀਕ ਹੈ। ਬਹੁਤ ਹੈ, ਇਹ ਬਹੁਤ ਆ। ਉਹ ਨਿਸ਼ਾਨ ਦਿਖਾਈ ਮੜ ਜਾ ਕੈਮਰੇ ਕਰ ਡਾਕਟਰ ਸਾਹਿਬ ਬੁਖਾਰ ਬੜਾ, ਮੈਨੂੰ ਪੈਰਾਡੋਲ ਲਿਖ ਦਿਓ। ਠੀਕ ਅੱਛਾ ਕਰਦੇ ਰਹਿਣਾ ਬਰੀਕ ਆਪ ਹੀ ਦੱਸਦਾ ਡਾਕਟਰ ਨੂੰ। ਕਰਦੇ ਬਰੀਕ। ਉਹ ਕਹਿੰਦੇ ਇੰਨੀਆਂ ਰੱਖਣੀ ਚਾਹੀਦੀ ਹੈ। ਚਲੋ ਲਾਤਾ ਰਾਣਾ ਸਾਹਿਬ ਨੇ। ਦੱਸੋ ਕੀ ਪਾਇਆ ਵਿੱਚ? ਇਹ ਪਾਈਆਂ ਜੀ ਹੁਣ ਸੇਵੀਆਂ। ਇਹਦਾ ਨਾ ਜੀ ਬਹੁਤ ਖਾਸ ਜਿਹੜਾ ਆ ਇਹ ਜੁਜ਼ ਆ। ਇਹ ਦੋ ਹੀ ਚੀਜ਼ਾਂ ਗਾੜਾ ਕਰਦੀਆਂ ਵਾ, ਇਹਨੂੰ ਇਹ ਗਾੜਾ ਕਰਨ ਵਾਸਤੇ ਆ। ਇੱਕ ਚੌਲ। ਅੱਗੇ ਕਹਿ ਰਿਹਾ ਸੀ ਸੇਮੀਆਂ ਅੱਜ ਤੱਕ ਪੈਂਦੀਆਂ ਨਹੀਂ ਦੇਖੀਆਂ, ਹੁਣ ਕਹਿ ਰਿਹਾ ਖਾਸ ਜੋ ਨਹੀਂ ਇਹ ਸੇਮ, ਮੈਂ ਤਾਂ ਇਹ ਬਰੀਕ ਸੇਮ ਇਹ ਪੈਂਦੀ ਅੱਛਾ ਚੀਨੀ ਗਾੜਾ ਕਰਦੀ ਚੀਜ਼ ਨੂੰ ਜਾਂ ਪਤਲਾ ਕਰਦੀ ਹੈ? ਨਹੀਂ ਐਵੇਂ ਚੀਨੀ ਦੇ ਬਾਰੇ ਚ ਐਵੇਂ ਮੈਂ ਮਾਰਾ ਨਾ ਜਿਹੜਾ ਵਾ ਇਹ ਨਹੀਂ ਪਤਾ। ਗਾੜੇ ਪਤਲੇ ਨਾ ਕੀਤਾ ਨਹੀਂ ਹੈਗਾ ਹੈ ਤੇ ਲੇਕਿਨ ਚੀਨੀ ਨੇ ਪਤਲਾ ਕਰ ਪਤਲਾ ਕਰ ਦਿੰਦੀ ਹੈ। ਕਿਉਂ ਚੀਨੀ ਤਾਂ ਮੱਝ ਜ਼ਰੂਰਤ ਹਾਲੇ ਹੈ ਕਿ ਹਲੇ ਲੈ ਕੇ ਅੱਧਾ ਪੌਣਾ ਘੰਟਾ ਤਕਰੀਬਨ ਛਾਵਾਂ ਇਹਦੇ ਚ ਨਾ ਸਾਰੀਆਂ ਪਾਤੀਆਂ ਵਾ, ਸਿਰਫ ਇੱਕ ਉਹ ਸੇਵੀਆਂ ਜਿਹੜੀਆਂ ਵਾ ਨਾ ਉਹ ਰਹਿ ਗਈਆਂ ਵਾ। ਪਾਤੀਆਂ ਵੀ ਥੋੜੀ ਹੈ ਹਾਂ ਬਸ ਉਹ ਵੀ ਪੈ ਗਈਆਂ ਵਾ। ਤੇ ਕਿੰਨਾ ਟਾਈਮ ਹੋ ਗਿਆ, ਕਿੰਨਾ ਇਹ 2 ਘੰਟੇ ਹੋ ਗਏ ਆ ਅੱਛਾ ਤੇ 1 ਘੰਟਾ ਹਲੇ ਹੋਰ ਜਿਹੜਾ ਵਾ ਨਾ ਲੱਗ ਜਾਣਾ? ਲੱਗ ਜਾਣਾ ਬੜੇ ਆਰਾਮ ਨਾਲ। ਆ ਪਾਤਰੀ ਸਮਾਨ ਸਭ ਦਿਖਾਇਓ ਵੀ ਆ ਕਿਦਾਂ ਨਹੀਂ ਲੱਗਣਾ ਘੰਟਾ। ਆ ਇੱਕ ਮਿੰਟ ਖਲੋ ਜੀ, ਚਮਚਾ ਨਾਲ ਲਾਈ ਦਿਖਾਣਾ। ਇੱਕ ਮਿੰਟ ਸਮਾਨ ਸਾਹਿਬ ਇੱਧਰ ਸਮਾਨ ਸਾਹਿਬ ਨਹੀਂ ਨਜ਼ਰ ਆਣਾ ਧੁੰਦ ਜੀ ਧੁੰਦਾ ਉਹ ਨਹੀਂ ਉੱਪਰੋਂ ਉਹੀ ਹੈ। ਚਲੋ ਕੈਮਰੇ ਦੇ ਵਿੱਚ ਰੱਖਵਾ ਪੂਰੀ ਦੱਸ ਦੇ ਨਾ ਵੈਸੇ। ਆਹੋ ਤੇ ਦੁਨੀਆ ਦਿਖਾ ਦੇ ਜਿਹੜੀ ਬੈਠੀ ਹੈ, ਕਿੱਥੇ ਤੱਕ ਲੋਕ ਲਾਈਨਾਂ ਲੱਗੀਆਂ। ਹਾਂ ਬੰਦੇ ਸ਼ੀਰ ਖੋਰਮਾ ਖਾਣ ਵਾਸਤੇ ਬੜੀ ਬੜੀ ਦੂਰੋਂ ਆਹੋ ਅਗਰ ਜੇ ਇੱਥੇ ਥੋੜੇ ਆ ਨਾ ਕੋਈ ਸਟੇਡੀਅਮ ਵਾਲੀ ਫੋਟੋ ਉਹ ਦਿਖਾ ਦਿਓ, ਤਮਾਸ਼ਾਈਆਂ ਦੀ ਮੈਚ ਦੇਖਣ ਵਾਲੇ ਜਿਹੜੇ ਆਏ ਨਾ ਵੀ 20,000 ਜੀ ਜਿਹੜੇ ਯਾਰ ਸ਼ੀਰ ਕੋਰਮਾ ਦੇ ਖਾਣ ਲਿਆ। ਮੈਂ ਕਹਿੰਦਾ ਮੋਟਰਸਾਈਕਲ ਮੁੱਟੇ ਦਾ ਆ ਗਿਆ। ਆ ਜਾਓ ਆ ਜਾਓ। ਇਹ ਵੀਡੀਓ 'ਚ ਆ ਗਈ, ਤੁਸੀਂ ਕੱਲ ਨੂੰ ਆਪਣੇ ਆਪ ਪੁੱਛ ਲੈਣਾ ਯਾਰ ਤੂੰ ਲਈ ਹੋਈ ਹੈ। ਹਾਂ ਤੁਹਾਡੇ ਵਿੱਚ ਜਿਹਨ ਬਹੁਤ ਸਿਆਣੇ ਆ। ਹੋਰ ਕੀ ਹਾਲ ਹੈ? ਚੱਲ ਪਿਆ। ਅੱਛਾ ਨਾ ਹਾਂ ਆ ਫੜੀ ਮੜ ਜੇ ਦੇਖੋ ਉਹ ਨਹੀਂ ਯਾਰ ਸੋਰੀ ਇਹਦੀ ਵਾਰੀ ਹੈ। ਫੌਜੀ ਸਾਹਿਬ ਉਰੇ ਆਇਓ ਇੱਕ ਮਿੰਟ। ਫੌਜੀ ਸਾਹਿਬ ਜੀ ਬੜੀ ਦੇਰ ਅੱਗੇ ਹਮਾਮ ਤੇ ਗਏ ਸੀ ਤੇ ਨਾ ਹੀ ਕੋਈ ਟਾਈਮ ਨਹੀਂ ਸੀਗਾ ਤੇ ਇਹਨਾਂ ਨੂੰ ਟਾਈਮ ਮਿਲਿਆ ਸੀ। ਕੀ ਟਾਈਮ ਹੋਇਆ ਭਲਾ ਇਸ ਟਾਈਮ? ਨਹੀਂ 11:30 ਦਾ ਸੀ, ਤੂੰ ਲੇਟ ਕਰਾ ਦੇ। 12:30 12:30 ਦਾ ਇਹਦਾ ਟਾਈਮ ਮਿਲਿਆ। 11 ਦਾ ਸੀ। ਹਾਂਜੀ ਦਰਜੀਆਂ ਤੇ ਹਮਾਮ ਸਾਰੇ ਖੁੱਲੇ ਆ ਜੀ ਇਸ ਟਾਈਮ। ਫੌਜੀ ਸਾਹਿਬ ਆਇਓ ਮੁੜ ਕੇ। ਅਰੇ ਆਪ ਅੰਦਰ ਆ ਜਾ। ਉਹ ਸਵੇਰੇ ਸੌਂਦੇ ਆ ਜਾ ਕੇ।
ਅੱਛਾ ਸਾਰਿਆਂ ਦੇ ਕਿਸੇ ਦਾ ਸੂਟ ਰਹਿੰਦਾ ਦਰਜੀ ਕੋਲ? ਕਿਹਦਾ ਮੇਰਾ ਸਵੇਰ ਦਾ ਨਾ ਟਾਈਮ ਦਾ ਟਾਈਮ ਦਿੱਤਾ ਇਹਨੂੰ। ਕਿਹਨੇ ਦਰਜੀ ਨੂੰ? ਲਓ ਜੀ ਮੇਰਾ ਦਰਜੀ ਫੋਨ ਹੀ ਨਹੀਂ ਚੱਕ ਰਿਹਾ, ਭੱਜ ਗਿਆ। ਮੇਰਾ ਗੋਜਰੇ ਚਲਾ ਗਿਆ। ਮੈਂ ਕਿਹਾ ਸੂਟ ਤੇ ਦੇ ਜਾ, ਕਹਿੰਦਾ ਯਾਰ ਪੂਰਾ ਹੀ ਨਹੀਂ ਆਇਆ ਜਾਣਾ ਸੀਗਾ। ਹਾਂ ਹਾਂ ਗੋਜਰੇ ਚਲਾ ਗਿਆ ਆਪੋ ਛੱਡ ਕੇ। ਆ ਦੱਸੋ ਇੱਧਰ ਸੀਨ ਲਿਓ ਬਈ। ਆ ਤਾਂ ਬੜਾ ਸੋਹਣਾ ਮਿੱਠਾ ਜੀ। 2 ਚਮਚੇ ਪਾਏ ਹੋਰ ਬਸ। ਕੀ ਦੱਸ ਰਿਹਾ ਵਹਾਬ? ਉਹ ਜਿਹੜੇ ਦਰਜੀ ਨੂੰ ਸੂਟ ਦੇ ਆ ਦਰਜੀ ਕੋਲੋਂ ਪੂਰਾ ਨਹੀਂ ਆਰਡਰ ਆਇਆ। ਜਿੰਨਾ ਕੁ ਮਿੱਠਾ ਤੁਸੀਂ ਅੱਗੇ ਪਾਇਆ ਨਾ ਦੁਕਾਨ ਬੰਦ ਕਰਕੇ ਮਗਰ ਜੇ ਉਹਨਾਂ ਮਿੱਠਾ ਤੁਸੀਂ ਹੋਰ ਪਾ ਦਿਓ। ਨਾ ਪੂਰਾ ਪੂਰਾ ਨਹੀਂ ਜਿਵੇਂ ਐਨਐਫਟੀ ਫਰਾਰ ਹੋ ਗਈ। ਉਹ ਯਾਰ ਇਹਨੂੰ ਗੇੜਾ ਹੋਣ ਦੇ ਉਹ ਨਾ ਨਹੀਂ ਯਾਰ ਗੇੜਾ ਦਰਜੀ ਨੂੰ ਦਿਆ ਸੂਟ ਕੋਈ 5-6 ਦਿਨ ਪਹਿਲਾਂ 2 ਸੂਟ ਦੇ ਲਿਆ ਕੇ ਤੇ ਉਹ ਦਰਜੀ ਦਾ ਰੋਜ਼ਾਨਾ ਪੁੱਛਦਾ ਰਿਹਾ ਕਹਿੰਦਾ ਮਿਲ ਜਾਣਗੇ ਚਾਂਦ ਰਾਤ ਨੂੰ। ਮੈਂ ਕਿਹਾ ਯਾਰ ਦੱਸੀ ਮੈਂ ਧਵਾਣਾ ਵੀ ਹੈ, ਅੱਗੇ ਮੈਂ ਟਾਈਮ ਬਣਾਇਆ ਸੀਗਾ ਡਰਾਈ ਕਲੀਨਰ ਵਾਲੇ ਨਾਲ। ਉਹ ਕਹਿੰਦਾ ਤੈਨੂੰ ਸਵੇਰ ਰੋਜ਼ਾਨਾ ਟਾਈਮ ਮਿਲ ਜਾਏਗਾ ਤੇ ਸ਼ਾਮ ਨੂੰ ਦੇ ਦਿੱਤਾ। ਹੁਣ ਉਹ ਅਸਲ ਟਾਈਮ ਤੱਕ ਤੇ ਰਾਬਤੇ 'ਚ ਰਿਹਾ, ਮਗਰ ਟਾਈਮ ਮੈਂ ਅਫਤਾਰੀ ਕਰਕੇ ਗਿਆ ਤੇ ਦੁਕਾਨ ਬੰਦ। ਮੈਂ ਕਿਹਾ ਰੈਸਟ ਕਰ ਰਿਹਾ ਨਾ, ਘਰ ਜਾ ਕੇ ਸੀ ਰਿਹਾ ਹੋਣਾ। ਫੋਨ ਕਰਾਂ ਫੋਨ ਬੰਦ, ਘਰੋਂ ਪਤਾ ਕਰਿਆ ਕਹਿ ਰਹੀ ਦੁਕਾਨ ਤੇ ਆ। ਹੁਣ ਉਹਦਾ ਜਾ ਕੇ ਫੋਨ ਚੱਲਿਆ ਕਹਿ ਰਿਹਾ ਯਾਰ ਉਹ ਸਭ ਮੇਰੇ ਕੋਲ 20-25 ਦਿਨਾਂ ਦੇ ਸੂਟ ਸੀਗੇ, ਮੇਰਾ ਪੂਰਾ ਨਹੀਂ ਆਇਆ ਗਿਆ, ਮੈਂ ਤੇ ਗੋਜਰੇ 'ਚ ਚਲਾ ਗਿਆ ਕਹਿ ਰਿਹਾ। ਮੈਂ ਕਿਹਾ ਹੁਣ ਸਾਡਾ ਕਹਿ ਰਿਹਾ ਹੁਣ ਇਹ ਤਾਂ ਚੌਥੇ ਦਿਨ ਨਹੀਂ ਕਹਿ ਰਿਹਾ। ਬੰਦਾ ਫਰਾਰ ਹੋ ਗਿਆ। ਨਹੀਂ ਸਾਡੇ ਵਾਲਾ ਤਾਂ ਨੇ ਕਿਹਾ ਜਾਨਾ ਟਾਈਮ ਮਿਲ ਜੇ। ਆ ਸਾਰੀ ਰਾਤ ਅੱਜ ਉਹਨਾਂ ਨੇ ਕੰਮ ਕਰਨਾ। ਨਹੀਂ ਉਹਨੇ ਇੱਕ ਮੈਨੂੰ ਸੂਟ ਅੱਗੇ 25 ਤਰੀਕ ਨੂੰ ਸੀ ਕੇ ਦਿਆ। ਹੋਰ ਦਾ ਨਾਮ ਤਾਂ ਨਵੀਦ ਵੇ। ਬੈਠ ਜਾ ਬਾਈ। ਤਾਂ ਹੀ ਥੋੜਾ ਜਿਹਾ ਇਹ ਅਸਲ 'ਚ ਹੁਣ ਫਰਕ ਆ ਰਿਹਾ ਨੂਣ ਹਾਂਜੀ, ਹਾਂਜੀ। 1 ਚਮਚਾ ਤੇ 2 ਚਮਚੇ ਖਾਣੇ ਵਾਲਿਆਂ ਦੀ ਗੱਲ ਹੈ। ਬਹੁਤ ਗਾੜਾ ਹੋ ਗਿਆ। ਜ਼ਿਆਦਾ ਪਾਤੀਆਂ ਨਾ। ਉਹ ਦੇਖਦਾ ਨਹੀਂ ਵਿੱਚ ਤਾਂ ਹੈ। ਦਿਖਦਾ ਨਹੀਂ ਤੂੰ ਆ ਨਾ ਮਿੱਠਾ ਚੈੱਕ ਕਰ ਦੇ ਬਸ। ਕੀ ਬਾਤ ਆ ਹੈ, ਕੀ ਬਾਤ। ਇੱਥੇ ਥੋੜਾ ਜਿਹਾ ਪਾਈ ਉਹ ਕੈਮਰਾ ਹੀ ਦਿਖਾਣਾ। ਬਾਓ ਜੀ ਕੀ ਬਾਤ। ਦੇਖ ਲਓ ਸਿਆਣੇ ਕਹਿੰਦੇ ਵੀ ਸਿਆਣੇ ਸਿਆਣੇ ਹੀ ਹੁੰਦੇ ਆ। ਉਹ ਮੁੰਡੇ ਖੁੰਡਿਆਂ ਲਈ ਗੱਲ ਕਰੀ ਜਾਂਦੇ ਸੀ, ਅਖੀਰ ਮਿੱਠਾ ਐਡਾ ਸੋਹਣਾ ਬਰਾਬਰ ਦਾ ਮਿੱਠਾ ਆਇਆ ਨਾ। 10 ਚਮਚਿਆਂ ਨਾਲ। ਹਾਂ 10 ਚਮਚੀਆਂ ਨਾਲ। ਆ ਮੈਂ ਦਿਖਾਣਾ। ਔਰ ਅਗਲੇ ਬੰਦੇ ਦਾ ਆ ਦਿਖਾਓ ਜੀ। ਹੈਲੋ ਪਾਇਆ ਮਿੱਠਾ 2 ਵਾਰੀ। ਪੂਰਾ ਮਖਾ ਦਿਖਾਈ ਉਸਮਾਨ ਸਾਹਿਬ। 10 ਨਹੀਂ ਹੈ। 5 ਚਮਚੀਆਂ ਪਾਈਆਂ। ਯਾਰ ਮੈਂ ਕਰ ਲਾ ਫੜ ਕੇ ਲਾ ਤੋ ਬਹੁਤ ਸੋਹਣਾ। ਆ ਦੇ ਚਾਚੂ ਪਿਆਰ ਨੂੰ। ਆ ਇੱਕ ਮੇਰੇ ਹੋਰ ਹਿਸਾਬ ਨਾਲ ਹਲੇ ਵੀ 5 ਚਮਚੀਆਂ ਮਿੱਠੇ ਦੀ ਇਹਦੇ ਚ ਪੈਂਦੀਆਂ। ਹਲੇ ਵੀ 5 ਚਮਚੀਆਂ ਮਿੱਠੇ ਦੀ ਪੈਂਦੀਆਂ। ਦੁਬਾਰਾ 2-4 ਕਿਲੋ ਨਾ ਯਾਰ ਹਾਂ ਬਹਿ ਜਾ ਕਰਾਤੀ। ਚਲੋ ਜੀ ਲਾਓ ਜੀ। ਬਸ ਲਾ ਦਈਏ ਜੀ। ਇਹਦੇ ਨਾਲ ਕੋਈ ਹੋਰ ਨਾ ਚੀਜ਼। ਹਾਂਜੀ ਅੰਦਰ ਲੈ ਨਹੀਂ ਦੋ ਇੱਕ ਕਪੜਾ ਹੋਰ ਫੜੋ ਯਾਰ ਦੂਸਰਾ। ਨਹੀਂ ਨਹੀਂ ਗਲਤੀ ਕਰੀ ਚਾਹ ਆਪਾਂ ਇੱਥੇ ਪਕਾ ਲੈਣੀ ਸੀ ਜਿਵੇਂ ਅੱਗ ਪਈ। ਇੱਥੇ ਰੱਖ ਦੇ ਨੀਚੇ ਬਸ ਠੀਕ ਆ। ਹਾਂ ਤੂੰ ਇੱਥੇ ਰੱਖ ਦੇ। ਬਸ ਇੱਥੇ ਰੱਖ ਦੇ ਫਿਰ। ਕਿਉਂ ਵੀ ਜੇ ਪਕਾਣੀ ਚਾਹ ਫਿਰ ਇੱਥੇ ਲੈ ਹਲਾ ਇਹਨੂੰ ਮਾੜਾ ਜਿਹਾ ਠੰਡਾ ਕੋਲਿਆਂ ਦੇ। ਅੱਛੀ ਗੱਲ ਆ। ਗਾੜਾ ਕਰ ਲਿਆ। ਅਸੀਂ ਬੜੀ ਦੇਰ ਦਾ ਮੈਂ ਰੋਕ ਰਿਹਾ। ਥੋੜਾ ਜਿਹਾ ਸ਼ੀਰ ਗਾੜ ਓਏ ਹੋ ਰੋਸਾ ਵੇ ਠੰਡਾ ਹੋ ਕੇ ਨਾ ਇਹ ਹੋਰ ਗਾੜਾ ਹੋ ਜਾਂਦਾ। ਇਹ ਸਵੇਰ ਆ ਕੇ ਖਾਇਓ। ਇਹ ਜਦੋਂ ਤੁਸੀਂ ਈਦ ਪੜ ਕੇ ਆ ਕੇ ਖਾਣਾ ਨਾ ਇਹ ਖੀਰ ਤਰ੍ਹਾਂ ਹੋਣਾ। ਅੱਜ ਹੀ ਖਾਈਏ ਸੁਮਨ ਤੇ ਉਹ ਯਾਰ ਅੱਗ ਵੀ ਤਾਂ ਵਿੱਚ ਜਿਹੜੀ ਆ ਨਾ ਜਿਹੜੀ ਤੇਜ਼ ਜਿਹੜੀ ਆ ਨਾ। ਆ ਹੁਣੇ ਦੇਖ ਲਿਓ ਖੀਰ ਬਣ ਜਾਣੀ। ਖੀਰ ਬਣ ਗਈ। ਹਾਂਜੀ ਬਸ ਕਰੋ ਪਿੱਛੇ ਹੋ ਜਾਓ। ਅਸਲ ਚ ਤਾਂ ਇੰਜ ਆ ਨਾ ਵੀ ਇਹ ਹੁਣ ਰੱਖਿਆ ਜਾਵੇ ਉਹਦੇ ਵਿੱਚ ਠੰਡਾ ਹੋਣ ਵਾਸਤੇ ਫਰਿੱਜ ਦੇ ਵਿੱਚ। ਮੈਂ ਤਾਂ ਹੋਰ ਕਹਿੰਦਾ ਪਾਣੀ 'ਚ ਰੱਖੀਏ। ਮੈਂ ਹੋਰ ਕਹਿੰਦਾ ਉਸ ਇਹਦਾ ਮੇਨ ਪਹਿਲਾਂ ਤੁਸੀਂ ਆਪਣਾ ਹਿੱਸਾ ਬਰਤਨ ਲਓ ਘਰ ਜਾ ਕੇ ਠੰਡਾ ਕਰ ਲਓ। ਸ਼ਾਇਦ ਪਾਣੀ ਪਾ ਕੇ ਯਾਰ ਉਹਦੇ ਰੱਖਦੇ ਆ। ਹਾਂ ਫਰਿੱਜਾਂ ਨੂੰ ਕੌਣ ਡਿੱਕੇ ਹੁਣ। ਅਹਿਮਦ ਪਿੱਛੇ ਹੋ ਜਾ ਯਾਰ। ਲੈ ਵੀ ਫਿਆਜ਼ ਮਿੱਠਾ ਦੱਸੀ ਵੀ ਮੇਰੇ ਹਿਸਾਬ 'ਚ 5 ਚਮਚੀਆਂ ਘੱਟ ਆ। ਇਹ ਬਸ ਥੋੜਾ ਜਿਹਾ ਹੀ ਰਹਿ ਗਿਆ ਜੀ ਕੰਮ ਦਾ। ਦਿਖਾ ਦਿਓ ਜੀ। ਅਸੀਂ ਸ਼ੀਰ ਖੁਰਮਾ ਰਾਣਾ ਸਾਹਿਬ ਦੱਸੋ। ਇਹਨੂੰ ਨਾ ਇੰਜ ਥੋੜਾ ਜਿਹਾ ਰੱਖੋ ਢੱਕਣ ਨੂੰ ਤਾਂ ਕਿ ਇਹਦੇ 'ਚ ਫਿਰ ਇਹਦੇ ਨਾਲ ਜਲਦੀ ਆ ਜਾਏ। ਸ਼ੀਰ ਖੁਰਮਾ ਜੀ ਪੱਕ ਗਿਆ। ਉਹ ਪੱਕ ਆ ਕੇ ਤੇ ਅਸੀਂ ਅੰਦਰ ਲੈ ਗਏ ਆ ਤੇ ਉੱਤੇ ਹੁਣ ਚਾਹ ਧਰੀ ਆ ਮਿੱਟੀ ਦੀ ਹਾਂਡੀ। ਜਿਹੜੇ ਕੋਲੇ ਬੱਚੇ ਸੀ ਨਾ ਉਹ ਲੱਕੜ ਕੱਢਦੇ ਕੋਲਿਆਂ ਤੇ ਪਕੜਦੇ ਕੋਲਿਆਂ ਦੇ ਉੱਤੇ ਚਾਹ ਧਰੀ ਆ ਵੀ ਚਾਹ ਸੋਹਣੀ ਜੀ ਪਕਾ ਕੇ ਤਾਂ ਉਹ ਹੁਣ ਪੀਂਦੇ ਆ ਤੇ ਨਾਲੇ ਫਿਰ ਉੱਥੇ ਬਹਿ ਕੇ ਗੱਲਬਾਤ ਕਰਦੇ ਆ। ਦਿਖਾਓ ਵਿੱਚ ਚਾਹ ਪੱਕਦੀ। ਆ ਜਾ ਆ ਦੇਖੋ ਨਾ ਉੱਤੇ ਹਨੇਰੇ 'ਚ ਤੂੰ ਆ ਗਿਆ। ਆ ਜਾ
ਹਾਂ ਲਾਚੀਆਂ ਪਾਈਆਂ। ਇਹ ਦੇਖੋ ਬਸ ਹੁਣ ਦੱਸੋ ਜਣੀ। ਚਲੋ ਜੀ ਇੱਕ ਵਾਰੀ ਤੁਸੀਂ ਬਟਨ ਦੱਬ ਲਓ ਜੀ, ਫਿਰ ਅਸੀਂ ਅੰਦਰ ਬਹਿ ਕੇ ਤੇ ਚਾਹ ਪੀਂਦੇ ਆ ਨਾਲੇ ਖੀਰ ਖੁਰਮਾ ਖਾਂਦੇ। ਇਹ ਜੀ ਠੰਡਾ ਕਰ ਰਹੇ। ਅੱਛਾ ਦਿਖਾਓ ਜੀ, ਬੰਦੇ ਦੁਨੀਆ ਖਾ ਰਹੀ। ਠੰਡੇ ਕਰ ਰਹੇ ਨੇ ਸਾਹਿਬ, ਬਾਅਦ ਚ ਫ੍ਰਿਜ ਚ ਰੱਖਿਆ ਜਾਏਗਾ। ਹਾਂ ਵੈਸੇ ਇਹ ਆ ਵੀ ਇਹ ਰਹਿ ਥੋੜਾ ਗਿਆ, ਜਿਵੇਂ ਰਗੜਿਆ ਨਾ ਚੰਗਾ ਗਾੜਾ ਕਰਤਾ ਇਹਨਾਂ ਨੇ। ਇਹ ਰਾਣਾ ਸਾਹਿਬ ਕੀ ਕਿੰਨਾ ਰਹਿ ਗਿਆ ਹੋਣਾ, ਕਿੰਨਾ ਸੜ ਗਿਆ ਹੋਣਾ? ਤੀਸਰਾ ਹਿੱਸਾ ਰਹਿ ਗਿਆ ਹੁਣ। ਅੱਛਾ 30 ਹਿੱਸਾ, ਚਲੋ ਫਿਰ ਵੀ ਬਥੇਰਾ। ਸ਼ੀਰ ਖੁਰਮਾ ਜਿਹੜਾ ਵਾ ਨਾ ਸਾਰਿਆਂ ਨੇ ਚੈੱਕ ਕਰ ਲਿਆ ਵਾ। ਹਾਂਜੀ ਤੇ ਇਹ ਤਾਂ ਅਸਲ 'ਚ ਐ ਸਵੇਰੇ ਜਦੋਂ ਇਕੱਠੇ ਈਦ ਪੜਨ ਜਾਵਾਂਗੇ ਫਿਰ ਜਿਹੜਾ ਵਾ ਨਾ, ਹਾਂ ਇਨਸ਼ਾਅੱਲਾ ਜੀ। ਤੇ ਚਾਹ ਜਿਹੜੀ ਆ ਕੋਲਿਆਂ ਵਾਲੀ ਜਿਹੜੀ ਆ ਨਾ ਬਿਲਕੁਲ ਰਵਾਇਤੀ ਜਿਹੜੀ ਆ ਨਾ ਆਪਣੀ। ਸਵੇਰ ਜੋਗਾ ਛੱਡਿਆ ਹੈ ਹਾਂ ਨਹੀਂ ਸਵੇਰ ਜੋਗਾ ਛੱਡਿਆ ਵਾ, ਤੇਰੇ ਜੋਗਾ ਵੀ ਛੱਡਿਆ, ਘਬਰਾ ਨਾ। ਹਾਂ ਅੱਛਾ ਜੁਨੇਦ ਸਾਹਿਬ ਨੂੰ ਪੁੱਛ ਰਹੇ ਖਾਦਾ ਜੀ ਸ਼ੀਰ ਖੁਰਮਾ ਵੀ, ਤੁਹਾਨੂੰ ਕਿੱਦਾਂ ਦਾ ਲੱਗਿਆ ਦਾ ਜ਼ਾਇਕਾ? ਬਹੁਤ ਮਜ਼ੇਦਾਰ, ਮੁਨਾਸਬ ਮਿੱਠਾ ਹੈ। ਮਿੱਠਾ ਠੀਕ ਆ ਨਾ? ਮੁਨਾਸਬ, ਹਾਂ ਮਿੱਠਾ ਬਹੁਤ ਚੰਗਾ। ਇਹਨੂੰ ਮੈਂ ਸਾਈਡ ਤੇ ਕਰ ਰਹੀ ਨੰਬਰਦਾਰ ਸਾਹਿਬ। ਹਾਂਜੀ ਸਾਡੇ ਜੀ ਫਿਆਜ਼ ਨੰਬਰਦਾਰ ਸਾਹਿਬ ਚਾਹ ਪਾ ਰਹੇ ਜੀ ਇਸ ਟਾਈਮ, ਤੇ ਬੜੀ ਸੋਹਣੀ ਮਹਿਫਲ ਲੱਗੀ। ਅਸਲ 'ਚ ਗੱਲ ਪਤਾ ਕੀ ਹੁੰਦੀ, ਇੱਕ ਤਾਂ ਚਲੋ ਸਾਨੂੰ ਇਹ ਹੁੰਦਾ ਵੀ ਸਾਡੀ ਫਿਲਮ ਬਣ ਜਾਂਦੀ, ਪਰ ਦੂਸਰਾ ਅਸਲ ਜਿਹੜੀ ਗੱਲ ਆ, ਮੈਂ ਕਈ ਵਾਰੀ ਗੱਲ ਕੀਤੀ ਹੈ ਵੀ ਬਾਹਰਲੇ ਮੁਲਕ ਦੇ ਵਿੱਚ ਵੀ ਜਿਹੜੇ ਮੁੰਡੇ ਇਕੱਠੇ ਰਹਿੰਦੇ ਆ ਨਾ, ਉਹ ਇਦਾਂ ਦੀ ਰੌਣਕ ਕਿਉਂ ਰਾਣਾ ਸਾਹਿਬ? ਬਿਲਕੁਲ ਹਮਾ ਯਾਰਾਂ ਕਹਿੰਦੇ ਜੰਨਤ ਹਮਾ ਯਾਰਾਂ ਦੋਜ਼ਖ ਹੈ। ਹਾਏ ਹਾਏ ਹਾਏ। ਤੇ ਉਹ ਹਿਸਾਬ ਆ ਵੀ ਇਕੱਠੇ ਰਲ ਮਿਲ ਕੇ ਜਿਹੜਾ ਬੈਠਣ ਦਾ ਨਾ, ਫਿਰ ਕਿਉਂਕਿ ਬੰਦਾ ਫਿਰ ਇਹਨੂੰ ਯਾਦ ਕਰਦਾ ਵਾ। ਹਾਂਜੀ ਹੈ ਕਮੈਂਟਾਂ ਜੀ ਇਹ ਵੀ ਪੁੱਛਿਓ ਕਿ ਸਿਰਫ ਆਪਣੇ ਇਲਾਕੇ ਦੀ ਖਾਸ ਸਵੀਟ ਹੈ ਜਾਂ ਸਾਰੇ ਵਾਂ? ਨਹੀਂ ਅਸਲ ਦੇ ਵਿੱਚ ਇਹ ਰਾਣਾ ਸਾਹਿਬ ਦੱਸਣਗੇ, ਇਹ ਸਾਡੇ ਮਹਾਜਰਾਂ ਦੀ ਹੈ ਇਹ ਜਿਹੜਾ ਮਿੱਠਾ ਜੀ। ਇਹ ਮਹਾਜਰ ਜਿਹੜੇ ਨਾ ਉਧਰੋਂ ਉਹਨਾਂ ਦੀ ਇਹ ਡਿਸ਼ ਆ। ਅੱਛਾ ਜੀ ਹੁਣ ਅਸੀਂ ਜਿੱਦਾਂ ਤੁਹਾਨੂੰ ਅੱਗੇ ਦੱਸਿਆ ਬਈ ਰੋਜ਼ਿਆਂ ਦੇ ਵਿੱਚ ਅਸੀਂ ਕਿਤੇ ਦੂਰ ਜਾ ਨਹੀਂ ਸਕਦੇ ਸੀਗੇ, ਤੇ ਅਸੀਂ ਇੱਥੇ ਹੀ ਫਿਰ ਆਪਣੀ ਪੂਰਾ ਮਹੀਨਾ ਪੂਰਾ ਕੀਤਾ। ਤੇ ਹੁਣ ਜਿੱਦਾਂ ਰੱਬ ਖੈਰ ਸੁੱਖ ਰੱਖੇ, ਦਿਨ ਵੀ ਲੰਮੇ ਹੋ ਗਏ, ਦਿਨ ਖੁੱਲ ਗਏ, ਤੇ ਇਸ ਤੋਂ ਬਾਅਦ ਹੁਣ ਅਸੀਂ ਨਿਕਲਾਂਗੇ, ਤੁਹਾਨੂੰ ਫਿਰ ਦੁਨੀਆ ਦਿਖਾਵਾਂਗੇ, ਫਸਲਾਂ ਦਿਖਾਵਾਂਗੇ, ਬਾਗ ਦਿਖਾਵਾਂਗੇ, ਵਨ ਸਵੰਨੇ ਪੌਦੇ, ਜਗ੍ਹਾ ਵੀ ਦਿਖਾਵਾਂਗੇ, ਸ਼ਹਿਰ ਵੀ ਦਿਖਾਵਾਂਗੇ, ਸ਼ਹਿਰ ਵੀ ਇਨਸ਼ਾ ਅੱਲਾਹ ਤਾਲਾ ਤੁਹਾਨੂੰ ਦਿਖਾਵਾਂਗੇ, ਸ਼ਹਿਰਾਂ ਦੀ ਤਾਰੀਖ ਵੀ ਦੱਸਾਂਗੇ, ਇੱਦਾਂ ਤੁਰ ਫਿਰ ਕੇ ਮੇਲਾ ਦੇਖਾਂਗੇ। ਤੇ ਇੱਦਾਂ ਤੁਹਾਡੀ ਮਿਹਰਬਾਨੀ, ਤੁਸੀਂ ਸਾਡਾ ਰੋਜ਼ਿਆਂ ਦੇ ਵਿੱਚ ਬੜਾ ਸਾਥ ਦਿਆ, ਰੱਬ ਦੀ ਜ਼ਾਤ ਤੁਹਾਨੂੰ ਖੁਸ਼ ਰੱਖੇ। ਤੇ ਉਹ ਜਿੱਦਾਂ ਦੀਆਂ ਅਸੀਂ ਬਣਾਈਆਂ ਤੁਸੀਂ ਸਾਨੂੰ ਦੇਖਦੇ ਰਹੇ। ਘੰਟਾ ਹੋ ਗਿਆ ਭਾਈ ਨੂੰ ਚਾਹ, ਇਹ ਚਾਹ ਤਾਂ ਤੂੰ ਉਂਝ ਠੰਡੀ ਕਰਦੀ ਯਾਰ, ਜੇ ਤੂੰ ਪਿਆਸਾ ਬਾਹਾਂ ਛੋਟੀਆਂ ਨੇ ਕੋਣੇ ਨਹੀਂ ਟੁੱਟ ਰਹੀ ਆਪ ਚੱਕ ਕੇ ਫੜਾਓ। ਨਹੀਂ ਉਹ ਗਾੜੀ ਹੈ ਨਾ ਚਾਹ। ਮੇਰੇ ਗਿੱਟੇ ਸੱਟ ਲੱਗੀ ਹੋਈ ਹੈ, ਸੀਰ ਲੈ ਕੇ ਮਾਰੇ ਬੈਠਾ। ਮੈਂ ਕੋਈ ਗੱਲ ਕਰਨੀ ਸੀ, ਮੇਰੇ ਭੁੱਲ ਗਈ। ਚਲੋ ਫਿਰ ਹੁਣ ਆਪਾਂ ਬੰਦ ਕਰ ਲੈਂਦੇ ਹਾਂ। ਓਕੇ ਬੜੀ ਮਿਹਰਬਾਨੀ ਜੀ, ਬੜਾ ਤੁਸੀਂ ਸਾਥ ਦਿਆ ਸਾਡਾ। ਵਾਹ ਜੀ ਵਾਹ, ਕਿਆ ਚਾਹ ਦਾ ਰੰਗ ਆ। ਹਾਂ ਰੰਗ ਇਹ ਜੀ ਉਹ ਬਣਾਈ ਹੈ ਕੋਲਿਆਂ ਦੇ ਵਿੱਚ, ਹਾਂ ਮਿੱਟੀ ਦੀ ਹਾਂਡੀ 'ਚ ਕੋਲਿਆਂ ਦੇ ਵਿੱਚ ਬਣਾਈ ਚਰਸੀ ਚਾਹ। ਭੰਗੀ ਚਾਹ ਨਾ ਰੱਖੋ ਇਹ ਚਾਹ ਦਾ ਰੰਗ ਦੇ। ਮਿਹਰਬਾਨੀ ਜੀ। ਸਮਾਨ ਨੂੰ ਚਾਹ ਸਮਾਨ ਨੂੰ ਕਿੱਦਾਂ ਆ ਉਹ ਯਾਰ ਮੈਨੂੰ ਮੁਕਾ ਲੈਣ ਦੇ। ਬੜੀ ਮਿਹਰਬਾਨੀ ਜੀ, ਜਿਉਂਦੇ ਵਸਦੇ ਰਹੋ। ਹੁਣ ਮੁਲਾਕਾਤ ਹੋਗੀ ਜੀ, ਅੱਲਾ ਖੈਰ ਰੱਖੇ ਈਦ ਤੇ। ਜਿਹੜੇ ਹੈ ਕੱਲ ਨੂੰ ਈਦ ਆ, ਕੱਲ ਸਵੇਰੇ ਈਦ ਆ, ਤੇ ਈਦ ਮੁਬਾਰਕ, ਈਦ ਮੁਬਾਰਕ ਜੀ ਸਾਰੇ ਦੇਖਣ ਵਾਲਿਆਂ ਨੂੰ, ਈਦ ਮੁਬਾਰਕ। ਦਬ ਲੱਭ ਤੂੰ ਭੁੱਲ ਗਿਆ ਵੀ ਹਲੇ ਈਦ ਬੜੀ ਦੂਰ ਆ। ਹਾਂ ਮੈਂ ਹਜੇ ਮੈਨੂੰ ਇਹੀ ਭੁਲੇਖਾ ਪਿੱਛੇ ਫਿਰ ਰਿਹਾ ਅੱਜ ਵੀ ਰੋਜ਼ਿਆਂ ਦੇ ਕੋਲ ਠੀਕ ਹੈ ਜੀ, ਅੱਲਾ ਹਾਫਿਜ਼। ਸਵੇਰੇ ਮਿਲਦੇ ਆ ਜੀ, ਰੱਬ ਦੀ ਜ਼ਾਤ ਖੈਰੀ ਸਲਾਮਤੀ ਰੱਖੇ। ਬੜੀ ਮਿਹਰਬਾਨੀ।